ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜੀਆਂ ਦੇਸੀ ਚੀਜ਼ਾਂ ਹੁੰਦੀਆਂ ਆ ਉਹਨਾਂ ਦੀ ਗੱਲਬਾਤ ਕਰਦੇ ਹਾਂ। ਉਸ ਦੇ ਵਿੱਚ ਤੁਹਾਡੇ ਕੋਲ ਕੋਈ ਵੀ ਇਲਾਜ ਹੁੰਦਾ ਆ ਜਾਂ ਤੁਸੀਂ ਕੋਈ ਚੀਜ਼ ਆਪ ਵਰਤੀ ਹੁੰਦੀ ਆ ਅਤੇ ਪਲੀਜ਼ ਉਸ ਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ, ਜਾਂ ਤੁਹਾਨੂੰ ਕਿਸੇ ਚੀਜ਼ ਤੋਂ ਆਰਾਮ ਆਇਆ ਹੋਵੇ ਤਾਂ ਉਹ ਵੀ ਤੁਸੀਂ ਜਿਹੜੀ ਆ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹਾਂ। ਸਟੂਡੀਓ ਦਾ ਫੋਨ ਨੰਬਰ 408272 4082725200 ਸਟੂਡੀਓ ਦਾ ਫੋਨ ਨੰਬਰ ਆ। ਇਸ 'ਤੇ ਕਾਲ ਕਰਕੇ ਤੁਸੀਂ ਜਿਹੜੇ ਵੀ ਇਲਾਜ ਤੁਹਾਡੇ ਕੋਲ ਹੁੰਦੇ ਆ ਉਹ ਦੱਸ ਸਕਦੇ ਆ। ਜੇ ਕਿਸੇ ਨੇ ਕੁਛ ਪੁੱਛਣਾ ਆ ਤਾਂ ਉਹ ਪੁੱਛ ਸਕਦੇ ਆ। ਪੁੱਛਣ ਦੇ ਲਈ ਉਹੀ ਨੰਬਰ ਹੈਗਾ। ਅਤੇ ਜੇ ਤੁਸੀਂ ਅੱਗੇ ਪਿੱਛੇ ਪੁੱਛਦੇ ਆ ਤਾਂ ਅੱਗੇ ਪਿੱਛੇ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ। ਇਸ ਪ੍ਰੋਗਰਾਮ ਦੇ ਵਿੱਚ ਇਸ ਦੀ ਖੂਬਸੂਰਤੀ ਇਹ ਆ ਕਿ ਇਸ ਦੇ ਵਿੱਚ ਸਾਡੇ ਸਰੋਤੇ ਹੀ ਮਰੀਜ਼ ਹੁੰਦੇ ਆ ਅਤੇ ਸਰੋਤੇ ਹੀ ਡਾਕਟਰ ਹੁੰਦੇ, ਕਿਉਂਕਿ ਇਹ ਚੀਜ਼ਾਂ ਅੱਗੇ ਤੋਂ ਅੱਗੇ ਇਸੇ ਤਰ੍ਹਾਂ ਚੱਲਦੀਆਂ ਆਈਆਂ ਚੱਲਦੀਆਂ ਜਾਣੀਆਂ। ਕੱਲ੍ਹ ਨੂੰ ਜਿਹੜਾ ਮਰਜ਼ੀ ਇਹਨਾਂ ਚੀਜ਼ਾਂ 'ਤੇ ਨਾਂ ਲਿਖ ਕੇ ਆਪਣੀਆਂ ਬਣਾ ਲਵੇ, ਪਰ ਇਹ ਚੀਜ਼ਾਂ ਜਿਹੜੀਆਂ ਬੜੀਆਂ ਸਦੀਆਂ ਤੋਂ ਚੱਲੀਆਂ ਆਈਆਂ। ਬਸ ਭਲੇ ਦੀ ਗੱਲ ਹੈ ਕਿ ਭਲਾ ਹੋਣਾ ਚਾਹੀਦਾ, ਕਿਸੇ ਨਾ ਕਿਸੇ ਦਾ ਭਲਾ ਹੋਣਾ ਚਾਹੀਦਾ। ਉਹ ਜ਼ਰੂਰ ਸੋਚਿਆ ਕਰੋ। 408272 ਪੰਜਾਬੀ ਰੇਡੀਓ USA ਦੇ ਨਾਲ ਜੁੜਦੇ ਹੋ ਰੇਡੀਓ ਸੈੱਟ 'ਤੇ ਨੈੱਟ 'ਤੇ, ਜਾਂ ਤੁਸੀਂ ਐਪ ਨੂੰ ਡਾਊਨਲੋਡ ਕੀਤਾ ਹੋਇਆ ਆ। ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਸੁਣ ਰਹੇ ਹੋਵੋਗੇ। ਇਸੇ ਪ੍ਰੋਗਰਾਮ ਦੀ YouTube ਬਣਾ ਦਿੱਤੀ ਜਾਂਦੀ ਆ, ਉਹ ਵੀ ਤੁਸੀਂ ਸੁਣ ਸਕਦੇ ਆ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਫੋਨ ਨੰਬਰ ਇੱਕ ਵਾਰੀ ਫਿਰ 4082725200 ਜੁੜੇ ਹੋਏ ਨੇ ਸਾਡੇ ਨਾਲ ਗਿਆਨ ਕੌਰ ਜੀ। ਸਤਿ ਸ੍ਰੀ ਅਕਾਲ ਬੇਟੇ, ਸਾਰੇ ਸੁਣਨੇ ਵਾਲਿਆਂ ਨੂੰ ਮੇਰਾ ਪਿਆਰ ਭਰਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। एक सवाल है बेटी मेरा जी। मेरी दोस्त हैगी, वो कहती मेरा वाइट सेल्स नहीं बनता। ਵਾਈਟ ਸੈੱਲ ਘਟਦੇ ਆ, ਬਣਦੇ ਨਹੀਂ। हाँ ਠੀਕ ਹੈ, हाँ जी, ਉਹਦਾ ਇਲਾਜ ਪੁੱਛਣਾ ਚਾਹੁੰਦੀ ਹਾਂ। ਠੀਕ ਹੈ, ਠੀਕ ਹੈ, ਆਪਾਂ ਪੁੱਛਦੇ ਹਾਂ, ਤੁਸੀਂ ਸੁਣਦੇ ਰਹੋ। ਅੱਛਾ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਵਾਈਟ ਸੈੱਲ ਘਟਦੇ ਆ, ਇਹਨਾਂ ਦੀ ਕੋਈ ਜਾਣਕਾਰੀ ਆ ਉਹ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਊਗਾ। ਅਗਲੇ ਮਨਜੀਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ, ਥੈਂਕ ਯੂ। ਕਰਦੇ ਵੀ ਰਹੀ ਸਾਰੇ ਨੁਸਖੇ ਤੇ, ਪਰ ਜਿੱਦਾਂ ਮੇਰਾ ਪੋਤਾ ਹੈ 4 ਸਾਲ ਦਾ, ਉਹਦੇ ਜਿੱਦਾਂ 2-2.5 ਹਫ਼ਤੇ ਹੀ ਹੋ ਗਏ ਆ, ਤੇ ਉਹਨੂੰ ਜਿੱਦਾਂ ਰੇਸ਼ਾ ਜਿਹੀ ਤਾਂ ਨਿਕਲਦਾ ਵੀ ਹੈ ਕਿ ਨੱਕ ਬੰਦ ਵੀ ਰਹਿੰਦਾ, ਪਰ ਰੇਸ਼ਾ ਨਿਕਲਦੀ ਵੀ ਬਹੁਤ ਹੈ, ਪਰ ਹਟਦੀ ਨਹੀਂ। ਤੇ ਖਾਂਦਾ ਵੀ ਉਹ ਬਹੁਤ ਕੁਛ, ਜਿੱਦਾਂ ਚੀਜ਼ ਘੱਟ ਖਾਂਦਾ, ਕੋਈ ਚੀਜ਼ ਨੂੰ ਲੈਂਦਾ ਵੀ ਨਹੀਂ ਹੈਗਾ। ਪਰ ਉੱਦਾਂ ਕੋਈ ਭੈਣ ਭਾਈ ਦੱਸੇ ਕੋਈ ਜਿਹਨਾਂ ਇਹਦੀ ਰੇਸ਼ਾ ਹਟ ਜਾਵੇ ਤਾਂ ਉਹਦਾ ਨੱਕ ਵੀ ਬੰਦ ਰਹਿੰਦਾ ਆ, ਤੇ ਉਹ ਵੀ ਠੀਕ ਹੋ ਜਾਵੇ। ਇੱਕ ਉਹਦਾ ਡੈਡੀ ਵੀ, ਉਹਨੂੰ ਵੀ ਰੇਸ਼ਾ ਰਹਿੰਦੀ ਆ, ਤਕਰੀਬਨ ਉਹਨੂੰ ਗਲ ਨੂੰ ਰੇਸ਼ਾ ਲੱਗੀ ਰਹਿੰਦੀ ਆ। ਕੋਈ ਉਹਦਾ ਕੋਈ ਨੁਸਖਾ ਦੱਸੇ ਕੋਈ। ਉਦਾਂ ਕਰਦੇ ਰਹੀਦਾ ਆ, ਤੁਹਾਡੇ ਸਾਰੇ ਨੁਸਖੇ ਵਰਤਦੇ ਵੀ ਰਹੀਦਾ ਆ, ਤਾਂ ਆਰਾਮ ਵੀ ਕਈ ਵਾਰੀ ਆ ਜਾਂਦਾ ਆ। ਤੇ ਬਹੁਤ ਸੋਹਣਾ ਤੁਹਾਡਾ, ਥੈਂਕ ਯੂ, ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂਜੀ, ਜਿਸ ਤਰ੍ਹਾਂ ਤੁਸੀਂ ਕਰਦੇ ਆ ਸਾਰੇ ਕਰਕੇ ਦੇਖਿਆ ਕਰੋ। ਬਾਕੀ ਇੱਕ ਹੋਰ ਜ਼ਰੂਰ ਦੱਸਦੀ ਹੈ ਕਿ ਬੋਡੀ ਆਪੋ ਆਪਣੀ ਹੈ। ਇਹ ਜਿਹੜੀ ਸਾਡੀ ਪਰਮਾਤਮਾ ਨੇ ਬੋਡੀ ਬਣਾਈ ਆ, ਜਿਸ ਤਰ੍ਹਾਂ ਸਾਡੀਆਂ ਫਿੰਗਰ ਪ੍ਰਿੰਟ ਲਏ ਜਾਂਦੇ ਉਹ ਕਿਸੇ ਦੇ ਨਾਲ ਮਿਲਦੇ ਨੇਗੇ ਨਾ, ਇਸੇ ਤਰ੍ਹਾਂ ਬੋਡੀ ਸਾਡੀ ਆਪੋ ਆਪਣੀ ਆ। ਕਿਸੇ ਨੂੰ ਆਰਾਮ ਜਲਦੀ ਆ ਜਾਂਦਾ ਆ, ਕਿਸੇ ਨੂੰ ਲੇਟ ਆਉਂਦਾ ਆ। ਹੋ ਸਕਦਾ ਕਿਸੇ ਨੂੰ ਕੋਈ ਚੀਜ਼ ਮਾਫਕ ਨਾ ਵੀ ਬਹਿੰਦੀ ਹੋਊਗੀ। ਸੋ ਕਰਦੇ ਰਹਿਣਾ ਚਾਹੀਦਾ। ਇਹਨਾਂ ਦੇ ਸਾਈਡ ਇਫੈਕਟ ਨਹੀਂ ਹੈਗੇ ਚੀਜ਼ਾਂ ਦੇ। ਬਾਏ ਗਰਮੀ ਜ਼ਰੂਰ ਹੋਊਗੀ ਕਿਸੇ ਨਾ ਕਿਸੇ ਚੀਜ਼ ਦੇ ਵਿੱਚ, ਤਾਂ ਉਹ ਜਿਹੜਾ ਨਾ ਐਡਾ ਵੱਡਾ ਨੁਕਸ ਨਿਗਾ ਹੈਗਾ ਕਿ ਤੁਹਾਡੀ ਬੋਡੀ ਨੂੰ ਸੋਜ ਹੀ ਪੈ ਜਾਊਗੀ। ਪਰ ਕਰਕੇ ਜ਼ਰੂਰ ਦੇਖ ਲਿਆ ਕਰੋ। ਗੁਰਚਰਨ ਕੌਰ ਜੀ। ਗੁਰਚਰਨ ਸਿੰਘ ਜੀ। ਹਾਂਜੀ, ਸ਼ੂਗਰ ਦਾ ਜੀ, ਬਲੱਡ ਪ੍ਰੈਸ਼ਰ ਦਾ ਜੀ ਦੱਸਣਾ ਜੀ। ਬਲੱਡ ਪ੍ਰੈਸ਼ਰ ਵੀ ਆ, ਸ਼ੂਗਰ ਵੀ ਆ? ਸ਼ੂਗਰ ਵੀ ਆ, ਦੋਏ ਜੀ ਆ। ਬਲੱਡ ਪ੍ਰੈਸ਼ਰ ਕਿੰਨਾ? 200 ਦੁਆਲੇ ਜੀ। ਬੱਲੇ ਬੱਲੇ, ਕਾਫੀ ਜਮ੍ਹਾਂ ਕਰਕੇ ਰੱਖਿਆ। ਤੇ ਸ਼ੂਗਰ? ਹਾਂਜੀ, ਸ਼ੂਗਰ ਵੀ 200 ਦੇ ਉੱਪਰ ਹੀ ਹੈ ਜੀ। ਚਲੋ ਠੀਕ ਆ, ਚਲੋ ਠੀਕ ਆ, ਆਪਾਂ ਪੁੱਛਦੇ ਹਾਂ। ਥੈਂਕ ਯੂ ਜੀ। ਸ਼ੂਗਰ ਤੇ BP ਕਾਫੀ ਹਾਈ ਆ, ਬਲੱਡ ਪ੍ਰੈਸ਼ਰ ਹੈ। ਜੋਗਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਆਪਣੇ ਕਨੇਡਾ ਦੇ ਵਿੱਚ ਆ ਜਿੱਦਾਂ ਰਿਲੇਟਿਵ ਵਿਆਹ ਤੇ ਉਹ 60-65 ਸਾਲ ਦੇ ਹੋਣੇ ਆ ਆਪਣੇ ਬੀਬੀ, ਤੇ ਉਹਨਾਂ ਦੀ ਬਾਂਹ ਬਹੁਤ ਕੰਬਦੀ ਰਹਿੰਦੀ ਆ। ਇੱਕ ਬਾਂਹ? ਹਾਂਜੀ, ਇੱਕ ਬਾਂਹ ਵਾ, ਉਹ ਵੀ ਥੋੜੇ ਜਿਹੇ ਚਿਰ ਤੋਂ ਹੀ ਆ। ਤੇ ਉਹ ਡਾਕਟਰਾਂ ਦੇ ਜਾਂਦੇ ਆ, ਬਲੱਡ ਟੈਸਟ ਕਰ ਲਓ, ਉਹ ਕਰ ਲਓ, ਜੋ ਕਰ ਲਓ, ਆਪਾਂ ਨੂੰ ਪਤਾ ਹੀ ਹੈ ਕੀ ਕਰਦੇ ਇੱਥੇ। ਹਾਂਜੀ ਹਾਂਜੀ। ਤੇ ਉਹ ਹੁਣ ਮੈਨੂੰ ਅੱਜ ਮੈਂ ਉਹਨੂੰ ਕਿਹਾ ਤੁਸੀਂ ਸੁਣਿਓ, ਕਹਿੰਦੇ ਮੈਨੂੰ ਤੂੰ ਸੁਣ ਕੇ ਦੱਸ ਦੇ ਰੇਡੀਓ, ਮੈਂ ਦਿੱਤਾ ਸੀ ਨੰਬਰ ਆਪਣਾ। ਅੱਛਾ ਜੀ। ਤੇ
ਹਾਂਜੀ, ਤਾਂ ਤੁਸੀਂ ਕੋਈ ਜਣਾ ਵੀ ਹੈ ਨਾ ਆਪਣੇ ਦੱਸੇ ਦੇ ਵਾਸਤੇ, ਤੇ 65-66 ਸਾਲਾਂ ਦੀ ਏਜ ਆ ਉਹਨਾਂ ਦੀ, ਤੇ ਬਾਂਹ ਨਹੀਂ ਹਟਦੀ ਕੰਬਣੋਂ। ਠੀਕ ਆ, ਪੁੱਛਦੇ ਆਪਾਂ। ਹਾਂਜੀ, ਧੰਨਵਾਦ ਆ ਜ਼ਰੂਰ ਤੁਹਾਡਾ, ਤੇ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਜੀ। ਥੈਂਕ ਯੂ ਤੁਹਾਡਾ। ਥੈਂਕ ਯੂ ਜੀ, ਧੰਨਵਾਦ ਜੀ। ਹਾਂਜੀ, ਧੰਨਵਾਦ ਜੀ। ਥੈਂਕ ਯੂ। ਬਾਂਹ ਇੱਕੋ ਹੀ ਕੰਬਦੀ ਆ, ਤੇ ਜੇ ਕਿਸੇ ਨੂੰ ਪਤਾ ਹੋਇਆ ਤੇ ਪਲੀਜ਼ ਜ਼ਰੂਰ ਦੱਸ ਦਿਓ। ਬਹੁਤ ਸਾਰੀਆਂ ਚੀਜ਼ਾਂ ਸਾਡੇ ਨਾਲ ਹੋਈਆਂ ਹੁੰਦੀਆਂ। ਕੁਲਵੰਤ ਸਿੰਘ ਜੀ ਸਾਡੇ ਨਾਲ ਹੋਈਆਂ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੇ ਦੋ ਸਵਾਲ ਆ ਜੀ। ਇੱਕ ਤਾਂ ਮੇਰਾ ਹੱਥ 2 ਉਂਗਲਾਂ ਸੁੱਕੀਆਂ ਆ, ਤੇ ਬਸ ਹੱਥ ਕੰਮ ਨਹੀਂ ਕਰਦਾ, ਕੋਈ ਚੀਜ਼ ਚੱਕੀ ਵੀ ਛੁੱਟ ਜਾਂਦੀ ਹੱਥ ਚੋਂ। ਅੱਛਾ, ਹਾਂਜੀ ਹਾਂਜੀ। ਤੇ ਦੂਸਰੇ ਮੇਰੇ ਕੱਲ ਪਿਸ਼ਾਬ ਦੇ ਵਿੱਚ ਇੰਨਾ ਖੂਨ ਆਇਆ ਕਿ ਮੈਂ ਇੰਨਾ ਕਮਜ਼ੋਰੀ ਮਹਿਸੂਸ ਕਰਦਾ। ਡਾਕਟਰ ਤੇ ਗਿਆ ਸੀ, ਉਹਨੇ ਸਪੈਸ਼ਲਿਸਟ ਕੋ ਰੈਫਰ ਕਰਤਾ, ਉਹਦੀ ਹਾਲੇ ਤਰੀਕ ਕੋਈ ਨਹੀਂ ਆਈ, ਡੇਟ ਨਹੀਂ ਦਿੱਤੀ ਹੁਣ। ਵੈਸੇ ਖੂਨ ਹੁਣ ਬੰਦ ਹੋ ਗਿਆ ਆ, ਤੇ ਮੈਨੂੰ ਕੋਈ ਦੱਸੋ ਜੇ ਡਾਕਟਰ ਤੋਂ ਪਹਿਲਾਂ ਕੋਈ ਦਵਾਈ, ਕੋਈ ਨੁਸਖਾ ਹੋਵੇ ਤਾਂ। ਠੀਕ ਹੈ ਜੀ, ਠੀਕ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਤੁਹਾਡੇ ਹੱਥ ਵਿੱਚ ਜ਼ੋਰ ਨਹੀਂ ਰਿਹਾ, ਤੁਹਾਡਾ ਹੱਥ ਦੇ ਵਿੱਚ ਕੋਈ ਚੀਜ਼ ਫੜੀ ਨਹੀਂ ਜਾਂਦੀ, ਉਹ ਫਰੀਜ਼ ਹੋ ਰਿਹਾ ਜੀ, ਫਰੀਜ਼ ਹੋ ਰਿਹਾ। ਬਾਕੀ ਆ ਪਿਸ਼ਾਬ ਦੇ ਵਿੱਚ ਖੂਨ ਆਉਂਦਾ ਨਾ, ਇੱਕ ਵਾਰੀ ਚੈੱਕ ਜ਼ਰੂਰ ਕਰਾ ਲਿਆ ਕਰੋ। ਉਹ ਆਪਾਂ ਨੂੰ ਤਾਂ ਪਤਾ ਹੈਗਾ ਵੀ ਜਦ ਤਾਈਂ ਤੁਹਾਨੂੰ ਨਹੀਂ ਚੈੱਕ ਕਰਨਾ ਤਦ ਤੱਕ ਸ਼ਾਇਦ ਤੁਹਾਨੂੰ ਆਰਾਮ ਵੀ ਆ ਜਾਏ, ਜੇ ਕੋਈ ਸੀਰੀਅਸ ਬਿਮਾਰੀ ਨਾ ਹੋਈ, ਪਰ ਫਿਰ ਵੀ ਆਪਾਂ ਪੁੱਛ ਲੈਂਦੇ ਹਾਂ। ਹਰਮਿੰਦਰ। ਹਾਂਜੀ ਬਲਵੀਰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਹੈ ਨਾ ਉਹ ਫੀਡਬੈਕ ਦੇਣੀ ਆ। ਮੈਂ ਨਾ ਟੋਨਿਕ ਵਾਟਰ ਜਿਹੜਾ ਭੈਣ ਜੀ ਨੇ ਦੱਸਿਆ ਸੀ, ਉਹ ਮੈਂ ਪੀਤਾ। ਹਾਂਜੀ। ਤੇ ਉਹਦੇ ਨਾਲ ਹੈ ਨਾ ਮੈਨੂੰ ਕਾਫੀ ਰਾਹਤ ਮਿਲੀ ਆ। ਮੇਰੇ ਨਾ ਨਸਾਂ ਚੜ੍ਹਨੋਂ ਹਟ ਗਈਆਂ, ਔਰ ਮੇਰੀ ਗਿੱਟਿਆਂ ਦੀ ਸੋਜ ਵੀ ਉਤਰ ਗਈ ਆ। ਟੋਨਿਕ ਵਾਟਰ। ਹਾਂਜੀ ਹਾਂਜੀ, ਠੀਕ ਹੈ ਜੀ। ਮੈਂ ਪੀਤਾ 2 ਹਫ਼ਤੇ ਲਗਾਤਾਰ ਪੀਤਾ ਸੀ, ਤੇ ਪਰ ਕਾਫੀ ਮੈਨੂੰ ਫਰਕ ਹੈ ਉਹਦੇ ਨਾਲ। ਠੀਕ ਹੈ। ਤੇ ਇੱਕ ਨਾ ਮੈਨੂੰ ਹੋਰ ਪ੍ਰੋਬਲਮ ਹੁਣ ਸ਼ੁਰੂ ਹੋਈ ਹੋਆ, ਮੇਰੀ ਜਿਹੜੀ ਹੈਗੀ ਆ ਬਗਲ ਆ, ਜਿੱਦਾਂ ਕੱਛ ਜਿਹਨੂੰ ਆਪਾਂ ਕਹੀਦਾ, ਉਹਦੇ 'ਚ ਨਾ ਦਰਦ, ਬਹੁਤ ਜ਼ੋਰ ਦੀ ਦਰਦ ਹੁੰਦਾ ਹੋ ਕੇ ਨਾ, ਇਹ ਬਹੁਤ ਜ਼ੋਰ ਦੀ ਹੋ ਕੇ ਫਿਰ ਹਟ ਜਾਂਦੀ ਆ। ਫਿਰ ਮੁੜ ਕੇ ਨਾ ਅੱਧੇ ਘੰਟੇ ਬਾਅਦ ਫਿਰ ਹੋਊਗੀ, ਜਿੱਦਾਂ ਨਾ ਆਰੀ ਟਾਈਪ ਫਿਰਦਾ, ਮਤਲਬ ਹੈ ਨਾ। ਅੱਛਾ। ਪਤਾ ਹੀ ਨਹੀਂ ਲੱਗਦਾ, ਸਮਝ ਨਹੀਂ ਆਉਂਦਾ। ਉਹਦਾ ਤਾਂ ਮੈਂ ਚੱਲੀ ਆ ਡਾਕਟਰ ਦੇ, ਪਰ ਮੈਂ ਕਿਹਾ ਕਿਸੇ ਭੈਣ ਭਰਾ ਨੇ ਇੱਦਾਂ ਦੀ ਬੀਤੀ ਹੋਵੇ ਤਾਂ ਪਤਾ ਹੋਵੇ ਵੀ ਕੀ ਕੋਈ ਨਹੀਂ। ਵੈਸੇ ਉਹਨਾਂ ਨੂੰ ਦੱਸਦਾ ਉਹ, ਸ਼ਾਇਦ ਤੁਹਾਡਾ ਉਹ ਲੈਬ ਵਰਕ ਕਰਵਾ ਲੈਣ ਕਿ ਤੁਹਾਡੀ ਇਹ ਦਰਦ ਤੁਰੀ ਫਿਰਦੀ ਹੈ ਸਰੀਰ 'ਚ। ਨਹੀਂ, ਉੱਥੇ ਹੀ ਆ। ਠੀਕ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਫੀਡਬੈਕ ਲਈ ਵੀ। ਤੇ ਟੋਨਿਕ ਵਾਟਰ ਇਹਨਾਂ ਨੂੰ ਕਾਫੀ ਚਿਰਾਂ ਤੋਂ ਸੋਜ ਸਾਜ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਸੀਗੀਆਂ, ਟੋਨਿਕ ਵਾਟਰ ਨਾਲ ਠੀਕ ਹੋ ਗਿਆ। ਹਰਵੀਰ ਸਿੰਘ ਜੀ। ਹਰਵੀਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭੈਣ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ ਤੁਹਾਡਾ ਜੀ। ਥੈਂਕ ਯੂ ਜੀ। ਤੇ ਹਾਂਜੀ, ਮੈਂ ਜੀ ਆਪਣੀ ਪ੍ਰੋਬਲਮ ਵਾਸਤੇ ਕਾਲ ਕਰ ਰਿਹਾ ਸੀਗਾ। ਮੈਂ ਕਿਹਾ ਸ਼ਾਇਦ ਕੋਈ ਵੀਰ ਭਰਾ ਕਿਸੇ ਨੂੰ ਕੋਈ ਪਤਾ ਹੋਵੇ, ਹੈ ਨਾ ਜੀ ਜੀ। ਤਾਂ ਮੈਨੂੰ ਨਾ ਜੀ ਜਿੱਦਾਂ ਸਾਹ ਦੇ ਵਿੱਚ ਨਾ, ਜਿੱਦਾਂ ਐਂ ਲੱਗਦਾ ਰਹਿੰਦਾ ਵੀ ਔਖਾ ਹੈ ਸਾਹ ਦੇਣੇ ਵੀ, ਹੈ ਨਾ, ਵੀ ਮਤਲਬ ਫਸਿਆ ਜਿਹਾ ਆਉਂਦਾ ਰਹਿੰਦਾ, ਹੈ ਨਾ। ਤੇ ਰਾਤ ਨੂੰ ਮੈਨੂੰ ਫਿਰ ਜਾਗ ਆਉਂਦੀ ਹੈ ਕਈ ਵਾਰੀ, ਜਿੱਦਾਂ ਮਤਲਬ ਇੱਕਦਮ ਹੀ ਮੇਰਾ ਸਾਹ ਬੰਦ ਹੋ ਗਿਆ ਹੁੰਦਾ, ਫਿਰ ਉੱਠ ਕੇ ਬਹਿਣਾ, ਫਿਰ ਐਂ ਲਾਈਨਾਂ ਕਈ ਵਾਰੀ ਫਿਰ ਠੀਕ ਹੁੰਦਾ ਜੀ। ਤੇ ਡਾਕਟਰ ਕੋਲੇ ਗਿਆ ਸੀਗਾ ਜੀ, ਉਹਨਾਂ ਨੇ ਚੈੱਕ ਕੀਤਾ ਸੀਗਾ ਫੈਮਿਲੀ ਨੇ, ਤੇ ਫੈਮਿਲੀ ਡਾਕਟਰ ਨੇ, ਤੇ ਉਹਨਾਂ ਨੇ ਸਪੈਸ਼ਲਿਸਟ ਕੋਲੇ ਹਾਲੇ ਬੁੱਕ ਕੀਤੀ ਆ। ਉਹ ਮਹੀਨੇ 1.5 ਮਹੀਨੇ ਬਾਅਦ ਉਹਦੀ ਅਪੁਆਇੰਟਮੈਂਟ ਮਿਲ ਰਹੀ ਹੈ ਮੈਨੂੰ ਜੀ ਜੀ। ਐਂਡ ਉਹਨੇ ਜਿਹੜਾ PFT ਟੈਸਟ ਕੀਤਾ ਸੀ, ਉਹ ਕਹਿੰਦਾ ਸੀ ਵੀ ਫੇਫੜੇ ਥੋੜ੍ਹੇ ਘੱਟ ਖੁੱਲਦੇ ਆ, ਕੁਛ ਇੱਦਾਂ, ਹੈ ਨਾ, ਕਿ ਦੱਸਿਆ ਸੀਗਾ। ਹੁਣ ਉਹ ਸਪੈਸ਼ਲਿਸਟ ਪ੍ਰੋਪਰ ਦੇਖੋ। ਮੈਂ ਕਿਹਾ ਵੀ ਕੋਈ ਹੋਰ ਕਿਸੇ ਨੂੰ ਇੱਦਾਂ ਪ੍ਰੋਬਲਮ ਆਈ ਹੋਵੇ, ਵੀ ਕੀ ਹੋ ਸਕਦਾ ਇਹਦਾ, ਕੋਈ ਦੇਸੀ ਨੁਕਤਾ ਹੋਵੇ ਜਾਂ ਕੋਈ ਪਤਾ ਹੋਵੇ ਵੀ ਕੀ ਹੱਲ ਇਹਦਾ ਜੀ। ਜੀ ਆਪਾਂ ਪੁੱਛ ਲੈਂਦੇ ਹਾਂ, ਸੁਣਦੇ ਰਹੋ ਤੁਸੀਂ। ਹਾਂਜੀ ਠੀਕ ਆ ਭੈਣ ਜੀ। ਹਾਂਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਆਪਾਂ ਨਾ ਕਿਸੇ ਨਾਲ ਕੁਛ ਨਾ ਕੁਛ ਹੁੰਦਾ ਆ, ਅਤੇ ਕੋਈ ਨਾ ਕੋਈ ਇਹੋ ਜਿਹੀਆਂ, ਕੋਈ ਜ਼ਰੂਰੀ ਨਹੀਂ ਹੁੰਦਾ ਫੇਫੜੇ ਫੁੱਲਦੇ ਹੋਣ, ਹੋ ਵੀ ਸਕਦਾ ਕੋਈ ਪ੍ਰੋਬਲਮ ਹੋਵੇ, ਕੋਈ ਜ਼ਰੂਰੀ ਵੀ ਨਹੀਂ ਹੁੰਦੀ। ਪਰ ਆਪਣੇ ਓੜ ਪੋੜ ਕਰਦੇ ਰਹਿਣਾ ਚਾਹੀਦਾ, ਕੋਈ ਸਾਈਡ ਇਫੈਕਟ ਨਹੀਂ ਹੁੰਦੇ ਇਹਨਾਂ ਦੇ। ਬਸ ਐਕਸਰਸਾਈਜ਼ ਤੁਸੀਂ ਜ਼ਰੂਰ ਕਰਦੇ ਰਿਹਾ ਕਰੋ। ਅਗਲੇ ਕਾਲਰ ਨੇ ਸਾਡੇ ਹਰਨੇਕ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਚੱਲਦਾ ਜੀ। ਥੈਂਕ ਯੂ ਜੀ। ਲੋਕਾਂ ਨੂੰ ਜੀ। ਤੇ ਕੁਐਸਚਨ, ਬੱਚਾ ਵਾ 1.5 ਮਹੀਨੇ ਦਾ ਜੀ। ਹਾਂਜੀ, 1.5 ਪੌਣੇ 2 ਮਹੀਨੇ ਦਾ। ਉਹਦੇ ਨਾ ਗੈਸ ਬਹੁਤ ਬਣਦੀ ਆ, ਤੇ ਬਹੁਤ ਰੋਂਦਾ ਵੀ ਜਦੋਂ ਗੈਸ ਭਰ ਜਾਂਦੀ ਪੇਟ 'ਚ, ਪਤਾ ਨਹੀਂ ਦਰਦ ਹੁੰਦਾ ਉਹਦੇ। ਤੇ ਡਾਕਟਰਾਂ ਨੂੰ ਦਿਖਾਉਂਦੇ ਆ, ਉਹ ਕਹਿੰਦੇ ਵੀ ਠੀਕ ਆ, ਕੁਛ ਨਹੀਂ, ਵੀ ਗੈਸ ਨਹੀਂ ਬਣਦੀ ਮਾੜੀ ਮੋਟੀ। ਤੇ ਉਹ ਤਾਂ ਲਾਉਂਦੇ ਆ ਧੁੰਏ ਦੁਆਲੇ ਮਾੜੀ ਮੋਟੀ, ਉਹ ਕੀ ਹੁੰਦੀ ਆਪਣੇ ਹਿੰਗ, ਪਾਣੀ 'ਚ ਮਿਲਾ ਕੇ ਹਿੰਗ। ਹਾਂਜੀ ਹਾਂਜੀ।
ਤੇ ਉਹਦੇ ਨਾਲ ਮਾੜੀ ਮੋਟੀ ਰਾਹਤ ਜੀ ਮਿਲਦੀ ਆ, ਫਿਰ ਉਹ ਥੋੜੇ ਚਿਰ ਮਗਰ ਫਿਰ ਹੁੰਦਾ ਬਹੁਤ ਆ, ਫਿਰ ਜਦੋਂ ਦਰਦ ਹੁੰਦਾ ਉਹਨੂੰ ਮੇਰੇ ਨਾਲ। ਠੀਕ ਹੈ। ਇਹ ਤਾਂ ਕੋਈ ਹੋਵੇ ਤਾਂ ਉਹ ਇੰਨਾ ਰੋਂਦਾ, ਉਹਦੀਆਂ ਅੱਖਾਂ ਤਾਂ ਨਹੀਂ ਬਾਹਰ ਆ ਜਾਂਦੀਆਂ, ਇੰਨਾ ਰੋਂਦਾ ਹੈ? ਲਾਲ ਪੀਲਾ ਹੋ ਜਾਂਦਾ। ਠੀਕ ਹੈ, ਕੋਈ ਨਹੀਂ, ਡਾਕਟਰ ਨੂੰ ਕਹੋ ਇਹਦਾ ਹੋਰ ਵੀ ਬਹੁਤਾ ਕੁਛ ਚੈੱਕ ਕਰਨ ਵਾਲਾ ਹੁੰਦਾ ਹੈ ਨਿਆਣਿਆਂ ਦਾ, ਉਹ ਵੀ ਕਰਨਾ। ਇੱਕ ਬੱਚੇ ਨੂੰ ਮੈਂ ਜਾਣਦੀ ਹਾਂ, ਉਹ 1.5 ਮਹੀਨੇ ਤੋਂ ਲੈ ਕੇ 2 ਸਾਲ ਤੱਕ ਡਾਕਟਰ ਨੂੰ ਪਤਾ ਨਹੀਂ ਲੱਗਾ, ਹਰਨੀਆਂ ਸੀ ਉਹਦੇ। ਅੱਛਾ ਜੀ। ਹਾਂ, ਚੈੱਕ ਕਰ ਲੈਣ, ਵੈਸੇ ਰਿਮਾਈਂਡ ਕਰਾ ਦਿਓ ਡਾਕਟਰ ਨੂੰ, ਆਪਾਂ ਪੁੱਛ ਵੀ ਲੈਂਦੇ ਹਾਂ ਹੋਰ। ਹਾਂਜੀ ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਬੱਚਾ ਆ, ਪਤਾ ਹੀ ਨਹੀਂ ਲੱਗਦਾ ਉਹਦਾ। ਬਲਵੀਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਇੱਕ ਦੱਸਦੇ ਸੀ ਵੀ ਬੱਚੇ ਨੂੰ ਜਿੱਦਾਂ ਨੱਕ ਮੂੰਹ ਘੁੱਟ ਹੋਇਆ ਹੈ ਨਾ, ਹਾਂਜੀ, ਉਹ ਪਾਣੀ ਉਬਾਲ ਕੇ ਤੇ ਉਹਦੇ ਵਿੱਚ ਵੈਕਸ ਪਾ ਕੇ ਨਾ, ਜਿੱਦਾਂ ਉੱਪਰ ਕੱਪੜਾ ਦੇ ਕੇ ਉਹ ਜਿੱਦਾਂ ਭਾਫ ਲੈਣ। ਹਾਂਜੀ, ਭਾਫ ਲੈ ਕੇ ਤੇ 2 ਟਾਈਮ ਦੇਣ, ਟਕਾ ਸਵੇਰ ਨੂੰ, ਤੇ ਵੀ ਜਾਣੀ ਹਵਾ ਨਾ ਲੱਗੇ, ਥੋੜਾ ਜਿਹਾ ਫਿਰ ਭਾਫ ਦੇ ਕੇ ਤੇ ਮਗਰੋਂ ਮੂੰਹ ਤੇ ਕੱਪੜਾ ਹੀ ਰੱਖਣਾ ਥੋੜਾ ਕੁ ਚਿਰ। ਠੀਕ ਹੈ। ਤੇ ਉਹਦੇ ਨਾਲ ਬਹੁਤ ਛੇਤੀ ਖੁੱਲ ਜਾਂਦੀ। ਵਿੱਚ ਵੈਕਸ ਪਾ ਲੈਣ, ਜੇ ਨਹੀਂ ਵੈਕਸ ਕੋ ਹੈਗੇ ਜਵੈਣ ਵੀ ਪਾ ਸਕਦੇ ਆ। ਠੀਕ ਆ। ਉਹਦੀ ਭਾਫ ਲੈਣ ਤੇ ਏਦਾਂ ਹੋ ਜਾਂਦਾ। ਇੱਕ ਜਿਹੜੀ ਭੈਣ ਜੀ ਕਹਿੰਦੇ ਵੀ ਦਰਦ ਬਹੁਤ ਹੁੰਦਾ ਬੱਖੀ 'ਚ, ਹਾਂਜੀ, ਕੀ ਪਤਾ ਕੋਈ ਨਾੜ ਨੂੰ ਏਦਾਂ ਨੀਵੇਂ ਉੱਚੇ ਹੋਣ ਨਾਲ ਚੜ੍ਹ ਗਈ ਹੋਵੇ, ਹੈ ਨਾ? ਉਹ ਤਾਂ ਹਰ ਟਾਈਮ ਦੁਖਦੀ ਹੁੰਦੀ, ਉਹਨਾਂ ਦੀ ਕੱਛ 'ਚ ਦਰਦ ਹੁੰਦੀ ਕਦੀ ਕਦੀ। ਹਾਂਜੀ, ਮੇਰੇ ਵੀ ਏਦਾਂ ਹੋਈ ਸੀਗੀ, ਮੇਰੀ ਵੀ ਕਦੇ ਹਟ ਜਾਂਦੀ ਕਦੇ ਨਹੀਂ। ਤੇ ਉਹ ਜਿੱਦਾਂ ਉਹ ਵੀ ਭਾਫ ਦੇ ਕੇ ਦੇਖ ਲੈਣ, ਜਿੱਦਾਂ ਆਪਾਂ ਚੌਲਾਂ ਦੀ ਅੱਡੀ 'ਚ ਦੱਸਦੇ ਨਾ, ਉੱਥੇ ਵੀ ਦੇ ਸਕਦੇ ਆ। ਠੀਕ ਹੈ। ਉਹਨਾਂ ਵੀ ਬਹੁਤ ਛੇਤੀ ਆਰਾਮ ਆਉਂਦਾ ਭੈਣ ਜੀ। ਠੀਕ ਹੈ ਜੀ, ਠੀਕ ਹੈ। ਹਾਂਜੀ, ਬਹੁਤ ਬਹੁਤ ਤੁਹਾਡਾ ਥੈਂਕ ਯੂ। ਪ੍ਰੋਗਰਾਮ ਬਹੁਤ ਸੋਹਣੇ ਆਉਂਦੇ ਆ, ਦੱਸੀ ਜਾਂਦੇ ਆ ਦੁੱਖ ਦਾਰੂ ਸਾਰਿਆਂ ਦਾ। ਥੈਂਕ ਯੂ ਜੀ, ਥੈਂਕ ਯੂ। ਤੁਹਾਨੂੰ ਰੱਬ ਤੰਦਰੁਸਤੀ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਕਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਸਾਡੇ ਨੇਬਰ ਦੇ ਵਿੱਚ ਇੱਕ ਲੜਕਾ ਹੈਗਾ 21 ਸਾਲ ਦਾ ਨਾ, ਉਹਦੀ ਜਿੱਦਾਂ ਨਿਗਾਹ ਹੀ ਨਾ ਥੋੜੇ ਟਾਈਮ 'ਚ ਹੀ ਚਲੀ ਗਈ। ਜਿੱਦਾਂ ਨਿਗਾਹ ਉਹਦੀ ਬਹੁਤ ਘੱਟ ਗਈ, ਹੁਣ ਉਹਨੂੰ ਥੋੜਾ ਥੋੜਾ ਹੀ ਦਿਸਦਾ। ਅੱਛਾ। ਉਹ ਕਹਿੰਦਾ ਵੀ ਮੈਂ ਡਾਕਟਰ ਨੂੰ ਦਿਖਾਇਆ ਸੀ, ਉਹਨੂੰ ਕੋਈ ਬਿਮਾਰੀ ਆ, ਉਹਦਾ ਨਾਂ ਹੈਗਾ LHON। ਅੱਛਾ। ਪਤਾ ਨਹੀਂ ਹੁਣ ਇਹਦਾ ਮਤਲਬ ਕੀ ਆ। ਤੇ ਉਹ ਕਹਿੰਦਾ, ਮੈਂ ਕਿਹਾ ਜੀ ਚੱਲ ਮੈਂ ਪੁੱਛੂੰਗੀ ਬਈ ਉੱਥੇ ਰੇਡੀਓ ਵਾਲਿਆਂ ਨੂੰ। ਮੈਂ ਕਿਹਾ ਸ਼ਾਇਦ ਜੇ ਕਿਸੇ ਨੂੰ ਕੋਈ ਪ੍ਰੋਬਲਮ ਕਦੇ ਹੋਈ ਹੋਵੇ ਇੱਦਾਂ ਦੀ, ਜਾਂ ਕਈ ਵਾਰੀ ਦੱਸਦੇ ਹੁੰਦੇ ਆ ਆ ਜਿਹੜੇ ਬਾਅਦ ਦੇ ਵਿੱਚ ਕਾਲਰ ਆਉਂਦੇ ਹੁੰਦੇ ਨੇ। ਲੜਕਾ ਕਹਿੰਦਾ ਹਾਂਜੀ, ਕੀ ਪਤਾ ਉਹਨੂੰ ਕੋਈ ਇਹਦੇ ਬਾਰੇ ਪਤਾ ਹੋਵੇ, ਜ਼ਰੂਰ ਦੱਸਿਓ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਉਮਰ ਹਜੇ 21 ਸਾਲ, ਨਿਗਾਹ ਚਲੇ ਜਾਣੀ, ਪਤਾ ਨਹੀਂ ਕਿਹੋ ਜਿਹੀਆਂ ਭੈੜੀਆਂ ਬਿਮਾਰੀਆਂ ਆਈਆਂ ਆ। ਮਨਜੀਤ ਕੌਰ। ਹਾਂਜੀ, ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਤਾਂ ਬਹੁਤ ਵਧੀਆ ਚੱਲਦਾ ਆ। ਹੁਣ ਇੱਕ ਵੀਰ ਜੀ ਪੁੱਛ ਕੇ ਗਏ ਵੀ ਬਲੱਡ ਪ੍ਰੈਸ਼ਰ ਵੱਧਦਾ ਵਾ ਵਿਵਾਹ, ਤੇ ਉਹ ਨਾ ਸ਼ਿਕੰਦਰ ਲਿਆ ਕੇ ਉਹਦਾ ਰਸ ਵਿੱਚੇ ਪੱਤੇ ਪਾ ਕੇ ਉਹ ਵੀ ਪੀ ਸਕਦੇ। ਹੁਣ ਇਹ ਸ਼ਿਕੰਦਰ ਦਾ ਪਾਊਡਰ ਵੀ ਆਉਣ ਲੱਗ ਗਿਆ ਔਨਲਾਈਨ ਤੇ। ਠੀਕ ਆ। ਹਾਂਜੀ, ਉਹਦੇ ਨਾਲ ਜਾਣੀ ਦੀ ਮੈਂ ਵਰਤ ਰਿਹਾ ਵਾ। ਪਹਿਲਾਂ ਸ਼ਿਕੰਦਰ ਪੀਂਦੇ ਸੀ, ਬਲੱਡ ਪ੍ਰੈਸ਼ਰ ਦੀ ਗੱਲ ਕਰਦੇ ਨੇ? ਹਾਂਜੀ, ਬਲੱਡ ਪ੍ਰੈਸ਼ਰ ਵੱਧਦਾ ਜੀ, ਜਿਹਦਾ ਵੱਧਦਾ ਘਟਾਉਣ ਲਈ। ਠੀਕ ਆ। ਹਾਂਜੀ, ਤੇ ਨਹੀਂ ਸ਼ਿਕੰਦਰ ਦਾ ਪਾਣੀ ਪੀ ਲਓ ਕੱਢ ਕੇ ਜੂਸ, ਤੇ ਨਹੀਂ ਫਿਰ ਉਹ ਪਾਊਡਰ ਵੀ ਹੁਣ ਆਉਣ ਲੱਗ ਗਿਆ ਜੀ। ਤੇ ਇੱਕ ਅੱਗੇ ਪਿਛਲੀ ਵਾਰੀ ਕਿਸੇ ਨੇ ਕਿਹਾ ਸੀ ਵੀ ਮੇਰੇ ਸਿਰ 'ਚ ਫੈਂਸੀਆਂ ਨੇ ਤੇ ਕਾਰਵਾ ਵਾਈ ਫੈਂਸੀਆਂ ਹੁੰਦੀਆਂ ਨੇ ਖਰਾਬੀ ਜਾਣੀ। ਉਹ ਨਾ ਖੋਪੇ ਦੇ ਤੇਲ ਦੇ ਵਿੱਚ ਮੁਸ਼ਕ ਪਾ ਕੇ ਲਾਉਣ ਹਮੇਸ਼ਾ ਹੀ, ਜਿਵੇਂ ਨਹਾ ਕੇ ਜਦੋਂ ਲਾਉਣਾ ਉਹੀ ਤੇਲ ਲਾਵੇ ਸਿਰ 'ਚ, ਉਹਦੇ ਨਾਲ ਛੱਤ ਜਾਈ ਦੀ ਆਰਾਮ ਆਊਗਾ। ਇਹ ਨਹੀਂ ਵੀ 1-2 ਦਿਨ ਹੀ ਲਾਉਣਾ, 2-3 ਮਹੀਨੇ। ਹਾਂਜੀ, ਇੱਕ ਨੇ ਕਿਹਾ ਸੀ ਵੀ ਮੂੰਹ 'ਚ ਛਾਲੇ ਛੂਲੇ ਹੁੰਦੇ ਆ, ਛਾਲੇ ਹੋ ਜਾਂਦੇ, ਉਹ ਜੀ ਦੇਸੀ ਘਿਓ ਜਿਵੇਂ ਐਂ ਘੁੱਟ ਭਰ ਲਓ, ਚਾਹੇ ਕਿਵੇਂ ਵੀ ਕਰੋ, ਦੇਸੀ ਘਿਓ ਹੀ ਲਾਓ। ਛਾਲੇ ਹੁੰਦੇ ਜਿਵੇਂ ਮੂੰਹ ਪੱਕਿਆ ਤੇ ਜਲਿਆ ਹੋਵੇ ਤਾਂ ਉਹਦੇ ਤੇ ਵੀ ਦੇਸੀ ਘਿਓ ਹੀ ਲਾਈਏ ਤੇ ਜਦੇ ਹੀ ਆਰਾਮ ਆ ਜਾਂਦਾ। ਜਿਵੇਂ ਭਾਪ ਲੱਗ ਜੇ, ਉਹਨੂੰ ਜਦੇ ਹੀ ਦੇਸੀ ਘਿਓ ਨੂੰ ਝੱਸ ਲਓ, ਝੱਸੀ ਜਾਵੋ, ਉਹਨਾਂ ਚ ਜਿੰਨਾ ਚਿਰ ਮੱਚਦਾ ਤੇ ਆਰਾਮ ਆ ਜਾਂਦਾ। ਜੇ ਛਾਲਾ ਹੋ ਜੇ ਤਾਂ ਊਂਟ ਤੇ ਲਾਈ ਚੱਲੋ। ਹਾਂਜੀ, ਇਹ ਗੱਲਾਂ ਦੱਸਣੀ। ਚੰਗਾ ਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲਦਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਵੀ ਜੇ ਪੇਟ ਤੇ ਅਲਸਰ ਬਾਰੇ, ਵੀ ਅੱਗੇ ਵੀ ਕਿੰਨੀ ਵਾਰ ਦੱਸਿਆ ਵਾ ਵੀ ਦਹੀਂ ਦੇ ਵਿੱਚ ਜੇ ਆਪਾਂ ਕੇਲਾ ਪਾ ਕੇ ਖਾਂਦੇ ਹਾਂ, ਲੂਜ਼ ਮੋਸ਼ਨ ਵੀ ਹੁੰਦੇ ਆ, ਜਾਂ ਇਹਦੇ ਵਾਸਤੇ ਵੀ ਦਹੀਂ ਦੇ ਵਿੱਚ ਕੇਲਾ ਪਾਉਂਦੇ ਹਾਂ ਤਾਂ ਵੀ ਉਹਦੇ ਵਿੱਚ ਫਿਰ ਸ਼ਤਾਵਰ ਵੀ ਪਾ ਸਕਦੇ ਹਾਂ। ਮੈਂ ਪੁੱਛਣਾ ਸੀਗਾ। ਬਾਕੀ ਮਲੱਠੀ ਤੇ ਸੌਂਫ, ਇਲਾਇਚੀ, ਇਹ ਤਾਂ ਉਹ ਪਾ ਕੇ ਖਾਂਦੇ ਨੇ। ਫਿਰ ਉਹ ਪੁੱਛਦੇ ਸੀਗੇ ਕਿਸੇ ਦੇ ਹੈਗਾ ਇੱਥੇ
ਵੀ ਜੇ ਸ਼ਤਾਬਦੀ ਵੀ ਪਾ ਲਈਏ ਤੇ ਮੈਂ ਕਿਹਾ ਵੀ ਮੈਂ ਪੁੱਛ ਲੂੰਗੀ ਰੇਡੀਓ ਤੋਂ ਵੀ ਹੋਰ ਜ਼ਿਆਦਾ ਬੈਟਰ ਵੀ ਠੀਕ ਹੋ ਜਾਵੇ। ਭੈਣ ਭਾਈ ਕੋਈ ਦੱਸਣ ਜਗਦੀਪ ਭਾਜੀ ਜਾਂ ਪੌਲ ਚਾਲ ਜੀ, ਤੇ ਮੈਂ ਉਹਨਾਂ ਨੂੰ ਕਿਹਾ ਮੈਂ ਪੁੱਛ ਕੇ ਦੱਸੂਗੀ ਵੀ ਕੋਈ ਹੋਰ ਪ੍ਰੋਬਲਮ ਨਾ ਹੋ ਜਾਵੇ ਤੇ ਵੀ ਜਿਨ੍ਹਾਂ ਨੇ ਵਰਤਿਆ ਜੇ ਵਰਤਦੇ ਨੇ ਹਨਾ। ਜੀ 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 ਹਾਂਜੀ ਹਾਂਜੀ ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਜ਼ਰੂਰ ਦੱਸਿਓ ਜੀ। ਗਰਮੇਲ ਕੌਰ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਜੀ, ਜਿੱਦਾਂ ਬਲੱਡ ਪ੍ਰੈਸ਼ਰ ਥੋੜਾ ਜਿਹਾ ਹਾਈ ਰਹਿੰਦਾ, ਇੰਨਾ ਜ਼ਿਆਦਾ ਵੀ ਨਹੀਂਗਾ, 150 ਦੇ ਅੰਦਰ ਹੀ ਰਹਿੰਦਾ, ਤੇ ਪੈਰਾਂ ਤੇ ਬਹੁਤ ਸੋਜ ਆ, ਪੈਰਾਂ ਤੇ ਗਿੱਟਿਆਂ ਤੇ ਸੋਜ ਰਹਿੰਦੀ ਆ। ਤੇ ਇੱਕ ਪੁੱਛਣਾ ਸੀ ਬਈ ਹੋਰ ਤੇ ਉਹਨਾਂ ਦੇ ਜਿੱਦਾਂ ਪੈਰ ਸੜਦੇ ਬਹੁਤ ਆ ਤੇ ਅੱਡੀ ਦੁਖਦੀ ਆ। ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। BP ਤੋਂ ਤਾਂ ਵੈਸੇ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ, ਜਿਹੜੀਆਂ ਹੁਣ ਆਪਣੇ ਮਨਜੀਤ ਕੌਰ ਦੱਸ ਕੇ ਗਏ ਆ। ਬੀਟ ਜੂਸ, ਜਿਹੜੇ ਲਾਲ ਜਿਹੇ ਚੁਕੰਦਰ ਹੁੰਦੇ ਆ, ਆਪਾਂ ਸੈਲਡ ਦੇ ਵਿੱਚ ਖਾਂਦੇ ਆ, ਉਹਨਾਂ ਦਾ ਜੂਸ ਵੈਸੇ ਬਣਿਆ ਬਣਾਇਆ ਵੀ ਮਿਲਦਾ, ਪਰ ਜੇ ਆਪ ਬਣਾ ਲਓ ਤਾਂ ਬਹੁਤ ਵਧੀਆ। ਜਿਹੜੇ ਚੁਕੰਦਰ ਦਾ ਜੂਸ ਆਪ ਬਣਾਉਂਦੇ ਆ, ਜਿਨ੍ਹਾਂ ਦੇ ਬੀਜੇ ਹੋਏ ਆ, ਜੇ ਤੁਸੀਂ ਪੱਤਿਆਂ ਦਾ ਵੀ ਨਾ ਕੱਢ ਦਿਓ ਤਾਂ ਬਹੁਤ ਵਧੀਆ ਹੁੰਦਾ ਆ, ਉਹ ਤੁਹਾਡੇ ਲਈ ਬਹੁਤ ਵਧੀਆ। ਜਿਹਦੀ ਕਮਜ਼ੋਰੀ ਹੈਗੀ ਆ ਨਾ, ਉਹ ਵੀ ਚੱਕੀ ਜਾਂਦੀ ਆ, ਉਹ ਵੀ ਤੁਸੀਂ ਪੀ ਸਕਦੇ ਆ। ਤੁਸੀਂ ਤੁਹਾਡੇ ਪਿੱਛੇ ਕੋਈ ਬੋਲ ਰਿਹਾ ਸੀਗਾ, ਉਹਨਾਂ ਦੀਆਂ ਲੱਤਾਂ ਵੀ ਦੁਖਦੀਆਂ ਆ ਅਤੇ ਬਾਕੀ ਸੋਜ ਵੀ ਰਹਿੰਦੀ ਆ। ਉਹਨੇ ਟੋਨਿਕ ਵਾਟਰ ਦੱਸ ਕੇ ਗਏ ਆ ਆਸਟ੍ਰੇਲੀਆ ਵਾਲੇ ਕਿ ਉਹਨਾਂ ਨੂੰ ਇਹ ਪ੍ਰੋਬਲਮ ਸੀ, ਉਹਨੇ ਟੋਨਿਕ ਵਾਟਰ ਪੀਤਾ 1-2 ਹਫ਼ਤੇ ਤਾਂ ਉਹਨਾਂ ਨੂੰ ਆਰਾਮ ਆ ਗਿਆ। ਤੁਸੀਂ ਕੋਸ਼ਿਸ਼ ਕਰ ਸਕਦੇ ਹੋ, ਉਹਦਾ ਨੁਕਸਾਨ ਕੋਈ ਨਹੀਂ ਹੈਗਾ। ਇਹ ਜਿਹੜੀਆਂ ਲੱਤਾਂ ਵੀ ਦੁਖਦੀਆਂ, ਕੜੂਲਾਂ ਪੈਂਦੀਆਂ ਨਾ, ਨਿਕਲ ਜਾਂਦਾ ਆ ਸਾਰਾ ਕੁਛ। ਮਨਜੀਤ ਸਿੰਘ ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪਿਛਲੇ ਹਫ਼ਤੇ ਖਣੀ ਦੱਸਿਆ ਸੀ ਕਿਸੇ ਨੇ 50 ਗ੍ਰਾਮ ਕਾਲੀਆਂ ਮਿਰਚਾਂ, 50 ਗ੍ਰਾਮ ਮਗਾਂ ਤੇ 100 ਗ੍ਰਾਮ ਖਸਖਸ ਤੇ 150 ਗ੍ਰਾਮ ਨੱਕਾ, ਇਹ ਕਿੰਨਾ ਖਾਣਾ ਤੇ ਕਾਹਦੇ ਨਾਲ ਖਾਣਾ ਵਾ ਜੀ? ਤੇ ਇਹ ਉਹਨੇ ਦੱਸਿਆ ਸੀਗਾ ਵੀ ਤੁਸੀਂ ਇਹਨਾਂ ਨੂੰ ਕੁੱਟ ਲੈਣਾ, ਸੁੱਕੀਆਂ ਚੀਜ਼ਾਂ ਨੂੰ। ਹਾਂਜੀ ਕੁੱਟਿਆ, ਬਾਅਦ ਵਿੱਚ ਫਿਰ ਤੁਸੀਂ ਦੂਜੇ ਨੂੰ ਰਗੜ ਲੈਣਾ ਤੇ ਗੋਲੀਆਂ ਬਣਾਉਣੀਆਂ ਸੀ। ਅੱਛਾ ਗੋਲੀਆਂ ਬਣਾ ਕੇ ਹਾਲ ਦੀ ਘੜੀ ਜਿੰਨਾ ਚਿਰ ਤਾਂ ਕੋਈ ਨਹੀਂ ਦੱਸਦਾ, ਹੁਣ ਪਤਾ ਨਹੀਂ ਕਈ ਵਾਰ ਲਾਈਨ ਨਹੀਂ ਮਿਲਦੀ, ਉਸ ਵੇਲੇ ਤਾਂ ਤੁਸੀਂ 2 ਖਾਣੀਆਂ ਸ਼ੁਰੂ ਕਰ ਦਿਓ। ਇੰਨੇ ਕੁ ਦੇ ਵਿੱਚ ਕੁਛ ਨਹੀਂ ਹੋਣਾ ਬਾਹਲਾ ਨਾ, ਗੋਲੀ ਜਿੰਨੀ ਕੁ ਸੰਘ 'ਚ ਰੰਗਦੀ ਆ। ਹਾਂਜੀ ਤੇ ਇੱਕ ਹੋਰ ਜਿਹੜੇ ਭਾਈ ਸਾਹਿਬ ਹੁਣ ਕਹਿ ਰਹੇ ਸੀ, ਮੇਰੇ ਰਾਤ ਨੂੰ ਸੁੱਤਿਆਂ ਨੂੰ ਮਤਲਬ ਇੱਕਦਮ ਜਾਗ ਆ ਜਾਂਦੀ, ਸਾਹ ਬੰਦ ਹੋ ਜਾਂਦਾ, ਇਹ ਮੈਨੂੰ ਵੀ ਪ੍ਰੋਬਲਮ ਹੈਗੀ ਸੀਗੀ। ਪਰ ਇੱਕ ਤੇ ਉਹਨਾਂ ਨੂੰ ਕਹੋ ਸਿੱਧਾ ਸੌਣ, ਮਤਲਬ ਸਾਈਡ ਤੇ ਨਾ ਸੌਣ, ਸਿਰਹਾਣਾ ਰੱਖਣ ਆਪਣੇ ਸਿਰ ਥੱਲੇ, ਤੇ ਦੂਸਰਾ ਨੱਕ ਨੂੰ ਰਾਤ ਨੂੰ ਸੌਣ ਲੱਗਿਆ ਤੇਲ ਲਾਉਣ ਸਰੋਂ ਦਾ। ਠੀਕ ਆ। ਤੇ ਇਹਦੇ ਨਾਲ ਮੈਨੂੰ ਤੇ ਹੁਣ ਤਕਰੀਬਨ ਵਾਹਵਾ ਹੀ ਫਰਕ ਪੈ ਗਿਆ ਵਾ। ਤੇ ਇੱਕ ਸਾਡੇ ਹੋਰ ਰਿਲੇਟਿਵ ਆ, ਤੇ ਉਹਨਾਂ ਨੂੰ ਹੋ ਗਏ 4-5 ਦਿਨ ਅਲਰਜੀ ਹੋ ਜਾਂਦੀ ਆ, ਇੱਕਦਮ ਹੀ ਜਿੱਦਾਂ ਹੋ ਜਾਂਦੀ ਆ। ਕਦੀ ਤਾਂ ਉਹਨਾਂ ਦਾ ਮੂੰਹ ਸੁੱਜ ਜਾਂਦਾ ਵਾ, ਕਦੀ ਮਤਲਬ ਗਲ ਸੁੱਜ ਜਾਂਦਾ ਵਾ, ਕਦੀ ਬੁੱਲ, ਇੱਦਾਂ ਸਾਰੇ ਮਤਲਬ ਡਾਕਟਰ ਐਮਰਜੈਂਸੀ ਵੀ ਜਾਂਦੇ ਆ, ਐਮਰਜੈਂਸੀ ਵੀ ਜਾਂਦੇ ਆ, ਤੇ ਉਹ ਮਤਲਬ ਰਹਿੰਦੇ ਆ, ਉਹ ਤਾਂ ਘੰਟਾ-2 ਘੰਟਾ ਦਵਾ ਦਿੰਦੇ ਆ, ਤੇ ਫਿਰ ਉਹ ਮਤਲਬ ਉਦੋਂ ਠੀਕ ਰਹਿੰਦੇ, ਫਿਰ ਹੋ ਜਾਂਦੀ ਆ। ਉਹਦਾ ਕੋਈ ਹੋਇਆ ਤੇ ਦੱਸਿਓ। ਰੋਟੀ ਉਹ ਰੈਗੂਲਰਲੀ ਜੋ ਅੱਗੇ ਖਾਂਦੇ ਸੀ ਉਹ ਸੇਮ ਐਵਰੀਥਿੰਗ ਸੇਮ ਹੀ ਖਾ ਰਹੇ ਆ। ਪਤਾ ਨਹੀਂ ਉਹ 4 ਦਿਨ ਤੋਂ ਇਹਨਾਂ ਨੂੰ ਉਹ ਤਕਲੀਫ ਹੋ ਰਹੀ ਆ। ਐਲਰਜੀ ਪਤਾ ਨਹੀਂ ਕਦ ਤੋਂ ਹੁੰਦੀ ਆ ਨਾ। ਹਾਂਜੀ ਠੀਕ ਆ, ਬਸ ਉਹਨਾਂ ਨੂੰ ਰੋਟੀ ਵੀ ਛੱਡ ਲਓ, ਆਪਾਂ ਪੁੱਛ ਲੈਂਦੇ ਹਾਂ। ਓਕੇ ਭੈਣ ਜੀ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਅਸੀਂ ਸਾਰੀ ਜ਼ਿੰਦਗੀ ਜਿਹੜੀ ਚੀਜ਼ ਖਾਂਦੇ ਆ, ਕਈ ਵਾਰ ਉਹਦੇ ਤੋਂ ਐਲਰਜੀ ਹੋਣ ਲੱਗ ਪੈਂਦੀ ਆ, ਉਹ ਵੀ ਹੈਰਾਨਗੀ ਵਾਲੀ ਗੱਲ ਹੈ। ਬਲਵੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੇਰੇ ਆ ਨਾ ਹੱਥ ਹਿਲਦੇ ਆ, ਉੱਦਾਂ ਸਭ ਸਾਰਾ ਕੰਮ ਕਰਦੀ ਆ, ਜੇ ਕੋਈ ਚੀਜ਼ ਫੜਦੀ ਦਵਾ ਦਾ ਹਿੱਲਣ ਲੱਗ ਪੈਂਦੇ, ਫਿਰ ਜਿੱਦਾਂ ਡਿੱਗੇ ਪੈਣੀ ਹੁੰਦੀ ਆ। ਜੇ ਕੋਈ ਪ੍ਰੋਬਲਮ ਹੋਈ ਤਾਂ ਦੱਸਿਓ ਮੈਨੂੰ। ਜੇ ਤੁਸੀਂ ਮਤਲਬ ਕੰਮ ਜਿਹੜਾ ਕਰਦੇ ਹੋ ਠੀਕ ਹੁੰਦਾ, ਪਰ ਜਦੋਂ ਕੋਈ ਚੀਜ਼ ਉੱਦਾਂ ਚੱਕਣ ਲੱਗਦੇ ਉਹ ਡਿੱਗ ਜਾਂਦੀ। ਹਾਂਜੀ, ਡਿੱਗਣ ਨੂੰ ਕਰਦੀ ਆ, ਵੀ ਦਵਾ ਦਾ ਹਿੱਲਣ ਲੱਪਦੇ। ਚਾਹ ਵੀ ਜੇ ਚਮਚਾ ਚੱਕਦੀ ਆ, ਮੂੰਹ 'ਚ ਪਾਉਣ ਲੱਗਦੀ ਆ ਤਾਂ ਬੜੀ ਜਾਣੀ ਜ਼ੋਰ ਦੇ ਨਾਲ ਫੜ ਕੇ ਕਰਦੀ, ਮੂੰਹ ਦੇ ਕੋਲ ਜਾਂਦਾ ਤਾਂ ਹੱਥ ਪਾਉਂਦਾ ਨਹੀਂ ਜਵਾਨੀ ਮੂੰਹ 'ਚ ਹੱਥ, ਚਮਚਾ ਵੀ ਇੰਨੇ ਹੱਥ ਹਿਲਦੇ ਆ। ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਹਾਂਜੀ, ਜ਼ਰੂਰ ਜੀ, ਜ਼ਰੂਰ। ਸਤਿ ਸ਼੍ਰੀ ਅਕਾਲ। ਇੰਨੇ ਜਾਣੇ ਕੋਈ ਇਲਾਜ ਪਲੀਜ਼ ਜ਼ਰੂਰ ਦੱਸੋ। ਹਰਵੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ 2 ਚੀਜ਼ਾਂ ਦੱਸਣੀਆਂ। ਹਾਂਜੀ। ਇੱਕ ਤਾਂ ਹੈਗਾ 1 ਚਮਚਾ ਹਲਦੀ ਦਾ, ਇੱਕ ਉਹਦੇ ਸਾਬਤ ਨਿੰਬੂ ਪਾ ਲਓ, ਉਹ ਪਾ ਕੇ ਪਾਣੀ ਦੇ ਵਿੱਚ ਬੋਇਲ ਕਰੋ। ਜਦੋਂ ਪਾਣੀ ਅੱਧਾ ਰਹਿ ਗਿਆ, ਉਹ 3 ਕਿਸਮ ਦੇ ਰੋਗ ਖਤਮ ਕਰਦਾ ਜੀ। ਅੱਜ ਹੀ ਮੈਂ 100 ਸਾਲ ਪੁਰਾਣੀ ਕੋਈ ਵੈਦ ਦੀ ਦੁਕਾਨ ਆ, ਉਹਦੀ ਗੱਲਾਂ ਸੁਣਦਾ ਸੀਗਾ, ਉਹਨੇ ਇਹ ਚੀਜ਼ ਦੱਸੀ ਆ।
ਤੇ ਜਿਹੜਾ ਜਿਹਦੇ ਕਹਿੰਦੇ ਸੈੱਲ ਘਟਦੀ ਆ ਉਹਦੇ ਬਾਰੇ ਦੱਸਿਆ ਸੀ ਉਹਨਾਂ ਨੇ। ਪਪੀਤੇ ਦੇ ਪੱਤੇ, ਤੁਲਸੀ ਦੇ ਪੱਤੇ, ਨਿੰਮ ਦੇ ਪੱਤੇ ਤੇ 2 ਜਾਂ 3 ਕਾਲੀਆਂ ਮਿਰਚਾਂ ਤੇ 1 ਉਂਗਲ ਜਿੱਡੀ ਗਲੋ ਲੈ ਕੇ ਪਾਣੀ 'ਚ ਪਾ ਲਓ ਗਲਾਸ ਵਿੱਚ, ਉਹਨੂੰ ਉਬਾਲਣਾ ਤੇ ਉਹਨੂੰ ਫਿਰ ਪੀਣਾ ਤੁਸੀਂ। ਉਹਦੇ ਨਾਲ ਤੁਹਾਡੇ ਬਲੱਡ ਪ੍ਰੈਸ਼ਰ ਵੀ ਲੋ ਹੋ ਜਾਊਗਾ, ਤੁਹਾਡੀ ਸ਼ੂਗਰ ਵੀ ਲੋ ਹੋ ਜਾਊਗੀ, ਤੁਹਾਡੀ ਕੋਈ ਵੀ ਅੰਦਰਲੀ ਬਿਮਾਰੀ ਹੈ ਠੀਕ। ਜਿਹੜੇ ਆਪਣੇ ਸੈੱਲ ਘਟਦੇ ਆ ਉਹਦੇ ਨਾਲ ਸੈੱਲ ਪੂਰੇ ਹੋ ਜਾਣਗੇ ਆਪਦੇ ਆਪ ਹੀ। ਉਹ ਕਹਿੰਦਾ ਤੁਹਾਨੂੰ 5-7 ਦਿਨਾਂ 'ਚ ਹੀ ਪਤਾ ਲੱਗ ਜੂਗੀ ਇਹ ਕੀ ਹਾਲ ਚੱਲ ਰਿਹਾ। ਇੱਕ ਭੈਣ ਜਿਹੜੀ ਕਹਿੰਦੀ ਨਾ ਵੀ ਹੱਥ ਤੋਂ ਛੁੱਟ ਜਾਂਦਾ, ਇੱਕ ਬਜ਼ੁਰਗਾਂ ਨੇ ਵੀ ਕਿਹਾ ਸੀ ਹੱਥ ਤੋਂ ਛੁੱਟ ਜਾਂਦਾ, ਉਹਨਾਂ ਨੂੰ B6 ਵਿਟਾਮਿਨ B6 ਤੇ B12 ਇਹ ਦੋਨੇ ਗੋਲੀਆਂ ਮਿਕਸ ਕਰਕੇ ਮੇਰੇ ਆਪ ਦੇ ਹੱਥ ਇਸ ਤਰ੍ਹਾਂ ਹੋ ਗਏ ਸੀਗੇ ਕਿ ਕੋਈ ਚੀਜ਼ ਫੜਦੇ ਤੇ ਛੁੱਟ ਜਾਂਦੀ ਸੀ, ਬਿਲਕੁਲ ਠੀਕ ਹੋ ਗਈ। ਤੋ ਇਹ ਟਰਾਈ ਕਰੋ। B12 ਹਾਂਜੀ, B12 B6 ਦੋਨੇ ਇਕੱਠੀਆਂ ਮਿਲਾ ਕੇ ਹਾਂਜੀ ਠੀਕ ਹੈ। ਵਿਟਾਮਿਨ ਦੀ ਦੁਕਾਨ ਤੋਂ ਅੱਛੀ ਵਾਲੀ ਤੋਂ ਲੈਣ ਜਿਹੜੀ ਵਧੀਆ ਹੁੰਦੀ ਆ। ਹਾਂਜੀ ਹਾਂਜੀ ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ ਇਹ ਚੀਜ਼ਾਂ ਵਿਟਾਮਿਨਾਂ ਦਾ ਅਸੀਂ ਤਾਂ ਕੋਈ ਲਿਖਾ ਜੋਖਾ ਰੱਖਦੇ ਨਹੀਂ ਗੇ, ਲਾਗੇ ਛਾਗੇ ਵੀ ਹੋਈਏ ਵਿਟਾਮਿਨ ਆਪਾਂ ਲੈਂਦੇ ਨਹੀਂ ਗੇ। ਜਾਂ ਤੁਸੀਂ ਆ ਜਾਂ ਮੈਂ ਆ, ਕੋਈ ਲੈਂਦਾ ਹੋਊਗਾ, ਉਹ ਸਾਰੀ ਚੀਜ਼ ਵੀ ਨਹੀਂ ਹੁੰਦੀ ਕਿ ਸਾਰੇ ਨੇ ਲੈਂਦੇ ਵੀ ਹੋਣਗੇ ਥੋੜੇ। ਮਹਿੰਦਰ ਕੌਰ ਜੀ। ਹਾਂ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਚਿੱਟਾ ਮੋਤੀਆ ਮੇਰੇ ਹੈਗਾ, ਮੈਂ ਚਿੱਟਾ ਪਿਆਜ਼ ਦਾ ਰਸ ਵੀ ਪਾਉਂਦੀ ਰਹੀ ਹਾਂ, ਮੈਨੂੰ ਮਹੀਨਾ ਸਾਰਾ ਹੋ ਗਿਆ ਪਾਉਂਦੀ ਨੂੰ। ਤੇ ਕਿਸੇ ਭੈਣ ਨੇ ਦੱਸੀ ਸੀ ਵੀ ਇੱਕ ਚਿੱਟਾ ਪਿਆਜ਼ ਖਨੀ ਅਦਰਕ ਖਨੀ ਲਸਣ ਨਾ ਸੱਚ ਨਿੰਬੂ, ਇਹ ਨਹੀਂ ਮੈਨੂੰ ਪਤਾ ਲੱਗਿਆ ਵੀ ਕਿਸੇ ਨੇ ਸੀਟ ਬੈਠ ਤੇ ਦਿੱਤੀ ਸੀ ਵੀ ਇਹ ਪਾਏ ਤੇ ਚਿੱਟਾ ਮੋਤੀਆ ਚੱਕਿਆ ਜਾਂਦਾ। ਇਹਦੇ ਲਈ ਮੈਂ ਪੁੱਛਣਾ ਭੈਣ ਜੀ। ਠੀਕ ਆ, ਆਪਾਂ ਪੁੱਛ ਲੈਂਦੇ ਜੀ। ਹਾਂ ਵੀ ਮੈਨੂੰ ਸੋਰ ਨਹੀਂ ਹੈਗਾ, ਚਿੱਟਾ ਪਿਆਜ਼ ਤਾਂ ਮੈਂ ਪਾਉਣੀ, ਉਹ ਤਾਂ ਮੈਨੂੰ ਪਤਾ ਅੱਗੇ ਤੁਹਾਡੇ ਰੇਡੂਏ ਤੇ ਬੋਲਦੇ ਆ ਤੁਸੀਂ, ਉਹ ਮੈਂ ਪਾਉਣੀ ਆ ਇਕੱਲਾ ਹੀ ਚਿੱਟਾ ਪਿਆਜ਼। ਠੀਕ ਹੈ। ਹਾਂ ਹੋਰ ਮੈਨੂੰ ਦੱਸੋ ਭੈਣ ਜੀ, ਮੇਰੇ ਅੱਖਾਂ 'ਚ ਬਹੁਤ ਹੈਗਾ ਵਾ ਚਿੱਟਾ ਮੋਤੀਆ। ਠੀਕ ਆ ਓਕੇ ਭੈਣ ਜੀ, ਥੈਂਕ ਯੂ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਗਲੇ ਕੋਲ ਅਰਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪਿਛਲੀ ਵਾਰੀ ਵੀ ਬੋਲਿਆ ਸੀ ਕਿ ਮੇਰੀ ਭੈਣ ਮੈਨੂੰ ਦੱਸਿਆ ਨਹੀਂ ਅਜੇ, ਭਾਜੀ ਕਬੀਰ ਨੇ ਵੀ, ਮੇਰੀ ਭੈਣ ਦਾ ਪੋਤਰਾ ਤੇ ਉਹ ਪਚਲ ਜਿਹਾ ਹੋ ਜਾਂਦਾ, ਜਿੱਦਾਂ ਨੀਲਾ ਜਿਹਾ ਹੋ ਜਾਂਦਾ ਤੇ ਫਿਰ ਜਿੱਦਾਂ ਹੱਥ ਵੀ ਤੇ ਕਮਜ਼ੋਰ ਆ ਇੱਕ। ਤੇ ਇੱਕ ਸਾਡੇ ਰਿਸ਼ਤੇਦਾਰਾਂ 'ਚ ਉਹ ਕੁੜੀ ਨੂੰ ਨਾ ਰਸੌਲੀਆਂ ਨੇ ਤੇ ਉਹਦੇ ਬਾਰੇ ਵੀ ਨਹੀਂ ਦੱਸਿਆ। 28-29 ਸਾਲ ਦੀ ਆ। ਠੀਕ ਆ। ਤੇ ਉਹਦੇ ਬਾਰੇ ਭਾਜੀ ਜਗਬੀਰ ਹੀ ਦੱਸਣਗੇ, ਉਹਨਾਂ ਨੂੰ ਮੈਂ ਜ਼ਰੂਰ ਸੁਣੂਗੀ ਵੀਰਵਾਰ ਪ੍ਰੋਗਰਾਮ। ਤੇ ਇੱਕ ਨਾ ਸਾਡੀ ਮੇਰੀ ਪੋਤਰੀ ਆ ਤੇ ਉਹਦਾ ਨਾ 4 ਸਾਲ ਦੀ ਤੇ ਉਹ ਬਹੁਤ ਹੀ ਕਮਜ਼ੋਰ ਆ, ਲੱਗਦੀ ਜਿੱਦਾਂ 1.5 ਸਾਲ ਦੀ ਹੁੰਦੀ ਆ। ਤੇ ਉਹ ਇੱਕ ਦੁੱਧ ਕਿਸੇ ਨੇ ਦੱਸਿਆ ਸੀ ਪੀਣ ਵੱਲੋਂ, ਉਹਦਾ ਮਾੜਾ ਜਿਹਾ ਦੱਸ ਦੇਣਗੇ ਕੀ ਦੁੱਧ ਦਾ ਨਾਂ ਆ, ਵਾਲਮਾਰਟ ਚੋਂ ਫਿਰ ਮਿਲਦਾ ਕਿੱਥੋਂ ਮਿਲਦਾ? ਮੇਰੇ ਖਿਆਲ ਦੇ ਵਿੱਚ ਉਹਦੇ ਵਿੱਚ ਸਪੈਲਿੰਗ ਵੀ ਦੱਸੇ ਹੋਏ ਆ, 2 ਵੀਕ ਪਹਿਲਾਂ ਦਾ ਹੀ ਪ੍ਰੋਗਰਾਮ ਆ ਉਹ। ਹਾਂਜੀ ਹਾਂ ਠੀਕ ਹੈ। ਤੇ ਹਾਂਜੀ ਭੈਣ ਜੀ, ਚੰਗਾ ਭੈਣ ਜੀ, ਸਤਿ ਸ੍ਰੀ ਅਕਾਲ। ਬਹੁਤ ਲੋਕਾਂ ਨੂੰ ਆਰਾਮ ਵੀ ਆਉਂਦਾ, ਬਹੁਤ ਸਾਨੂੰ ਵੀ ਆਰਾਮ ਆਉਂਦਾ ਬਹੁਤ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੋਸ਼ਿਸ਼ ਕਰਿਆ ਕਰੋ ਕਿ ਇੱਕ ਕਾਪੀ ਲਾ ਲਓ ਤੁਸੀਂ ਤੇ ਰੇਡੀਓ ਦੇ ਲਾਗੇ ਰੱਖ ਲਓ। ਪ੍ਰੋਗਰਾਮ ਤਾਂ ਰੇਡੀਓ 'ਤੇ ਆਉਂਦਾ, ਜੇ ਤੁਸੀਂ ਕਾਰ 'ਚ ਹੀ ਸੁਣਦੇ ਆ ਤਾਂ ਕਾਰ ਦੇ ਵਿੱਚ ਹੀ ਰੱਖ ਲਓ। ਤੇ ਉੱਥੇ ਪਲੀਜ਼ ਥੋੜ੍ਹੀ ਬਹੁਤੀ ਚੀਜ਼ ਆ ਉਹ ਲਿਖ ਜ਼ਰੂਰ ਲਿਆ ਕਰੋ। ਉਹਦਾ ਨਾਂ ਵੀ ਦੱਸਿਆ ਸੀਗਾ, ਸਪੈਲਿੰਗ ਵੀ ਦੱਸੇ ਸੀ। ਉਹ ਤੇ ਆਮ ਜਿਹੜੇ ਬਜ਼ੁਰਗ ਆ ਵੈਸੇ ਉਹਨਾਂ ਨੂੰ ਜ਼ਿਆਦਾ ਦਿੰਦੇ ਆ, ਕਮਜ਼ੋਰ ਵਾਲਿਆਂ ਨੂੰ ਬਹੁਤ ਜ਼ਿਆਦਾ ਦਿੰਦੇ ਆ ਇਹ। ਜਸਮੇਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਉਹ ਕਹਿੰਦੇ ਸੀ ਨਾ ਬੱਚਾ 1.5 ਮਹੀਨੇ ਦਾ ਤਾਂ ਉਹਦੇ ਗੈਸ ਬਹੁਤ ਹੁੰਦੀ ਹੈ। ਹਾਂਜੀ ਇਹ ਸਾਡੇ ਵੀ ਉਹ ਬੇਟੀ ਦੇ ਹੁੰਦੀ ਸੀਗੀ, ਭਤੀਜੀ ਮੇਰੀ ਦੇ। ਤੇ ਇਹ ਅਸੀਂ ਉਹਨੂੰ ਐਮਰਜੈਂਸੀ ਵੀ ਲੈ ਕੇ ਜਾਂਦੇ ਸੀ, ਪਰ ਉਹ ਕਹਿੰਦੇ ਸੀ ਡਾਕਟਰ ਤੇ 6 ਮਹੀਨਿਆਂ ਦੇ ਬਾਅਦ ਆਪੇ ਠੀਕ ਹੁੰਦੀ ਹੈ। ਅੱਛਾ। ਉਹ ਬਹੁਤ ਰੋਂਦੀ ਹੁੰਦੀ ਸੀ। ਅਸੀਂ ਕਦੀ ਉਹਨੂੰ ਜਿਵੇਂ ਆਪਾਂ ਇੰਡੀਆ ਕੱਪੜੇ ਦੇ ਵਿੱਚ ਪਾ ਕੇ ਹਿਲਾਉਂਦੇ, ਉਹ ਕਦੀ ਕੁਝ, ਕਦੀ ਰਾਤ ਨੂੰ ਲੈ ਕੇ ਫਿਰ ਭੱਜ ਜਾਣਾ। ਪਰ ਫਿਰ ਉਹ ਬਾਅਦ 'ਚ ਫਿਰ ਐਵੇਂ ਠੀਕ ਹੋ ਗਿਆ। ਧੁੰਨੀ ਦੇ ਲਾਗੇ ਵੀ ਬਹੁਤ ਕੁਛ ਲਾਉਣਾ, ਸੇਕ ਵੀ ਦੇਣਾ ਉਹਨੂੰ, ਤਾਂ ਫਿਰ ਐਵੇਂ ਉਹ ਠੀਕ ਹੋਈ ਬਾਅਦ ਦੇ ਵਿੱਚ। ਠੀਕ ਹੈ। ਹਾਂਜੀ। ਤੇ ਇੱਕ ਜਿਹੜੇ ਉਹ ਸ਼ੂਗਰ ਤੇ ਉਹਦਾ ਕਹਿੰਦੇ ਨਾ ਬਹੁਤ ਜ਼ਿਆਦਾ ਸ਼ੂਗਰ ਤੇ ਬਲੱਡ ਪ੍ਰੈਸ਼ਰ। ਹਾਂਜੀ ਆਲੂ ਤੇ ਚੌਲ ਤੇ ਆਟਾ, ਇਹ 3 ਚੀਜ਼ਾਂ ਜ਼ਰੂਰੀ ਛੱਡ ਦੇਣ, ਬਿਲਕੁਲ ਖਾਣੀਆਂ। ਠੀਕ ਆ। ਤੇ ਆਪਣਾ ਮਿਰਚ ਵਗੈਰਾ ਜਾਂ ਮੱਕੀ ਦੀ ਰੋਟੀ ਜਾਂ ਹੋਰ ਚੀਜ਼ਾਂ ਐਵੇਂ ਖਾਣ ਤੇ ਬਿਲਕੁਲ ਠੀਕ ਹੋ ਜੂ ਨੋਰਮਲ। ਹਾਂਜੀ ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ। ਜਸਵੀਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਤੰਜ ਆ ਗਈ ਸੀ ਢੂਈ ਨੂੰ, ਜਿੱਦਾਂ 2 ਵੀਕਾਂ ਹੋਈਆਂ, ਉਹਦਾ ਥੋੜ੍ਹੀ ਐਕਸਰਸਾਈਜ਼ ਕਰਨਾ ਠੀਕ ਹੋ ਗਈ। ਤੇ ਹੁਣ ਮੇਰੀ ਲੱਤਾਂ ਦੀਆਂ ਨਾੜਾਂ ਬਹੁਤ ਚੜ੍ਹਦੀਆਂ ਜਿੱਦਾਂ। ਪਾਣੀ ਕਿੰਨਾ ਪੀਂਦੇ ਆ?
ਪਾਣੀ ਤਾਂ ਮੈਂ ਬਹੁਤ ਪੀਂਦੀ ਹਾਂ ਦਿਨ ਨੂੰ, ਸਾਰਾ ਦਿਨ ਬੋਤਲ 'ਚ ਪਾ ਕੇ ਰੱਖਿਆ ਸੀ ਕਾਊਂਟਰ 'ਤੇ, ਤੁਰੀ ਫਿਰਦੀ ਪੀ ਲੈਂਦੀ ਹਾਂ ਜਿੱਦਾਂ। ਅੱਛਾ ਠੀਕ ਹੈ। ਤੇ ਪਹਿਲਾਂ ਨਹੀਂ ਸੀ ਆ, ਪਤਾ ਨਹੀਂ ਨਾੜਾਂ ਨਾ ਹੋ ਗਏ ਆਹ ਜਨਾ, ਆਪਾਂ ਦੋਹਾਂ ਲੱਤਾਂ ਇਕੱਠੀਆਂ ਹੀ ਹੋ ਜਾਂਦੀਆਂ ਰਾਤ ਨੂੰ, ਬਹੁਤ ਚੜ੍ਹਦੀਆਂ ਜਿੱਦਾਂ। ਠੀਕ ਹੈ। ਇੱਕ ਭੈਣ ਜੀ ਮੇਰੇ ਪੈਰ 'ਚ ਭੌਰੀ ਹੋਈ ਨੂੰ ਸਾਲ ਹੋ ਗਿਆ, ਤੇ ਮੈਂ ਡਾਕਟਰ ਦੇ ਗਈ ਸੀ, ਉਹਨੇ ਉੱਪਰੋਂ ਕੱਟ ਦਿੱਤੀ, ਉਹ ਦੁਬਾਰਾ ਹੁਣ ਫੇਰ ਹਰੀ ਹੋ ਗਈ ਆ, ਫੇਰ ਦੁਖਦੀ ਆ। ਮੈਂ ਕੀ ਬੰਨਾ ਉੱਥੇ, ਦੱਸੋ ਭੈਣ ਭਰਾ ਮੇਰੀ। ਚਲੋ ਪੁੱਛ ਲੈਂਦੇ ਆਪਾਂ। ਓਕੇ ਭੈਣ ਜੀ, ਥੈਂਕ ਯੂ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ। ਜਿਹੜੀਆਂ ਤੁਹਾਡੀਆਂ ਨਾੜਾਂ ਚੜ੍ਹਦੀਆਂ ਨਾ, ਇਹ ਇੱਕ ਪਾਣੀ ਜਿਹੜਾ ਹੁੰਦਾ, ਪਾਣੀ ਤੇ ਪਾਣੀ ਹੁੰਦਾ, ਇੱਕ ਟੋਨਿਕ ਵਾਟਰ ਹੁੰਦਾ ਸਟੋਰ ਦੇ ਵਿੱਚ, ਉਹ ਮਿਲਦਾ ਆ, ਉਹ ਪੀਤਾ ਉਹ ਨਹੀਂ, ਉਹਦੇ ਨਾਲ ਉਹਨਾਂ ਦੀਆਂ ਨਾੜਾਂ ਚੜ੍ਹਨੀਆਂ ਵੀ ਹਟ ਗਈਆਂ ਅਤੇ ਬੋਡੀ ਦੇ ਵਿੱਚ ਸੋਜ ਸੀਗੀ, ਉਹ ਸੋਜ ਵੀ ਹਟ ਗਈ। ਸੋ ਅਗਲੇ ਕਾਲਰ ਨੇ ਬਲਵਿੰਦਰ। ਰਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਭੈਣ ਜੀ, ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਕਰਦੀ ਹੁੰਦੀ ਹਾਂ, ਤੇ ਤੁਹਾਡਾ ਪ੍ਰੋਗਰਾਮ ਸੁਣੀ ਦਾ ਬਹੁਤ ਚੰਗਾ ਹੈ। ਸਾਰੇ ਕੰਮ ਕਰਕੇ ਵੀ ਮੈਂ ਦੇਖਦੀ, ਜਿਹੜੇ ਮੈਨੂੰ ਦੱਸ ਪਤਾ ਲੱਗਦਾ, ਸਮਝ ਆਉਂਦੀ। ਭੈਣ ਜੀ ਅਸੀਂ ਡਾਕਟਰ ਦੇ ਗਏ ਸੀਗੇ, ਹੁਣ ਫਿਰ ਉਹਨਾਂ ਨੇ ਸੱਦਿਆ ਸੀਗਾ ਪੇਟ ਵਾਲਿਆਂ ਨੇ, ਤੇ ਇੰਡੋਸਕੋਪੀ ਕੀਤੀ ਸੀ ਅੱਗੇ ਉਹਨਾਂ ਨੇ ਮੇਰੀ। ਤੇ ਉਦੋਂ ਉਹਨਾਂ ਨੇ ਹੁਣ ਉਹ ਕਹਿੰਦੇ, ਹੁਣ ਕੱਲ੍ਹ ਫਿਰ ਉਹਨਾਂ ਨੇ ਬੁਲਾਇਆ ਸੀ ਸਾਨੂੰ, ਤੇ ਕਹਿੰਦੇ ਸੀ ਦੁਬਾਰਾ ਚੈੱਕ ਕਰਕੇ ਦੇ ਦੇ, ਤੇ ਉਹ ਕਹਿੰਦੇ ਇੰਫਲਾਮੇਸ਼ਨ ਆ ਦੋਨੇ ਡਾਕਟਰ ਕਹਿੰਦੇ, ਹੱਡੀਆਂ ਵਾਲਾ ਵੀ ਤੇ ਉਹ ਜਿਹੜਾ ਹੈਗਾ ਪੇਟ ਵਾਲਾ, ਜਿਹੜਾ ਥਰੈਟਸ ਵਾਲਾ ਨਾ, ਗਠੀਏ ਵਾਲਾ ਕਹਿੰਦੇ, ਉਹ ਡਾਕਟਰ ਵੀ ਇੱਦਾਂ ਹੀ ਕਹਿੰਦਾ ਵੀ ਇੰਫਲਾਮੇਸ਼ਨ ਹੈ, ਇਹ ਵੀ ਕਹਿੰਦਾ ਇੰਫਲਾਮੇਸ਼ਨ ਆ, ਤੇ ਇਹਦਾ ਕੋਈ ਇਲਾਜ ਹੋਵੇ ਤਾਂ ਮੈਨੂੰ ਕੋਈ ਦੱਸਿਓ। ਉਹ ਤਾਂ ਕਹਿੰਦਾ ਵੀ ਜੇ ਤੁਸੀਂ ਟੀਕਾ ਲਵਾਉਣਾ, ਇਹ ਦਵਾਈਆਂ ਜਿਹੜੀਆਂ ਬੰਦ ਕਰਨੀਆਂ ਤੁਸੀਂ, ਤੇ ਬੰਦ ਹੋਣੀਆਂ ਨਹੀਂ ਹੈਗੀਆਂ। ਜੇ ਤੁਸੀਂ ਦੋਨੇ ਬੰਦ ਕਰਦੇ, ਸਾਰੀਆਂ ਦਵਾਈਆਂ ਇਹ ਕਰ ਦਿੰਦੇ ਆ, ਤੇ ਫਿਰ ਤੁਸੀਂ ਇੱਕ ਟੀਕਾ ਲਾਇਆ ਕਰੋ 2 ਹਫ਼ਤਿਆਂ ਬਾਅਦ, ਤੇ ਢਿੱਡ ਦੇ ਵਿੱਚ ਪੱਟ 'ਚ ਗੱਲ ਕਰਦੇ ਸੀ, ਤੇ ਕਹਿੰਦੇ ਉਹ ਲਵਾ ਲਿਓ, ਤੇ ਫਿਰ ਆ ਜਿਹੜੀ ਸਾਨੂੰ ਪ੍ਰੋਬਲਮ ਪੈਂਦੀ ਹੈ ਇੰਫਲਾਮੇਸ਼ਨ ਦੀ, ਇਹ ਠੀਕ ਹੋ ਜਾਣੀ ਹੈ। ਤੇ ਦਵਾਈ ਉਹ ਦੇਈ ਜਾਂਦੇ ਆ, ਜਾਣੀ 4 ਗੋਲੀਆਂ ਮੈਂ ਉਹ ਖਾਂਦੀ ਹਾਂ, ਤੇ ਬਾਕੀ ਉਹਦੀਆਂ ਗਠੀਏ ਦੀਆਂ ਖਾਂਦੀ ਹਾਂ। ਮੈਨੂੰ ਇਹ ਸਮਝ ਨਹੀਂ ਮੈਂ ਕੀ ਕਰਾਂ। ਉਹ ਕਹਿੰਦਾ ਉਹਦੇ ਕਰਕੇ ਵੀ ਪੇਟ ਖਰਾਬ ਹੁੰਦਾ। ਅੱਛਾ ਹਾਂਜੀ, ਕਹਿੰਦਾ ਸਰੀਰ ਇਹਦੇ ਵਿੱਚ ਬਣਦੀ ਹੈ ਇੰਫਲਾਮੇਸ਼ਨ। ਦੱਸੋ ਮੈਨੂੰ ਕੋਈ ਹੈਗਾ ਭੈਣ ਭਾਜੀ ਹੁਣੀ ਕੋਈ ਦੱਸਣ ਨਾ, ਕੋਈ ਗੱਲਬਾਤ ਮੈਨੂੰ ਸਮਝ ਆਵੇ, ਇੱਕ ਦੂਜੇ ਨੁਕਤੇ ਨਾਲ ਹੀ ਆਪਣਾ ਠੀਕ ਹੋ ਜਾਵੇ। ਠੀਕ ਹੈ ਜੀ। ਹਾਂਜੀ, ਬਾਕੀ ਤਾਂ ਮੈਂ ਓੜ ਜੋ ਵੀ ਤੁਸੀਂ ਦੱਸਦੇ ਆ ਮੈਂ ਕਰਦੀ ਰਹਿੰਦੀ ਹਾਂ, ਪਰ ਰੱਟੀਆਂ ਲੱਗ ਜਾਂਦੀਆਂ, ਜਿੱਦਾਂ ਹੁਣ ਦਵਾਈ ਨਾਲ ਛੱਡ ਦੇਣੀ ਆ, ਕਹਿੰਦੇ ਸੀ ਹੁਣ ਖਾਣੀ ਨਹੀਂ, ਤਾਂ ਫਿਰ ਉਹਦੇ ਪੇਟ ਸਾਫ਼ ਹੀ ਹੋਈ ਜਾਣਾ, ਜਾਣੀ ਪੇਟ ਸਾਫ਼ ਰਹਿਣਾ। ਠੀਕ ਹੈ। ਹਾਂਜੀ, ਹੋਰ ਭੈਣ ਜੀ ਬਾਕੀ ਠੀਕ ਹੈ ਸਭ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ, ਬਹੁਤ ਚੰਗਾ ਲੱਗਦਾ ਸਾਨੂੰ। ਅਸੀਂ ਕਈ ਕੰਮ ਕਰਦੇ ਹਾਂ, ਸਾਰੇ ਆਪਾਂ ਕਰਦੇ ਹਾਂ, ਬਾਕੀ ਹੋਰ ਮੈਂ ਦੱਸਦੇ ਹਾਂ ਸਾਰਿਆਂ ਨੂੰ। ਥੈਂਕ ਯੂ ਭੈਣ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ ਜੀ। ਸਰੋਤਿਓ ਤੁਸੀਂ ਪੁੱਛਦੇ ਵੀ ਹੋ, ਦੱਸਦੇ ਵੀ ਆ, ਇਹਨਾਂ ਦੇ ਬੋਡੀ ਦੇ ਵਿੱਚ ਇਨਫਲੇਮੇਸ਼ਨ ਬਹੁਤ ਆ। ਬਸ ਦੱਸਦੇ ਤਾਂ ਹੁੰਦੇ ਆ ਕਈ ਵਾਰੀ ਵੀ ਤੁਸੀਂ ਆਮ ਓੜ ਪੋੜ ਜਿਹਾ ਕਰਦੇ ਰਹੋ, ਅਸਵਗੰਧਾ ਵਗੈਰਾ ਹੋ ਗਿਆ, ਉਹਦੇ ਨਾਲ ਤੁਲਸੀ ਹੋ ਗਈ, ਇਹ ਚੀਜ਼ਾਂ ਲੈਂਦੇ ਲੁੰਦੇ ਰਹੋ, ਤਾਂ ਕਈ ਵਾਰੀ ਇਹ ਚੀਜ਼ਾਂ ਤੋਂ ਆਪਾਂ ਛੁਟਕਾਰਾ ਪਾ ਸਕਦੇ। ਹੋਰ ਵੀ ਚੀਜ਼ਾਂ ਹੋਣਗੀਆਂ, ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ, ਪਰ ਆਪਾਂ ਇੱਕ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਇਲਾਜ ਪੁੱਛਣਾ ਆ, ਕੋਈ ਇਲਾਜ ਤੁਸੀਂ ਦੱਸਣਾ ਆ, ਪੁੱਛ ਦੱਸ ਸਕਦੇ ਹਾਂ, ਕਾਲ ਕਰ ਸਕਦੇ ਹਾਂ। ਜਿਹੜੀਆਂ ਬਿਮਾਰੀਆਂ ਪੁੱਛੀਆਂ ਗਈਆਂ, ਆਮ ਹੀ ਬਿਮਾਰੀਆਂ ਆ ਜੀ, ਜਿਹੜੀਆਂ ਆਪਾਂ ਸੁਣਦੇ ਹੁਣ, ਗਠੀਆ, ਸ਼ੂਗਰ ਅਤੇ ਬਲੱਡ ਪ੍ਰੈਸ਼ਰ, ਇਹ ਆਮ ਹੀ ਹੋ ਗਿਆ ਹੁਣ ਬਹੁਤੇ ਲੋਕਾਂ ਨੂੰ। ਇਹਦਾ ਵੀ ਇਲਾਜ ਹੈ, ਜਿਹਦੇ ਕੋਲ ਵੀ ਹੁੰਦਾ ਜ਼ਰੂਰ ਦੱਸਿਆ ਕਰੋ। ਆਉਂਦੇ ਹਾਂ ਇੱਕ ਬ੍ਰੇਕ ਲੈ ਕੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗੁਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ ਜੀ, ਜਿਨ੍ਹਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਤੁਸੀਂ ਆਯੁਰਵੈਦਿਕ ਦੀ ਜਾਂ ਤੁਸੀਂ ਹੋਮੋਪੈਥੀ ਦੀ ਜਾਣਕਾਰੀ ਲੈ ਸਕਦੇ ਹੋ। ਸਟੂਡੀਓ ਦਾ ਫੋਨ ਨੰਬਰ 4082725200 408-272 5200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਕੋਈ ਵੀ ਇਲਾਜ ਦੱਸਣਾ ਆ ਜਾਂ ਤੁਸੀਂ ਕੁਝ ਪੁੱਛਣਾ ਆ, ਪੁੱਛ ਸਕਦੇ ਆ। ਕੇਵਲ ਸਿੰਘ ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਦੇਖੋ ਮੈਂ ਦੱਸਣ ਲੱਗਾ ਆ, ਜਿਹੜੇ ਬੰਦੇ ਨੇ ਉਹਦੇ ਸਾਹ ਦੀ ਪ੍ਰੋਬਲਮ ਸੀਗੀ, ਸਾਹ ਰੁਕਦਾ ਹੈ ਨਾ, ਉਹਦੇ ਵਾਸਤੇ ਕਾਰਡ ਲੀਵਰ ਮੱਛੀ ਦਾ ਤੇਲ ਦਿਨ 'ਚ 3 ਚਮਚੇ, ਰੋਟੀ ਦੇ ਬਾਅਦ 1 ਚਮਚਾ ਲੈਣਾ ਚਾਹੀਦਾ ਆ। ਇਹ ਆਮ ਵਾਲਮਾਰਟ ਤੋਂ ਜਾਂ ਮਤਲਬ ਕਿਸੇ ਕਈ ਜਗ੍ਹਾ ਤੋਂ ਮਿਲ ਜਾਂਦਾ। ਹਾਂਜੀ ਹਾਂਜੀ, ਇਹ ਬੜਾ ਜ਼ਰੂਰੀ ਆ। ਦੂਜੀ ਗੱਲ ਹੈ ਕਿ ਜਿਹੜੀਆਂ ਮੋਟੀਆਂ ਇਲਾਇਚੀਆਂ ਹੁੰਦੀਆਂ, ਉਹਨੂੰ ਬੋਇਲ ਕਰਕੇ ਇੱਕ ਜਿਹੜੀ ਬੋਤਲ ਹੁੰਦੀ ਆ ਜੂਸ ਪੀਣ ਵਾਲੀ, ਏਡੀ ਭਰ ਲੈਣੀ ਚਾਹੀਦੀ ਹੈ ਰੋਜ਼।
2-3 ਵਾਰੀ ਅੱਧਾ ਕੱਪ ਪੀਣਾ ਚਾਹੀਦਾ ਆ ਮੋਟੀਆਂ ਇਲਾਇਚੀਆਂ ਵਾਲਾ ਪਾਣੀ। ਇਹਦੇ ਨਾਲ ਕਾਫੀ ਠੀਕ ਹੋਊਗਾ। 1 ਚਮਚਾ ਸ਼ਹਿਦ ਦਾ ਰਾਤ ਨੂੰ ਮੰਨ ਲਓ ਜ਼ਰੂਰ ਦੁੱਧ ਦੇ ਨਾਲ ਲੈਣਾ ਚਾਹੀਦਾ। ਦੁੱਧ ਵਿੱਚ ਮੋਟੀ ਇਲਾਇਚੀ ਦੂਜੀਆਂ ਇਲਾਇਚੀਆਂ ਪਾ ਕੇ ਪੀਣਾ ਚਾਹੀਦਾ। ਉਹਦੇ ਨਾਲ ਇਹ ਠੀਕ ਹੋ ਜਾਊਗਾ। ਮੈਨੂੰ ਵੀ ਕਿਸੇ ਵੇਲੇ ਹੋ ਗਈ ਸੀ ਟਰਬਲ, ਇਹ ਕੀਤਾ ਸੀ ਠੀਕ ਹੋ ਗਿਆ ਸੀਗਾ। ਹਾਂਜੀ, ਇੱਕ ਹੋਰ ਰੈਮਡੀ ਆ ਜਿਹੜੀ ਇੱਕ ਬੀਬੀ ਕਹਿੰਦੀ ਆ ਮੇਰੇ ਬੱਚਿਆਂ ਦੀ ਨਿਗਾਹ ਕਮਜ਼ੋਰ ਹੋ ਗਈ ਆ, ਉਹਦੇ ਬਾਰੇ ਦੱਸਣ ਲੱਗਾ ਜੀ। ਹੈਲੋ ਜੀ ਜੀ। ਉਹ ਇਹ ਹੈਗਾ ਜਿਹੜੇ ਸ਼ਰੀਂਹ ਹੁੰਦੇ ਨਾ, ਸ਼ਰੀਂਹ ਦੇ ਪੱਤੇ ਜਿਹੜੇ ਨਵੇਂ ਉਗਦੇ ਆ, ਨਵੇਂ ਤਾਜ਼ੇ ਹੁੰਦੇ ਆ, ਮਤਲਬ ਉਹ ਤੋੜ ਕੇ ਕੋਈ 2-3 ਮੁੱਠਾਂ ਲੈ ਕੇ ਉਹਨੂੰ ਘੋਟਣਾ ਆ। ਉਹਦੇ ਵਿੱਚ ਚਿੱਟਾ ਸੁਰਮਾ ਪਾ ਕੇ ਘੋਟਣਾ। ਵਿੱਚ ਉਹਦੇ ਵਿੱਚ ਜਿਹੜਾ ਮਤਲਬ ਕਿ ਗੁਲਾਬ ਦੇ ਅਰਕ ਨਾਲ ਚਮਚਾ ਪਾ ਕੇ 11 ਕੁ ਦਿਨ ਉਹਨੂੰ ਘੋਟਣਾ ਆ। ਉਹ ਜਿਹੜਾ ਸ਼ਹਿਦ ਹੈ ਅੱਖਾਂ 'ਚ ਪਾਓਗੇ ਤੁਹਾਡੀ ਨਿਗਾਹ ਵੀ ਠੀਕ ਹੋ ਜਾਂਦੀ ਆ। ਜੇ ਕਿਸੇ ਦੀ ਅੱਖ 'ਚ ਫੋਲਾ ਹੋ ਜਾਵੇ ਤਾਂ ਉਹ ਵੀ ਠੀਕ ਹੋ ਜਾਂਦਾ। ਇਹ ਤਜਰਬਾ ਕੀਤਾ ਹੋਇਆ ਤਾਂ ਮੈਂ ਦੱਸ ਰਿਹਾ, ਵੈਸੇ ਜ਼ਬਾਨੀ ਨਹੀਂ ਗੱਲ ਦੱਸ ਰਿਹਾ। ਚੰਗਾ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਰਨੈਲ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਜੀ ਪਿਛਲੇ 2 ਵੀਕ ਪਹਿਲਾਂ ਵੀ ਮੈਂ ਕਾਲ ਕੀਤੀ ਸੀ ਪਰ ਮੈਨੂੰ ਕੋਈ ਉਹਦਾ ਆਨਸਰ ਨਹੀਂ ਆਇਆ। ਮੇਰੇ ਨਾ ਮੈਂ ਸਿਰ ਨਾਲ ਲੈਂਦੇ ਉੱਦਾਂ ਤਾਂ ਮੇਰੇ ਸਿਰ ਦੇ ਵਿੱਚ ਫਿਣਸੀਆਂ ਠੀਕ ਹੋ ਜਾਂਦੀਆਂ ਨੇ, ਪਰ ਦੂਜੇ ਤੀਜੇ ਦਿਨ ਫਿਰ ਇੰਨਾ ਸਿਰ ਭਰ ਜਾਂਦਾ ਮੇਰੇ ਸਿਰ ਦੇ ਵਿੱਚ, ਮਾੜੇ ਹੱਥ ਵੀ ਨਹੀਂ ਲੱਗਦਾ ਹੈਗਾ, ਸਾਰਾ ਸਿਰ ਭਰ ਜਾਂਦਾ ਫਿਣਸੀਆਂ ਬਰੀਕ ਨਾ। ਉਹਦੇ ਨਾਲ ਫਿਰ ਬਾਲ ਗੁੱਛਿਆਂ ਦੇ ਗੁੱਛੇ ਨਿਕਲ ਲੱਗ ਜਾਂਦੇ ਨੇ। ਠੀਕ ਆ। ਸਾਲ ਕੁ ਪਹਿਲਾਂ ਵੀ ਇਹੀ ਪ੍ਰੋਬਲਮ ਹੋ ਗਈ ਸੀ ਪਰ ਮੈਂ ਕੈਸਟਰਡ ਆਇਲ ਲਾਉਂਦੀ ਹਾਂ, ਉਹਦੇ ਨਾਲ ਬਾਲ ਡਿੱਗਣ ਤੋਂ ਹਟ ਗਏ ਸੀ, ਪਰ ਹੁਣ ਫਿਰ ਮਹੀਨਾ ਹੋ ਗਿਆ, ਹੁਣ ਫਿਰ ਏਦਾਂ ਸ਼ੁਰੂ ਹੋ ਗਈ। ਠੀਕ ਹੈ। ਫਿਣਸੀਆਂ ਬਹੁਤ ਹੁੰਦੀਆਂ ਸਿਰ ਦੇ ਵਿੱਚ ਬਰੀਕ। ਠੀਕ ਹੈ ਜੀ। ਪਲੀਜ਼। ਹਾਂ, ਤੁਹਾਡਾ ਬਹੁਤ ਧੰਨਵਾਦ। ਪਰਮਾਤਮਾ ਚੜ੍ਹਦੀ ਕਲਾ ਰੱਖੇ। ਥੈਂਕ ਯੂ ਜਰਨੈਲ ਕੌਰ ਜੀ। ਹਾਂਜੀ, ਫਿਣਸੀਆਂ ਕਈ ਵਾਰੀ ਕਈ ਗਰਮੀਆਂ ਨਾ ਹੋ ਜਾਂਦੀਆਂ ਅਤੇ ਪਰ ਕਈ ਵਾਰੀ ਉੱਦਾਂ ਵੀ ਕਈਆਂ ਦੇ ਹੋ ਜਾਂਦੀਆਂ, ਅਤੇ ਪਲੀਜ਼ ਜ਼ਰੂਰ ਤੁਸੀਂ ਸ਼ੇਅਰ ਕਰ ਲਓ। ਕੁਲਵਿੰਦਰ। ਭੈਣ ਜੀ ਸਤਿ ਸ਼੍ਰੀ ਅਕਾਲ। ਭੈਣ ਜੀ ਮੈਂ ਪੁੱਛਣਾ ਸੀਗਾ ਜਿਹੜਾ ਉਹ ਬੋਤਲ 'ਚ ਪਾਉਂਦੇ ਆ ਸਮਾਨ ਤਾਂ ਉਹ ਮੇਕ ਸ਼ੋਰ ਕਰਨਾ ਬੋਤਲ ਬਾਹਰ ਰੱਖਣੀ ਚਾਹੀਦੀ ਜਾਂ ਠੰਡੇ ਫਰਿੱਜ 'ਚ ਰੱਖਣੀ ਚਾਹੀਦੀ ਹੈ ਜੀ? ਕਿਹੜਾ ਸਮਾਨ ਜੀ? ਉਹ ਜਿਹੜਾ ਜੀ ਸੁੰਡ ਪਾ ਕੇ ਉਹ ਸੋਡੇ ਉਹ ਅੰਦਰ ਹੀ ਰੱਖਣੀ, ਅੰਦਰ ਹੀ। ਹਾਂਜੀ, ਅੰਦਰ ਹੀ ਰੱਖਣੀ ਰੂਮ 'ਚ। ਅੱਛਾ ਜੀ, ਫਰਿੱਜ 'ਚ ਨਹੀਂ ਰੱਖਣੀ? ਨਹੀਂ, ਉੱਦਾਂ ਹੀ ਆਪਣੇ ਰੋਟੀ ਵਾਲੇ ਟੇਬਲ 'ਤੇ ਰੱਖ ਲਓ। ਹਾਂਜੀ, ਇਹੀ ਮੇਕ ਸ਼ੋਰ ਕਰਨਾ ਸੀਗਾ। ਨਾਲੇ ਭੈਣ ਜੀ ਤੁਸੀਂ ਹੁਣੇ ਦੱਸ ਕੇ ਹਟੇ ਥੋੜਾ ਚਿਰ ਹੋਇਆ, ਉਹ ਪਾਣੀ ਜਿਹੜਾ ਨਾੜਾਂ ਚੜ੍ਹਨ ਲਈ ਉਹ ਕੀ ਨਾਂ ਆ ਜੀ? ਮੇਰੇ ਤੋਂ ਚੰਗੀ ਤਰ੍ਹਾਂ ਨਹੀਂ ਸਮਝ ਆਈ। ਟੌਨਿਕ ਵਾਟਰ ਕਹਿੰਦੇ। ਟੌਨਿਕ ਕਿਹੜਾ ਸਪੈਲਿੰਗ ਹੈ ਜੀ? TONIC। ਹਾਂਜੀ, ਤੁਸੀਂ ਬਾਅਦ ਵਿੱਚ ਲਿਖਾ ਲਓ, ਹੁਣ ਲਾਈਨਾਂ ਸਾਰੀਆਂ ਬਿਜ਼ੀ ਆ, ਕੋਈ ਨਹੀਂ ਬਾਅਦ 'ਚ ਕਾਲ ਕਰ ਲਓ। ਟੌਨਿਕ ਵਾਟਰ ਮਾੜਾ ਜਿਹਾ ਮੂਹਰੇ ਦੱਸ ਦਿਓ, ਟੀ ਆ ਜਾਂ ਬੀ ਆ? ਟੀ ਟੌਮ ਵਾਲੀ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ। ਗੁਰਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੇ ਹਾਂਜੀ, ਜਿੱਦਾਂ ਮੈਂ ਤੁਹਾਡਾ ਵੇਖਦਾ ਸੀ ਤੇ ਮੈਂ 2 ਚੀਜ਼ਾਂ ਬਾਰੇ ਪੁੱਛਣਾ ਹੈ। ਜਿਵੇਂ ਆਪਣੇ ਕੋਲ ਜਿਹੜੀਆਂ ਰਸੌਲੀਆਂ ਹੋ ਜਾਂਦੀਆਂ ਹੁੰਦੀਆਂ, ਇਹਨਾਂ ਦਾ ਕੋਈ ਹੁੰਦਾ ਆਪਣੇ ਕੋਲੋਂ ਹੋਮਮੇਡ ਇਲਾਜ ਇਹਨਾਂ ਦਾ ਵੀ? ਰਸੌਲੀਆਂ ਦਾ ਰਸੌਲੀ ਕਿੱਦਾਂ ਦੀ ਹੈ? ਕਿੱਦਾਂ ਮਤਲਬ ਬੋਡੀ ਦੇ ਅੰਦਰ ਹੀ ਬਣ ਜਾਂਦੀ ਹੈ, ਜਿਵੇਂ ਲਾਈਕ ਗੁਰਦਿਆਂ ਦੇ ਲਾਗੇ ਜਾਂ ਕਿਵੇਂ ਉਵੇਂ ਟਿਸ਼ੂ ਇਕੱਠੇ ਹੋ ਜਾਂਦੇ ਆ? ਜਿੰਨੇ ਲੇਡੀ ਦੇ ਆ ਜਾਂ ਜੈਂਟਸ ਦੇ ਆ? ਹਾਂਜੀ, ਲੇਡੀ ਦੇ। ਠੀਕ ਆ। ਪਾਣੀ ਵਾਲੀਆਂ ਜਾਂ ਦੂਜੀਆਂ ਆ? ਦੂਸਰੀਆਂ ਮੇਰੇ ਖਿਆਲ। ਹਾਂ, ਤਾਂ ਬੋਡੀ ਦਾ ਇੱਕ ਮਾਸ ਵਧਣ ਵਾਲੀ ਗੱਲ ਹੋ ਜਾਂਦੀ। ਰਸੌਲੀਆਂ ਜੀਆਂ ਬਣੀਆਂ। ਠੀਕ ਆ। ਠੀਕ। ਹਾਂਜੀ। ਤੇ ਇੱਕ ਹੋਰ ਜਿੱਦਾਂ ਤੁਹਾਨੂੰ ਪੁੱਛਣਾ ਸੀ, ਡੈਂਡਰਫ ਦਾ ਦੱਸ ਸਕਦੇ ਹੋ ਕੋਈ ਪੱਕਾ ਇਲਾਜ? ਕੋਈ ਦੱਸੂਗਾ, ਜ਼ਰੂਰ ਸੁਣਦੇ ਰਹੋ ਤੁਸੀਂ। ਹਾਂਜੀ। ਤੇ ਇੱਕ ਹੋਰ ਹੀ ਲਾਸਟ ਵਨ, ਉਹ ਸਰਵਾਈਕਲ ਦਾ ਵੀ ਅੱਜ ਕੱਲ੍ਹ ਬਹੁਤ ਚੱਲਦਾ, ਜਿੱਦਾਂ ਮੇਰੀ ਮਦਰ ਹੁਣਾਂ ਨੂੰ ਹੈਗਾ, ਤੇ ਉਹਨਾਂ ਦਾ ਵੀ ਜੇ ਹੋਇਆ ਤੇ ਜ਼ਰੂਰ ਜੀ, ਸਰਵਾਈਕਲ ਦਾ। ਜ਼ਰੂਰ। ਥੈਂਕ ਯੂ ਜੀ। ਥੈਂਕ ਯੂ। ਸਰਵਾਈਕਲ ਦਾ ਕਰ ਪਈ ਆ ਇਹਨਾਂ ਦੇ ਤੇ ਰਸੌਲੀਆਂ ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਇਆ। ਸੁਰਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਅਸੀਂ ਪੁੱਛਣਾ ਸੀ ਵੀ ਇੱਕ ਭੈਣ ਜੀ ਦੱਸ ਕੇ ਗਏ ਸੀ ਰੇਡੀਓ ਤੇ ਵੀ ਜਿਹੜੇ ਆਂਡਿਆਂ ਦੀਆਂ ਛਿੱਲਾਂ ਹੁੰਦੀਆਂ ਉਹਨਾਂ ਨੂੰ ਆਪਾਂ ਬਰੀਕ ਕਰਕੇ ਵੀ ਉਹ ਲੈ ਸਕਦੇ ਹੋ, ਕਾਹਦੇ ਤੋਂ ਆ? ਚਲੋ ਆਪਾਂ ਦੁਬਾਰਾ ਪੁੱਛ ਲੈਂਦੇ ਹਾਂ। ਹਾਂਜੀ ਜੀ, ਜ਼ਰੂਰ ਦੱਸੋ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ। ਜ਼ਰੂਰ। ਓਕੇ ਭੈਣ ਜੀ, ਥੈਂਕ ਯੂ ਜੀ। ਬਹੁਤ ਵਧੀਆ ਪ੍ਰੋਗਰਾਮ ਆ, ਬਹੁਤ ਵਧੀਆ ਪ੍ਰੋਗਰਾਮ। ਅਸੀਂ ਹਰ ਰੋਜ਼ ਕੋਲੇ ਬਹਿ ਕੇ ਸੁਣਦੇ ਹਾਂ। ਧੰਨਵਾਦ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਇਹ ਪ੍ਰੋਗਰਾਮ ਹੁੰਦੇ ਆ ਜਿਹੜੇ ਤੁਹਾਡੇ ਲਈ ਹੁੰਦੇ ਆ, ਸਰੋਤਿਆਂ ਲਈ ਹੁੰਦੇ ਆ, ਤੇ ਤੁਹਾਡੇ ਹੀ ਆ ਜੀ ਇਹ। ਰਾਣੀ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ 2 ਪਹਿਲਾਂ ਇਲਾਜ ਦੱਸ ਲਵਾਂ ਫਿਰ ਮੈਨੂੰ ਚੇਤਾ ਨਾ ਭੁੱਲ ਜਾਵੇ। ਇੱਕ ਤੇ ਨਾੜਾਂ ਚੜ੍ਹਦੀਆਂ ਤੋਂ ਇਹ ਵੀ ਮੈਂ ਅੱਗੇ ਵੀ ਕਈ ਵਾਰ ਆਪਾਂ ਦੱਸਿਆ, ਜਮਾਇਆ ਹੋਇਆ ਜੀ। 1 ਚਮਚਾ ਸੁੰਡ ਦਾ ਲੈਣਾ, 1 ਚਮਚਾ ਲੈਣਾ ਹਲਦੀ ਦਾ, ਤੇ 1 ਚਮਚਾ ਲੈਣਾ ਹੈਗਾ ਆ ਔਲਿਆਂ ਦੇ ਪਾਊਡਰ ਦਾ।
ਤਿੰਨੇ ਚੀਜ਼ਾਂ ਇਹਨਾਂ ਨੂੰ ਮਿਕਸ ਕਰ ਲੈਣਾ ਤੇ ਇਹਦੀਆਂ 6 ਖੁਰਾਕਾਂ ਬਣਾਉਣੀਆਂ ਆ। ਤੇ ਵਾਰਮ ਜਿਹੇ ਪਾਣੀ ਦੇ ਨਾਲ ਅੱਧਾ ਚਮਚਾ ਜਿੱਦਾਂ ਲੈ ਲੈਣਾ, ਕਿਉਂਕਿ 3 ਚਮਚੇ ਹੋ ਜਾਣੇ ਆ। 3 ਚਮਚਿਆਂ ਦੀਆਂ 6 ਖੁਰਾਕਾਂ ਬਣਾਉਣ ਦਾ ਮਤਲਬ ਕਿ ਅੱਧਾ ਚਮਚਾ ਆਪਾਂ ਲੈਣਾ ਆ ਇਹਦਾ। ਤੇ ਇਹਦੇ ਨਾਲ ਬਿਲਕੁਲ ਨਾੜਾਂ ਚੜ੍ਹਨੋਂ ਹਟ ਜਾਂਦੀਆਂ। ਤੇ ਜਿਹੜਾ ਸਿਰ ਦੇ ਵਿੱਚ ਉਹਨਾਂ ਨੇ ਕਿਹਾ ਆਪਣੇ ਸਿੱਕਰੀ ਬਹੁਤ ਆ, ਉਹਦੇ ਲਈ ਸਭ ਤੋਂ ਵਧੀਆ ਇਲਾਜ ਹੈਗਾ ਜੀ ਆਪਣਾ ਕੋਕੋਨਟ ਦੇ ਆਇਲ ਦੇ ਵਿੱਚ ਮੁਸ਼ਕਪੂਰ ਪੀਸ ਕੇ ਪਾ ਲੈਣਾ। ਅੱਛਾ। ਉਹ ਲਾ ਕੇ 2 ਘੰਟਿਆਂ ਬਾਅਦ ਤੁਸੀਂ ਨਹਾ ਲਓ ਤੇ ਉਹਦੇ ਨਾਲ ਵੀ ਬਹੁਤ ਜਲਦੀ ਆਰਾਮ ਆਉਂਦਾ ਆ। ਫਿਰ ਆਪਣੇ ਨਿੰਬੂ ਵੀ ਪਾ ਸਕਦੇ ਆ, ਪਰ ਸਿਰਕੇ ਦਾ ਇਦਾਂ ਹੋ ਜਾਂਦਾ ਕਿ ਸਿਰਕਾ ਅੱਖਾਂ ਨੂੰ ਬਹੁਤ ਚੜਦਾ। ਸਿਰਕੇ ਨਾਲ ਵੈਸੇ ਠੀਕ ਹੋ ਜਾਂਦੀ, ਲੱਗਦਾ ਵੀ ਆ, ਪਰ ਜੇ ਉਹਦੇ ਵਿੱਚ ਪਾਣੀ ਪੂਣੀ ਪਾ ਕੇ ਨਾ ਨਹਾਉਣ ਫਿਰ ਹਾਂਜੀ ਉਹ ਵੀ ਵਧੀਆ ਚੀਜ਼ ਆ। ਵੈਸੇ ਆ ਮੁਸ਼ਕਪੂਰ ਤਾਂ ਬਹੁਤ ਚੀਜ਼ਾਂ ਦਾ ਇਲਾਜ ਆ, ਕਿਉਂਕਿ ਇਹਨੂੰ ਬਣਾ ਕੇ ਆਪਣੇ ਘਰ 'ਚ ਰੱਖ ਲੈਣਾ ਚਾਹੀਦਾ। ਕਿਤੇ ਵੀ ਰੈਸ਼ ਹੁੰਦੀ ਆ ਤੇ ਕੋਈ ਵੀ ਕਿਤੇ ਖਾਜ ਵਗੈਰਾ ਹੁੰਦੀ ਆ ਬੋਡੀ ਤੇ ਤੁਸੀਂ ਇਹ ਵਰਤ ਲਓ ਤੇ ਇਹਦੇ ਨਾਲ ਬਹੁਤ ਛੇਤੀ ਫਰਕ ਪੈਂਦਾ ਆ, ਕਿਉਂਕਿ ਇਹ ਵੀ ਅਜਮਾਈ ਹੋਈ ਚੀਜ਼ ਆ। ਹਾਂਜੀ। ਤੇ ਮੈਂ ਇਹ ਪੁੱਛਣਾ ਸੀ ਕਿ ਆਪਣੇ ਇੱਕ ਦਿਨ ਇੱਕ ਭੈਣ ਨੇ ਦੱਸਿਆ ਸੀ ਉਸ ਦਿਨ ਬੱਚੇ ਨੂੰ ਦੇਣ ਲਈ ਮਾਲ ਕੰਗਣੀ ਤੇ ਇੱਕ ਦੱਸਿਆ ਸੀਗਾ ਰਾਗੀ। ਉਹ ਮੈਂ ਸਿਰਫ ਜੇ ਉਹ ਸੁਣਦੇ ਹੋਣ ਤੇ ਉਹ ਜ਼ਰੂਰ ਆ ਕੇ ਦੱਸ ਕੇ ਜਾਣ ਵੀ ਇਹ ਕਿੱਦਾਂ ਬੱਚੇ ਨੂੰ ਦੇ ਸਕਦੇ ਆ। ਹਾਂਜੀ। ਤੇ ਕਿੰਨੀ ਕੁ ਦੇਣੀ ਆ, ਕਿੰਨੀ ਕੁ ਮਾਤਰਾ 'ਚ ਦੇਣੀ ਚਾਹੀਦੀ ਆ ਤੇ ਕਿੱਦਾਂ ਉਹਨੂੰ ਦੇ ਸਕਦੇ ਆ। ਹਾਂਜੀ। ਕੰਗਣੀ ਕਿੱਥੋਂ ਮਿਲੂਗੀ? ਇੱਥੋਂ ਕੰਗਣੀ ਨਹੀਂ, ਇੰਡੀਆ ਦੇ ਵਿੱਚ ਉਹਨਾਂ ਨੇ ਮਾਲ ਕੰਗਣੀ ਉਹਨਾਂ ਨੇ ਲਿਆ ਕੇ ਰੱਖਿਆ ਆ ਸਾਰਾ ਸਮਾਨ। ਅੱਛਾ ਠੀਕ ਹੈ। ਹਾਂਜੀ, ਉਹਨਾਂ ਨੇ ਸਾਰਾ ਸਮਾਨ ਲਿਆ ਕੇ ਰੱਖਿਆ ਆ ਤੇ ਉਹ ਫਿਰ ਜਿੱਦਾਂ ਮੈਨੂੰ ਦੱਸ ਜਾਣ ਜੇ ਸੁਣਦੇ ਹੋਣ। ਤੇ ਬਾਕੀ ਇੱਕ ਗੱਲ ਮੈਨੂੰ ਇਲਾਜ ਹੋਰ ਚੇਤੇ ਆਇਆ ਸੀਗਾ, ਉਹ ਹੁਣ ਮੈਂ ਭੁੱਲ ਗਈ ਹਾਂ। ਹਾਂਜੀ। ਤੇ ਜਿਹੜਾ ਜਿਹੜੀ ਆਪਣੇ ਕਹਿੰਦੇ ਨੇ ਸਿਰ ਦੇ ਵਿੱਚ ਫੈਂਸੀਆਂ, ਉਹ ਵੀ ਇਹ ਤੇਲ ਯੂਜ਼ ਕਰਕੇ ਦੇਖਣ ਮੁਸ਼ਕਪੂਰ ਵਾਲਾ। ਹਾਂਜੀ। ਮੁਸ਼ਕਪੂਰ ਨੂੰ ਚੰਗੀ ਤਰ੍ਹਾਂ ਪੀਸ ਕੇ ਕੋਕੋਨਟ ਆਇਲ ਦੇ ਵਿੱਚ ਮਿਕਸ ਕਰਕੇ ਰੱਖ ਲੈਣ ਕਿਸੇ ਕੱਚ ਦੀ ਸ਼ੀਸ਼ੀ 'ਚ ਤੇ ਉਹ ਚੰਗੀ ਤਰ੍ਹਾਂ ਉਹਨੂੰ ਮਿਕਸ ਜਦੋਂ ਲਾਉਣਾ ਆ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਆਪਣੇ ਪੋਟਿਆਂ ਦੇ ਨਾਲ ਆਪਣੇ ਸਿਰ 'ਚ ਚੀਰ ਬਣਾ ਕੇ ਤੇ ਉਹਦੇ ਵਿੱਚ ਲਾ ਲੈਣ। ਹਾਂਜੀ ਜੀ। ਇੱਕ ਬਲਵਿੰਦਰ ਜੀ, ਨੌਹਾਂ ਤੇ ਜਿਹੜੀ ਫੰਗਸ ਹੋ ਜਾਂਦੀ ਨਾ ਪੈਰਾਂ ਦੇ ਨੌਹਾਂ ਤੇ, ਉਹਦੇ ਲਈ ਏਦਾਂ ਕਰ ਸਕਦੇ ਆ। ਇੱਕ ਤਾਂ ਸਾਰੇ ਦੱਸਦੇ ਆ ਕਿ ਐਪਲ ਸਾਈਡਰ ਦੇ ਵਿੱਚ ਆਪਣੇ ਤੁਸੀਂ ਪੈਰ ਧੋ ਸਕਦੇ ਆ। ਇੱਕ ਜਿਹੜੀ ਵਿਕਸ ਹੁੰਦੀ ਆਪਾਂ ਛਾਤੀ ਵਗੈਰਾ ਨੂੰ ਲਾਉਨੇ ਆ ਜਦੋਂ ਆਪਣੇ ਠੰਡ ਲੱਗੀ ਉਹ ਹੁੰਦੀ ਆ ਨਾ, ਉਹ ਵਿਕਸ ਚੰਗੀ ਤਰ੍ਹਾਂ ਨੌਹਾਂ ਦੇ ਉੱਤੇ ਲਾ ਕੇ ਤੇ ਪਤਲੀਆਂ ਜਿਹੀਆਂ ਕੋਈ ਕਾਟਨ ਦੀਆਂ ਜਰਾਬਾਂ ਪਾ ਲਓ, ਉਹਦੇ ਨਾਲ ਵੀ ਬਹੁਤ ਛੇਤੀ ਫੰਗਸ ਵੀ ਬਹੁਤ ਛੇਤੀ ਠੀਕ ਹੁੰਦੀ ਆ ਤੇ ਜਿਹੜੀਆਂ ਪਿੱਛੋਂ ਵਿਆਈਆਂ ਪੱਟੀਆਂ ਹੁੰਦੀਆਂ ਉਹ ਵੀ ਬਹੁਤ ਛੇਤੀ ਠੀਕ ਹੁੰਦੀਆਂ, ਕਿਉਂਕਿ ਵਿਆਈਆਂ ਦਾ ਤਾਂ ਮੇਰਾ ਅਜਮਾਇਆ ਹੋਇਆ ਇਹ। ਠੀਕ ਹੈ ਜੀ। ਜਿਹੜੇ ਖੁਰਦਰੇ ਜਿਹੇ ਪੈਰ ਹੋ ਜਾਂਦੇ ਆ ਉਹਦੇ ਨਾਲ ਬਿਲਕੁਲ ਠੀਕ ਹੋ ਜਾਂਦੇ। ਰਾਤ ਨੂੰ ਧੋ ਕੇ ਪੈਰ ਲਾ ਕੇ ਤੇ ਤੁਸੀਂ ਉੱਤੇ ਕਾਟਨ ਦੀਆਂ ਜਰਾਬਾਂ ਪਾ ਕੇ ਸੌਂ ਜਾਓ। ਹਾਂਜੀ। ਤੇ ਠੀਕ ਹੈ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ ਇਹ ਤੁਹਾਨੂੰ ਕਾਊਂਟਰ ਤੋਂ ਮਿਲ ਜਾਂਦੀਆਂ ਆ, ਜਾਂ ਕਈ ਚੀਜ਼ਾਂ ਹੈਗੀਆਂ ਉਹ ਹਜੇ ਇੱਥੇ ਨਹੀਂ ਆਈਆਂ, ਜਿਹੜੇ ਲੈ ਕੇ ਆਉਂਦੇ ਉਹ ਨਹੀਂ ਹਜੇ ਸ਼ਾਇਦ ਨਹੀਂ ਸੁਣੀਆਂ। ਬਹੁਤੀ ਵਾਰੀ ਕਈ ਚੀਜ਼ਾਂ ਦੇ ਵਿੱਚ ਚੀਜ਼ਾਂ ਘੱਟ ਕੰਮ ਆਉਂਦੀਆਂ। ਸੋ ਕਈ ਵਾਰੀ ਇਹ ਆਉਂਦਾ ਵੀ ਸਾਨੂੰ ਤਾਂ ਪਤਾ ਹੀ ਨਹੀਂ, ਤੁਸੀਂ ਦੱਸੋ। ਸਾਡੀ ਕੋਈ ਦੁਕਾਨ ਨਹੀਂ ਗੀ, ਅਸੀਂ ਇਹ ਚੀਜ਼ਾਂ ਵੇਚਦੇ ਨਹੀਂ, ਅਸੀਂ ਇਹ ਚੀਜ਼ਾਂ ਬੀਜਦੇ ਵੀ ਨਹੀਂ ਗੇ ਹੈਗੇ। ਇਹ ਸਿਰਫ ਤੇ ਸਿਰਫ ਇੱਕ ਜ਼ਰੀਆ ਹੈਗਾ ਰੇਡੀਓ, ਜਿਹਦੇ ਰਾਹੀਂ ਤੁਸੀਂ ਇਹ ਚੀਜ਼ਾਂ ਦੇ ਨਾਂ ਸੁਣਦੇ ਆ, ਉਹਨਾਂ ਨੂੰ ਜਿਸ ਤਰ੍ਹਾਂ ਵੀ ਦੱਸਿਆ ਜਾਂਦਾ ਬਣਾ ਕੇ ਉਹ ਲਓ। ਸਾਡੀ ਕੋਈ ਦੁਕਾਨ ਨਹੀਂ ਗੀ ਹੈਗੀ। ਸਿਰਫ ਤੇ ਇਹ ਚੀਜ਼ਾਂ ਤਾਂ ਅਸੀਂ ਇਹ ਪ੍ਰੋਗਰਾਮ ਕਰਦੇ ਹਾਂ ਕਿ ਇਹ ਚੀਜ਼ਾਂ ਤੁਸੀਂ ਆਪ ਲੈ ਸਕੋ, ਤੁਹਾਨੂੰ ਯਕੀਨ ਹੋਵੇ ਕਿ ਤੁਸੀਂ ਆਪ ਚੀਜ਼ਾਂ ਲਈਆਂ ਹੋਈਆਂ ਤੇ ਆਪ ਬਣਾ ਕੇ ਤੁਸੀਂ ਉਹਨਾਂ ਨੂੰ ਲੈ ਰਹੇ ਆ। ਸਰਬਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉੱਥੇ ਮੈਂ ਦੱਸਣ ਇਨਫੋਰਮੇਸ਼ਨ ਦਾ ਪੁੱਛਦੇ ਸੀ, ਜਿਹੜੀ 50 ਗ੍ਰਾਮ ਕਾਲੀ ਮਿਰਚ, 50 ਗ੍ਰਾਮ ਬਾਗਾ, 50 ਗ੍ਰਾਮ ਸੌਂਡ ਤੇ ਉਹ 'ਚ 150 ਗ੍ਰਾਮ ਤੁਸੀਂ ਮਨੱਕੇ ਪਾਉਣੇ ਆ। ਠੀਕ ਆ। ਹਾਂਜੀ। ਮਨੱਕੇ ਭੇ ਕੇ ਜਿੱਦਾਂ ਉਹ ਕੱਢ ਕੇ ਬੀ ਤੇ ਉਹਨੂੰ ਰਗੜ ਲੈਣਾ ਵੱਖਰੇ, ਤੇ ਉਹਦੇ 'ਚ ਇਨਫੋਰਮੇਸ਼ਨ ਜਿੱਥੇ ਗਠੀਆ ਹੁੰਦਾ, ਜਿੱਦਾਂ ਗਠੀਆ ਤਾਂ ਮੇਰੇ ਆਪ ਮੈਂ ਤਾਂ ਕਾਫੀ ਟਾਈਮ ਹੋ ਗਿਆ, 7-8 ਸਾਲ ਹੋ ਗਏ, ਡਾਕਟਰ ਦੱਸਿਆ ਸੀ ਤੇ ਉਹ ਗੋਡੇ 'ਚ ਸੀਗਾ, ਉਹ ਠੀਕ ਹੋ ਗਿਆ ਸੀ। ਤੇ ਇੱਕ ਜੇ ਤੁਹਾਨੂੰ ਆਹ ਅਲਰਜੀ ਹੋਈ ਆ ਉਹ ਵੀ ਠੀਕ ਹੋ ਜਾਂਦੀ ਉਹਦੇ। ਤੁਸੀਂ ਇਹ ਫਿਰ ਗੋਲੀਆਂ ਬਣਾ ਕੇ ਲਈਆਂ ਸੀ? ਹਾਂਜੀ, ਗੋਲੀਆਂ ਜਿੱਦਾਂ ਮਟਰਾਂ ਦੇ ਦਾਣੇ ਨਹੀਂ ਹੁੰਦਾ ਏਡੀ ਗੋਲੀ। ਹਾਂਜੀ। ਦੋ ਸਵੇਰ ਨੂੰ, 2 ਸ਼ਾਮ ਨੂੰ, ਨਾਲ ਦੁੱਧ ਜ਼ਰੂਰ ਜਿੱਦਾਂ ਲਿਆ ਸੀ, ਖੁਸ਼ਕ ਹੁੰਦੀ ਨਾ। ਹਾਂਜੀ। ਕਾਲੀ ਮਿਰਚ ਤੇ ਮਾਗਾ ਸੀ? ਮਾਗਾ ਤੇ ਸੌਂਠ। ਠੀਕ ਹੈ ਜੀ। ਹਾਂਜੀ। ਠੀਕ ਹੈ ਜੀ। ਇਹਦੇ ਨਾਲ 2-3 ਇਲਾਜ ਹੋ ਜਾਂਦੇ ਆ। ਹਾਂਜੀ। ਉਹ ਇੱਕੋ ਚੀਜ਼ ਹੀ ਆ, ਜਿਹੜੇ ਬੋਡੀ 'ਚ ਇਨਫਲੇਮੇਸ਼ਨ ਹੋ ਜਾਂਦੀ ਤਾਂ ਫਿਰ ਤੁਹਾਨੂੰ ਬਹੁਤ ਸਾਰੇ ਹੋ ਜਾਂਦੇ। ਉਹਦੇ ਨਾਲ ਗਠੀਆ ਵੀ ਉਹਦੇ ਨਾਲ ਹੁੰਦਾ, ਇਨਫਲੇਮੇਸ਼ਨ ਨਹੀਂ ਜਿੱਦਾਂ। ਠੀਕ ਆ। ਹਾਂਜੀ। ਸੋਜ ਪੈ ਜਾਂਦੀ ਗੋਡਿਆਂ ਨੂੰ, ਗਠੀਆ ਕਹਿ ਦਿੰਦੇ ਆਪਾਂ।
ਠੀਕ ਹੈ ਜੀ। ਹਾਂਜੀ ਓਕੇ ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀ। ਆਪਣੇ ਨਾ ਬਹਿਰਾਪਣ, ਸੁਣਨਾ ਨਾ ਸੁਣਨਾ, ਜਦੋਂ ਅਸੀਂ ਜ਼ਿਆਦਾ ਖੜਕੇ ਵਾਲੀਆਂ ਜਗ੍ਹਾ ਤੇ ਕੰਮ ਕਰਦੇ ਹਾਂ ਫਿਰ 10 ਸਾਲਾਂ ਬਾਅਦ ਸਾਨੂੰ ਸੁਣਨਾ ਘੱਟ ਜਾਂਦਾ। ਤੇ ਜਾਂ ਫਿਰ ਜਿਹੜੇ ਬੱਚਿਆਂ ਦੀ ਡਿਲੀਵਰੀ ਤੋਂ ਬਾਅਦ ਕਿਸੇ ਕਾਰਨ ਕਰਕੇ ਕੋਈ ਇੰਜਰੀ ਹੁੰਦੀ ਆ ਉਹਨਾਂ ਨੂੰ ਨਾ ਸੁਣੇ। ਕਈ ਡਾਕਟਰ ਕਹਿ ਦਿੰਦੇ ਆ ਜੀ ਇਹਨੂੰ ਸੁਣਦਾ ਨਹੀਂ ਬੱਚੇ ਨੂੰ, ਬੱਚਾ ਜਵਾਬ ਨਹੀਂ ਦਿੰਦਾ ਹੈਗਾ। ਤੇ ਹੋਮਿਓਪੈਥੀ ਦੇ ਵਿੱਚ ਬਹੁਤ ਸੋਹਣੀਆਂ ਦਵਾਈਆਂ ਹੈਗੀਆਂ ਨੇ, ਇਹ ਕੰਮ ਕਰਦੀਆਂ ਨੇ ਜੀ। ਤੇ ਦੂਸਰੀ ਚੀਜ਼, ਪੇਟ ਦੇ ਅਲਸਰ ਵਾਸਤੇ ਕਾਲ ਆਈ ਸੀ ਇੱਕ, IBS ਜਾਂ ਅਲਸਰੇਟਿਵ ਕੋਲਾਈਟਿਸ। ਇਹਦੇ ਲਈ ਭੈਣ ਜੀ ਅਲਸਰ ਬਣਦੇ ਨੇ ਅੰਦਰ, ਇਹਦੇ ਲਈ ਸਾਨੂੰ ਡੇਅਰੀ ਪ੍ਰੋਡਕਟ ਬੰਦ ਕਰਨਾ ਪੈਂਦਾ ਹੈਗਾ। ਫਰਾਈ ਕੁਛ ਨਹੀਂ ਖਾ ਸਕਦੇ ਅਸੀਂ। ਐਸਿਡ ਆਫਲੈਸ ਲੈਣਾ ਬਹੁਤ ਵਧੀਆ ਇਹਦੇ ਲਈ, ਤੇ ਹੋਮਿਓਪੈਥੀ ਇਹਨੂੰ ਠੀਕ ਕਰਦੀ ਹੈ ਜੀ। ਤੇ ਪੈਰ ਮੱਚਣੇ, ਕਿਸੇ ਦਾ ਫੋਨ ਸੀਗਾ ਜੀ, ਪੈਰ ਮੱਚਦੇ ਨੇ ਸ਼ੂਗਰ ਦੇ ਕਾਰਨ, ਇਹ ਜ਼ਿਆਦਾਤਰ ਪ੍ਰੋਬਲਮ ਆਉਂਦੀ ਆ। ਜੇ ਸ਼ੂਗਰ ਸਾਡੀ ਕੰਟਰੋਲ ਹੋ ਜਾਂਦੀ ਆ ਫਿਰ ਤਾਂ ਠੀਕ ਆ, ਨਹੀਂ ਇਹਨੂੰ ਸਲਫਰ ਨਾਮ ਦੀ ਇੱਕ ਆਉਂਦੀ ਦਵਾਈ ਜੀ, ਉਹ ਕਰਦੀ ਆ ਭੈਣ ਜੀ ਠੀਕ ਆ। ਸੁੱਤੇ ਪਿਆ ਸਾਹ ਬੰਦ ਹੋਣਾ ਕਾਲ ਆਈ ਸੀ ਨਾ, ਸਲੀਪ ਐਪਨੀਆ ਜੀ, ਸਲੀਪ ਐਪਨੀਆ ਕਹਿੰਦੇ ਨੇ। ਉਹਦੇ ਵਾਸਤੇ ਜਿਵੇਂ ਹੁਣ ਕਹਿੰਦੇ ਨੇ ਤੁਸੀਂ ਫਲਾਣੇ ਤੇਲ ਦੀ ਨਾਸ ਲੈ ਲਓ, ਫਲਾਣੇ ਤੇਲ ਦੀ ਨਾਸ ਲੈ ਲਓ। ਸਾਨੂੰ ਪ੍ਰੋਪਰ ਇਹਦਾ ਇਲਾਜ ਜ਼ਰੂਰ ਕਰਾਉਣਾ ਚਾਹੀਦਾ। ਇਹਦੇ ਲਈ OPM ਫੀਮ ਤੋਂ ਬਣੀ ਹੋਈ ਦਵਾਈ ਆਉਂਦੀ ਹੈਗੀ, ਉਹ ਲਈ ਜਾ ਸਕਦੀ ਹੈ ਜੀ, ਉਹ ਵੀ ਵਧੀਆ ਕੰਮ ਕਰਦੇ ਆ। ਇੱਕ ਭਾਈ ਨੇ ਕਾਲ ਕੀਤੀ ਸੀ, ਐਲਰਜੀ, ਮੂੰਹ ਸੁੱਜ ਜਾਂਦਾ, ਕਦੇ ਗਲਾ ਸੁੱਜ ਜਾਂਦਾ, ਉਹਨਾਂ ਦਾ ਇਮਿਊਨ ਸਿਸਟਮ ਵੀਕ ਆ ਜੀ। ਜੇ ਤਾਂ ਮੂੰਹ ਸੁੱਜਦਾ ਹੈਗਾ ਫਿਰ ਫੈਗੋ ਨਾਂ ਦੀ ਦਵਾਈ ਆਉਂਦੀ, ਫੈਗੋਫੈਰਮ, ਤੇ ਉਹ ਬਹੁਤ ਸੋਹਣਾ ਕੰਮ ਕਰਦੀ ਆ। ਜਾਂ ਕਦੇ ਸਪਾਕੀ ਹੁੰਦੀ ਆ ਕਿਸੇ ਨੂੰ ਕਿਸੇ ਐਲਰਜੀ ਦੇ ਕਾਰਨ, ਉਹਦੇ ਲਈ ਐਸਟਾਕਸ ਨਾਂ ਦੀ ਦਵਾਈ ਆਉਂਦੀ ਹੈਗੀ ਆ ਭੈਣ ਜੀ, ਉਹ ਬਹੁਤ ਸੋਹਣਾ ਕੰਮ ਕਰਦੀ ਆ ਤੇ ਥੋੜੇ ਚਿਰ ਠੀਕ ਹੋ ਜਾਂਦਾ ਬੰਦਾ। ਪਰ ਜ਼ਿਆਦਾਤਰ ਇਹ ਪ੍ਰੋਬਲਮਸ ਆਉਣ ਦਾ ਕਾਰਨ ਤਾਂ ਇਮਿਊਨ ਸਿਸਟਮ ਹੀ ਆਈ। ਸਾਡਾ ਇਮਿਊਨ ਸਿਸਟਮ ਨੂੰ ਠੀਕ ਕਰ ਲਈਏ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ। ਬਾਕੀ ਸਰੀਰ ਦੀਆਂ ਰਸੌਲੀਆਂ ਜਿਹੜੀਆਂ ਸੀਗੀਆਂ ਜੀ, ਉਹਨੂੰ ਲਿਪੋਮਾ ਕਹਿ ਦਿੰਦੇ ਨੇ। ਇਹ ਉੱਪਰ ਹੁੰਦੀਆਂ ਨੇ। ਜੇ ਤਾਂ ਇਹ ਨਰਮ ਹੈਗੀ ਆ, ਇਹਨੂੰ ਆਪਾਂ ਹੱਥ ਲਾਉਂਦੇ ਹਾਂ, ਤੁਰੀ ਫਿਰਦੀ ਆ, ਇਹਦਾ ਕੋਈ ਡਰ ਨਹੀਂ ਹੈਗਾ। ਅਗਰ ਕੈੜੀਆਂ ਹੋ ਗਈਆਂ, ਇਹਨਾਂ ਦੇ ਵਿੱਚ ਪੇਨ ਹੁੰਦੀ ਆ, ਫਿਰ ਸਾਨੂੰ ਜ਼ਰੂਰ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਆ। ਜਿਵੇਂ ਇੱਕ ਭਾਈ ਸਾਹਿਬ ਨੇ ਹੁਣ ਕਾਲ ਕੀਤੀ ਸੀਗੀ, ਉਹਨਾਂ ਦੇ ਘਰੋਂ ਭੈਣਾਂ ਦੇ ਰਸੌਲੀਆਂ ਨੇ, ਉਹ ਆਮ ਕਰਕੇ ਜ਼ਿਆਦਾਤਰ ਬੀਬੀਆਂ ਦੇ ਰਸੌਲੀਆਂ ਹੋਣ ਦਾ ਕਾਰਨ ਤਾਂ ਭੈਣ ਜੀ ਥਾਇਰਾਇਡ ਦਾ ਹੁੰਦਾ। ਕਈ ਵਾਰੀ ਥਾਇਰਾਇਡ ਟ੍ਰਿਗਰ ਨਹੀਂ ਹੁੰਦੀ ਹੈਗੀ, ਪਰਿਵਾਰ ਦੇ ਵਿੱਚ ਹੁੰਦੀ ਆ, ਪਿੱਛੇ ਆਉਂਦੀ ਆ, ਪਰ ਉਹਨਾਂ ਦੀ ਟ੍ਰਿਗਰ ਨਹੀਂ ਹੁੰਦੀ, ਪਰ ਉਹਨਾਂ ਨੂੰ ਸਿੰਪਟਮ ਜ਼ਰੂਰ ਹੁੰਦੇ ਨੇ। ਉਹਦਾ ਕਾਰਨ ਕਰਕੇ ਅੰਦਰ ਰਸੌਲੀਆਂ ਬਣ ਜਾਂਦੀਆਂ ਨੇ, ਪਾਣੀ ਵਾਲੀਆਂ ਵੀ ਹੁੰਦੀਆਂ ਨੇ ਤੇ ਦੂਸਰੀਆਂ ਵੀ ਹੁੰਦੀਆਂ ਨੇ। ਇਹ ਹੋਮਿਓਪੈਥੀ ਕਰਦੀ ਆ ਜੀ ਇਸ ਚੀਜ਼ ਨੂੰ ਕਲੀਅਰ। ਇੱਕ ਨਾ ਕਿਸੇ ਬੱਚੇ ਦੀ ਨਿਗਾਹ ਚਲੀ ਗਈ ਇੱਕਦਮ, ਉਹ ਆਪਣਾ ਨੇੜੇ ਕਿਸੇ ਵੀ ਹੋਮਿਓਪੈਥੀ ਵਾਲੇ ਨਾਲ ਗੱਲ ਕਰਨ ਜੀ, ਤੇ ਇਹਦਾ ਇਲਾਜ ਹੋ ਸਕਦਾ ਜੀ। ਸਿਰ 'ਚ ਫੈਂਸੀਆਂ ਨੇ ਭੈਣ ਜੀ, ਉਹਦੇ ਲਈ ਫਲੇਸ਼ੀਆ ਨਾਮ ਦੀ ਦਵਾਈ ਕੰਮ ਕਰਦੀ ਆ, ਤੇ ਉਹ ਠੀਕ ਹੋ ਸਕਦੇ ਨੇ। ਤੇ ਬਾਕੀ ਰਾਣੀ ਭੈਣ ਜੀ ਹੋਰਾਂ ਨੇ ਵੀ ਦੱਸ ਦਿੱਤਾ, ਉਹ ਜਿਹੜਾ ਮਸਕ ਕਪੂਰ ਪਾਉਣਾ ਜੀ ਆਪਣੇ, ਉਹਨੂੰ ਰਗੜ ਕੇ ਪਾ ਕੇ ਬਾਹਰ ਧੁੱਪੇ ਰੱਖ ਸਕਦੇ ਹਾਂ ਆਪਾਂ ਇੱਕ ਦਿਨ ਲਈ, ਉਸ ਤੋਂ ਬਾਅਦ ਉਹਨੂੰ ਲਾ ਸਕਦੇ ਹਾਂ ਆਪਾਂ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਆਹ ਜਿਹੜੀਆਂ ਚੀਜ਼ਾਂ ਆਪਾਂ ਦੱਸਦੇ ਹੈਗੇ ਆ ਨਾ, ਇਹ ਤੁਹਾਨੂੰ ਮਿਲ ਜਾਂਦੀਆਂ ਹੈਗੀਆਂ, ਕਰਕੇ ਜ਼ਰੂਰ ਦੇਖ ਸਕਦੇ ਆ ਜੀ ਤੁਸੀਂ। ਮਨਜੀਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਆਪਣਾ। ਥੈਂਕ ਯੂ ਜੀ। ਹਾਂਜੀ ਭੈਣ ਜੀ, ਉਹ ਜਿਹੜਾ ਮਣਕਾ ਤੇ ਮਗਾਂ ਸੁੰਡ ਵਾਲਾ ਹੈ ਨਾ ਇਲਾਜ ਆ, ਹਾਂਜੀ, ਉਹ ਗੋਲੀਆਂ ਜਿੱਦਾਂ ਜਾਂ ਬਣਾਉਣੀਆਂ ਕਰੜੀਆਂ ਹੋ ਜਾਣੀਆਂ, ਸੁੱਕ ਜਾਣੀਆਂ ਨਾ, ਖਾਣੀ ਬੜੀ ਮੁਸ਼ਕਲ ਹੋ ਜਾਂਦੀ ਆ। ਉਹ ਮੂੰਹ 'ਚ ਰੱਖ ਕੇ ਉਹਨਾਂ ਨੂੰ ਚੂਸਣੀਆਂ ਹੀ ਆ, ਜਿੱਦਾਂ ਚੂਸੀ ਜਾਣ, ਮਗਰੋਂ ਚਾਹੇ ਗਰਮ ਪਾਣੀ ਪੀ ਲੈਣ, ਚਾਹੇ ਉਹ ਦੁੱਧ ਪੀ ਲੈਣ। ਮਾੜੀ ਚੀਜ਼ ਤਾਂ ਕੋਈ ਵੀ ਨਹੀਂ ਵਿੱਚ। ਹਾਂਜੀ ਹਾਂਜੀ, ਦੋ ਹੀ ਚੀਜ਼ਾਂ ਦੇ ਨਾਲ ਲੈ ਸਕਦੇ ਆ। ਤੇ ਉਹ ਥੋੜਾ ਜਿੱਦਾਂ ਪਈ ਚਿੱਥ ਕੇ, ਜੇ ਦੰਦਾਂ ਵਾਲਾ ਤਾਂ ਚਿੱਥ ਕੇ ਤਾਂ ਖਾ ਲਊਗਾ, ਜੇ ਨਿਆਣਾ ਆ ਤੇ ਉਹ ਤੇ ਨਹੀਂ ਖਾ ਹੋਣੀਆਂ। ਜੇ ਦੰਦ ਨਹੀਂ ਕਮਜ਼ੋਰ ਆ, ਉਹ ਤੇ ਵੀ ਖਾਣੀ ਮੁਸ਼ਕਲ ਆ। ਤਾਂ ਉਹ ਬਸ ਮੂੰਹ 'ਚ ਰੱਖ ਕੇ ਚੂਸਣ, ਤੇ ਨਾਲੇ ਉਹਦੇ ਨਾਲ ਤੁਹਾਡਾ ਗਲਾ ਸਾਫ਼ ਹੁੰਦਾ ਆ, ਹੌਲੀ ਹੌਲੀ ਅਸਰ ਕਰਦੀ ਦਵਾਈ ਹੈ ਨਾ। ਹਾਂਜੀ, ਤੇ ਹੋਰ ਜਿੱਦਾਂ ਪਿਸ਼ਾਬ ਦੇ ਵਿੱਚ ਖੂਨ, ਕਿਸੇ ਨੇ ਪੁੱਛਿਆ ਸਵੀਰ ਜੀ ਨੇ, ਉਹ ਕਈ ਵਾਰ ਗਰਮੀ ਕਰਕੇ ਹੋ ਜਾਂਦਾ। ਸਾਡੇ ਵੀ ਸੀਗੇ ਇੱਕ ਬੰਦਾ, ਤੇ ਉਹਨਾਂ ਨੇ ਖਾ ਲਈ ਜਿੱਦਾਂ ਮੱਛੀ ਦਾ ਕੈਪਸੂਲ ਖਾ ਲਿਆ, ਪਿਸ਼ਾਬ ਦੇ ਵਿੱਚ ਇੰਨੀ ਪ੍ਰੋਬਲਮ ਹੋਈ, ਇੰਨਾ ਖੂਨ ਆਇਆ ਉਹਨਾਂ ਨੂੰ। ਫਿਰ ਅਸੀਂ ਕਤੀਰਾ ਗੂੰਦ ਦਿੱਤਾ ਸੀ ਭੈਣ ਜੀ, ਉਹਦੇ ਨਾਲ ਠੀਕ ਹੋ ਗਿਆ ਸੀਗਾ। ਅੱਛਾ ਜੀ।
ਹਾਂਜੀ 2 ਚਮਚੇ ਪੀਏ ਲੈਣ ਰਾਤ ਨੂੰ। ਸਵੇਰੇ ਜਦੋਂ ਵੀ 2-3 ਘੰਟਿਆਂ 'ਚ ਫੁੱਲ ਜਾਂਦਾ ਆ ਤਾਂ ਉਹਦੇ ਵਿੱਚ ਪਾ ਕੇ ਮਿਸ਼ਰੀ ਪਾ ਲਓ ਠੰਡੀ ਜਾਂ ਸ਼ੱਕਰ ਪਾ ਲਓ, ਪਾ ਕੇ ਖਾਓ। ਠੰਡਾ ਦੁੱਧ ਪਾ ਕੇ ਉਹ ਖਾਣ। ਤੇ ਦੂਜਾ ਉਹਦੇ ਲਈ ਹੈਗਾ ਹਦਵਾਣਾ। ਹਦਵਾਣਾ ਇਹਨੂੰ ਆਪਾਂ ਗ੍ਰੈਂਡ ਕਰਕੇ ਜੂਸ ਜਿਹਾ ਬਣਾ ਕੇ ਉਹਦੇ ਵਿੱਚ ਨਿੰਬੂ ਪਾ ਲੈਣਾ ਆ ਜੀ। ਹਾਂਜੀ ਇਹ ਵੀ ਠੰਡਾ ਆ। ਤਾਂ ਇਹ ਦੋਏ ਚੀਜ਼ਾਂ ਇਲਾਜ ਕਰਨ ਤਾਂ ਬਿਲਕੁਲ ਨਹੀਂ ਠੀਕ ਹੋ ਜਾਣਾ, ਕੋਈ ਫਿਕਰ ਨਾ ਕਰਨ। ਸਿਰ ਵਿੱਚ ਜਿਹਨਾਂ ਦੇ ਫੈਂਸੀਆਂ ਆ ਉਹ ਇਲਾਜ ਸਾਰੇ ਦੱਸ ਦਿੱਤੇ ਸਾਰਿਆਂ ਨੇ, ਠੀਕ ਆ ਵਧੀਆ ਕਾਰਨ ਤਾਂ ਜ਼ਰੂਰ ਆਰਾਮ ਆਉਣਾ ਆ। ਦੂਜੀ ਗੱਲ ਇਹ ਆ ਉਹਨਾਂ ਨੂੰ ਇਹ ਕਹਿਣਾ ਵੀ ਉਹ ਸਾਬਣ ਨਹੀਂ ਲਾਉਣਾ ਉਹਨਾਂ ਨੇ ਸਿਰ 'ਚ। ਅੱਛਾ। ਜਦੋਂ ਵੀ ਨਹਾਉਣਾ ਤੁਸੀਂ ਦਹੀਂ ਦੇ ਵਿੱਚ ਬਸ ਬੇਸਣ ਦਾ ਚਮਚਾ ਪਾ ਲਓ, ਉਹਦੇ ਨਾਲ ਨਹਾਓ ਤੇ ਠੰਡੇ ਪਾਣੀ ਨਾਲ ਨਹਾਉਣਾ ਭੈਣ ਜੀ। ਹਾਂ ਗਰਮ ਨਹੀਂ ਪਾਉਣਾ। ਗਰਮ ਨਹੀਂ ਪਾਣੀ ਪਾਉਣਾ ਤਾਂ ਉਹਨਾਂ ਨੂੰ ਆਰਾਮ ਆ ਜਾਣਾ। ਕਰੀ ਜਾਣ ਇਹੀ ਇਲਾਜ ਤੇ ਸਾਬਣ ਬੰਦ ਕਰ ਦੇਣ ਤੇ ਗਰਮ ਪਾਣੀ ਬੰਦ ਕਰ ਦੇਣ। ਠੀਕ ਆ। ਹਾਂਜੀ ਇਹ ਦੱਸਣਾ ਸੀਗਾ ਤੇ ਚਲੋ 2 ਇਲਾਜ ਦੱਸ ਦਿੱਤੇ, ਠੀਕ ਆ। ਲੈਣ ਫਾਇਦਾ ਸਾਰੇ ਆਪਣੇ ਇਲਾਜ ਕਰਨ। ਜ਼ਰੂਰ ਜੀ ਜ਼ਰੂਰ, ਥੈਂਕ ਯੂ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜਮੇਰ ਕੌਰ ਜੀ। ਅਜਮੇਰ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਮੈਂ ਕਿਹਾ ਡਾਕਟਰ ਆਏ ਹੋਏ ਆ, ਹੁਣ ਆਪਾਂ ਵੀ ਹਾਜ਼ਰ ਹੋਈਏ। ਆਓ ਡਾਕਟਰ ਸਾਹਿਬ, ਆ ਜਾਓ ਆ ਜਾਓ। ਹਾਂਜੀ ਭੈਣ ਜੀ, ਇੱਕ ਤਾਂ ਮੇਰੇ ਨਾ ਜਿੱਦਾਂ ਕੰਨ ਵਿੱਚ ਜਾਂ ਤਾਂ ਏਦਾਂ ਲੱਗਦਾ ਪਾਣੀ ਜਿਹਾ ਪੈ ਗਿਆ ਹੁੰਦਾ ਆ, ਤੇ ਉਹ ਮੈਂ ਬਹੁਤ ਕੋਸ਼ਿਸ਼ ਕੀਤੀ ਆ ਕਈ ਕੁਛ ਕਰਕੇ ਕੱਢਣ ਦੀ। ਜਿੱਦਾਂ ਕਈ ਕਹਿੰਦੇ ਹੁੰਦੇ ਆ ਏਦਾਂ ਹਿਲਾਵੋ ਇਹਨੂੰ, ਜੇ ਕਰੋ ਵੋ ਕਰੋ, ਕਈ ਕੁਛ ਕੀਤਾ ਓਦਾਂ ਮੈਂ ਆਪਣੇ ਜਿੰਨਾ ਕੁ ਦਿਮਾਗ 'ਚ ਆਇਆ, ਪਰ ਨਿਕਲ ਨਹੀਂ ਰਿਹਾ। ਕਈ ਵਾਰੀ ਫੇਰ ਏਦਾਂ ਲੱਗਦਾ ਕਿਤੇ ਵੀ ਫੇਰ ਵਿੱਚ ਹੈਗਾ ਹੀ ਆ, ਹਨਾ। ਉਹ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ। ਤੇ ਦੂਜਾ ਮੈਂ ਦੱਸਣਾ ਸੀ ਕਿ ਇੱਕ ਨਾ ਦੱਸਿਆ ਸੀ ਇੱਥੇ ਇੰਟਰਨੈਟ ਤੇ ਦੇਖਿਆ ਕਿ ਹੋਮੋਪੈਥਿਕ ਦੀ ਦਵਾਈ ਆ ਕਰੋਨਾ ਦੀ, ਕੋਈ ਬੂੰਦਾਂ ਵਾਲੀ, ਬੂੰਦਾਂ 12 ਬੂੰਦਾਂ ਪੈਂਦੀਆਂ। ਹੋ ਸਕਦਾ ਬਹਾਦਰ ਸਿੰਘ ਭਾਜੀ ਨੂੰ ਪਤਾ ਹੋਵੇ, ਹਨਾ। ਉਹਨੇ ਦਵਾਈ ਦਾ ਨਾਂ ਨਹੀਂ ਦੱਸਿਆ। ਤੇ ਕੌਣ ਦੱਸਦਾ ਸੀਗਾ? ਇਹ ਇੰਟਰਨੈਟ ਤੇ ਉਹਨਾਂ ਨੇ ਕੋਈ ਇੰਡੀਆ ਤੋਂ ਹੀ ਇਹ ਰਾਮਦੇਵ ਦਾ ਚੇਲਾ ਹੋਣਾ ਕੋਈ, ਉਹ ਛੱਡੋ ਤੁਸੀਂ ਉਹਨਾਂ ਨੂੰ। ਆਪਾਂ ਹਜੇ ਕੋਈ ਐਸੀ ਦਵਾਈ ਨਹੀਂ ਬਣੀ ਉਹਦੀ। ਦੇਖੋ ਹਾਂ ਉਹ ਆਪਣਾ ਬਹੁਤ ਕੁਛ ਉੱਥੇ ਹੋ ਰਿਹਾ ਆ। ਨਹੀਂ ਭੈਣ ਜੀ ਉਹਨਾਂ ਨੇ ਨਹੀਂ ਦੱਸੀ। ਇਹ ਤਾਂ ਕੋਈ ਆਪਣੇ ਸਿੰਘ ਗੁਰਦੁਆਰੇ ਵੱਲੋਂ ਜਿਹੜੇ ਆਪਣੇ ਆਪਾਂ ਕਿਸੇ ਚੀਜ਼ ਨੂੰ ਵੀ ਨਹੀਂ ਦੱਸਣਾ। ਦਵਾਈ ਦਾ ਤਾਂ ਆਪਾਂ ਨਾਂ ਹੀ ਨਹੀਂ ਲੈਂਦੇ, ਆਪਾਂ ਤਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਅੱਛਾ ਚਲੋ, ਮੈਂ ਕਿਹਾ ਵੀ ਲੋਕਾਂ ਨੂੰ ਆਰਾਮ ਆਵੇ, ਸ਼ਾਇਦ ਇਹਨਾਂ ਨੂੰ ਪਤਾ ਨਹੀਂ ਕਿਸੇ ਨੂੰ ਨਹੀਂ ਕਰੋਨਾ। ਆਪਾਂ ਤਾਂ ਸਾਰੇ ਆਪਾਂ ਇੱਥੇ ਠੀਕ ਠਾਕ ਆ। ਹਾਂਜੀ ਤੁਸੀਂ ਅਗਲੀ ਗੱਲ ਦੱਸੋ। ਹਾਂਜੀ ਹਾਂਜੀ ਹਾਂ ਹਾਂ ਸੱਚੀ ਗੱਲ, ਆਪਾਂ ਤਾਂ ਠੀਕ ਹੈ ਵਾਹਿ, ਚਲੋ ਉਹਨਾਂ ਨੂੰ ਵੀ ਠੀਕ ਕਰੇ ਵਾਹਿਗੁਰੂ, ਹਨਾ। ਅੱਛਾ ਤੇ ਇੱਕ ਨਾ ਦੱਸਿਆ ਸੀਗਾ ਇਹਨਾਂ ਨੇ ਭਾਜੀ ਜਗਵੀਰ ਸਿੰਘ ਨੇ, ਤ੍ਰਿਫਲਾ ਜਿਹੜਾ ਪਾਊਡਰ ਆ ਨਾ ਉਹਦੇ ਵਿੱਚ ਸ਼ਹਿਦ ਮਿਲਾ ਕੇ, ਜਿਹਨੂੰ ਜਿੱਦਾਂ ਖੰਘ ਵਾਸਤੇ ਆ ਇਹ, ਹਨਾ ਸੁੱਕੀ ਖੰਘ ਜਿੱਦਾਂ ਹੋਈ ਹੁੰਦੀ ਆ, ਉਹ ਮੈਨੂੰ ਜਦੋਂ ਲੰਮੇ ਪੈਂਦੀ ਸੀਗੀ ਤਾਂ ਸੌਂਦੀ ਸੀ ਤਾਂ ਵਿੱਚ ਖਗਾਰ ਜਿਹਾ ਆਉਂਦਾ ਸੀ, ਤਾਂ ਜਾਣੀ ਸੁੱਕੀ ਸੀ ਖੰਘ ਜਿੱਦਾਂ ਛਿੜਦੀ ਸੀ, ਹਨਾ। ਉਹ ਮੈਂ ਪਹਿਲਾਂ ਕਦੇ ਵਿੱਚ ਲੌਂਗ ਇਲਾਇਚੀ ਰੱਖ ਲੈਣਾ ਮੂੰਹ 'ਚ, ਤਾਂ ਉਹਦੇ ਨਾਲ ਉਦਾਂ ਤਾਂ ਠੀਕ ਰਿਹਾ, ਪਰ ਪ੍ਰੋਪਰ ਹੀ ਹਟਦੀ ਨਹੀਂ ਸੀ। ਉਹਨਾਂ ਨੇ ਪਰਸੋਂ ਮੈਂ ਵੀਰਵਾਰੇ ਪ੍ਰੋਗਰਾਮ ਵਾਲੇ ਦੇ ਦਿਨ ਸੁਣਿਆ ਸੀਗਾ, ਵੀਰਵਾਰੇ, ਤੇ ਉਹਨਾਂ ਨੇ ਦੱਸਿਆ ਸੀ ਤ੍ਰਿਫਲਾ ਪਾਊਡਰ ਦੇ ਵਿੱਚ ਸ਼ਹਿਦ ਮਿਲਾ ਕੇ ਤੇ ਤੁਸੀਂ ਬਰਾਬਰ ਲੈ ਕੇ ਤਾਂ ਤੁਸੀਂ ਉਹ ਸ਼ਹਿਦ ਪਾ ਕੇ ਤਾਂ ਤੁਸੀਂ ਉਹ ਲਵੋ, ਜਾਂ ਗੋਲੀਆਂ ਬਣਾ ਲਓ ਜਾਂ ਉਹਦਾ ਚੱਟ ਲਓ। ਉਹ ਮੈਂ ਭੈਣ ਜੀ ਇੱਕੋ ਵਾਰੀ ਲਿਆਇਆ, ਹਨਾ। ਮੁੜ ਕੇ ਮੈਨੂੰ ਖੰਘ ਨਹੀਂ। ਹਾਂਜੀ ਆਪਾਂ ਤਾਂ ਉਦਾਂ ਹੀ ਲੈਂਦੇ ਸੀ ਨਾ, ਤ੍ਰਿਫਲਾ ਪਾਊਡਰ ਲੈ ਲੈਂਦੇ ਸੀ। ਉਹ ਕਹਿੰਦੇ ਆ ਕਿ ਪਾਊਡਰ ਦੇ ਵਿੱਚ ਸ਼ਹਿਦ ਮਿਲਾ ਕੇ ਫਿਰ ਲਓ ਤਾਂ ਤੁਹਾਨੂੰ ਖੰਘ ਲਈ ਬਹੁਤ ਆਰਾਮ ਆਉਂਦਾ ਹੈ। ਹਾਂਜੀ ਮੈਂ ਇਹ ਦੱਸਣਾ ਸੀ ਕਿ ਮੈਂ ਉਹ ਲਿਆ ਤੇ ਮੈਨੂੰ ਉਹਦੇ ਨਾਲ ਬਹੁਤ ਫਾਇਦਾ ਹੋਇਆ, ਹਨਾ। ਹਾਂਜੀ ਹਾਂ ਠੀਕ ਹੈ ਜੀ। ਲੋਕ ਭੈਣ ਜੀ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ, ਬਹੁਤ ਲੋਕਾਂ ਨੂੰ ਆਰਾਮ ਆਉਂਦਾ। ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ੇ, ਹਨਾ। ਥੈਂਕ ਯੂ ਜੀ। ਓਕੇ ਜੀ ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਆਪਾਂ ਨਰੋਲ ਹੋਮ ਰੈਮਡੀ ਦੀ ਗੱਲਬਾਤ ਕਰਦੇ ਹਾਂ। ਇੰਡੀਆ ਦੇ ਵਿੱਚ ਬਹੁਤ ਕੁਛ ਇਸ ਤਰ੍ਹਾਂ ਦਾ ਤੁਰਿਆ ਹੋਇਆ ਜਿਹੜਾ ਆਪਾਂ ਪ੍ਰੂਵ ਨਹੀਂ ਕਰ ਸਕਦੇ ਹੈਗੇ। ਉੱਥੇ ਬਹੁਤ ਕੁਛ ਜਿਹੜੀ ਹਫੜਾ ਦਫੜੀ ਪਈ ਹੋਈ ਆ, ਜਿਹੜਾ ਇੰਟਰਨੈਟ ਦਾ ਸਹਾਰਾ ਲੈ ਕੇ ਬਹੁਤ ਕੁਛ ਜ਼ਿਆਦਾ ਹੋ ਰਿਹਾ, ਜਿਹੜੇ ਕਰਨੇ ਵਾਲੇ ਕੰਮ ਉਹ ਹੋ ਹੀ ਨਹੀਂ ਰਹੇ। ਪਰਮਿੰਦਰ। ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ। ਥੈਂਕ ਯੂ ਜੀ। ਤੇ ਹਾਂਜੀ ਜਿਹੜੇ ਵੀ ਸੌਰੀ ਆਸਟ੍ਰੇਲੀਆ ਤੋਂ ਬੋਲਦੇ ਸੀ ਵੀ ਮੇਰੇ ਵੀ ਨੀਚੇ ਹਨਾ, ਜਿਵੇਂ ਬਾਂਹ ਦੇ ਨੀਚੇ ਜੋ ਵੀ ਕਹਿੰਦੇ ਸੀ, ਹਨਾ। ਪਹਿਲਾਂ ਤਾਂ ਜੇ ਤਾਂ ਉਹਨਾਂ ਦੇ ਖੱਬੀ ਸਾਈਡ ਤੇ ਆ ਤਾਂ ਉਹਨਾਂ ਨੂੰ ਡਾਕਟਰ ਦੀ ਰਾਏ ਜ਼ਰੂਰ ਲੈ ਲੈਣੀ ਚਾਹੀਦੀ ਹੈ, ਹਨਾ। ਜੇ ਉਹਨਾਂ ਦੇ ਸੱਜੇ ਪਾਸੇ ਆ ਫਿਰ ਉਹਨਾਂ ਦੇ ਗੈਸ ਹੋਊਗੀ, ਹਨਾ। ਉਹਦੇ ਲਈ ਉਹ ਜਮੈਣ ਵਗੈਰਾ ਜੋ ਵੀ ਵਾਟਐਵਰ ਲੈਣਾ ਉਹ ਲੈ ਲੈਣ, ਹਨਾ। ਤੇ ਉਸ ਤੋਂ ਬਾਅਦ 'ਚ ਜਿਨ੍ਹਾਂ ਨੇ ਕਿਹਾ ਮੇਰੇ ਸਿੱਕਰੀ ਬਹੁਤ ਆ, ਮੇਰੇ ਸਿਰ 'ਚ ਫਿੰਸੀਆਂ ਬਹੁਤ ਨੇ, ਹਨਾ। ਉਹਦੇ ਲਈ ਮੈਂ
ਉਹਨੂੰ ਪਰਮਾਨੈਂਟ ਇਲਾਜ ਦੱਸਦੀ ਹਾਂ। ਠੀਕ ਹੈ, ਜੇ ਉਹਨਾਂ ਨੇ ਮੁਸ਼ਕਪੂਰ ਵਾਲਾ ਕਰਨਾ ਉਹ ਵੀ ਕਰ ਲੈਣ, ਨਹੀਂ ਉਹ ਜਿਹੜਾ ਆਪਣਾ ਕੋਕੋਨਟ ਆਇਲ ਹੁੰਦਾ ਉਹਦੇ ਵਿੱਚ ਜਿਹੜੀ ਛੋਟੀ ਡੱਬੀ ਹੁੰਦੀ ਆ ਗੋਲ ਜੀ, ਮੈਂ ਉਹਦਾ ਮੇਜਰਮੈਂਟ ਦੱਸ ਦਿੰਦੀ ਹਾਂ ਕਿਉਂਕਿ ਵਾਰ ਫਿਰ ਪੁੱਛਣਗੇ ਹੈ ਨਾ। ਉਹਦੇ ਵਿੱਚ ਉਹ 1 ਚਮਚਾ ਉਹਨੂੰ ਗਰਮ ਕਰਨਾ ਰੱਖ ਕੇ ਉਹਦੇ ਵਿੱਚ 1 ਚਮਚਾ ਨਿੰਮ ਦੇ ਪੱਤਿਆਂ ਦਾ ਪਾ ਲੈਣ ਅਤੇ ਆਪਦੀ ਉਹ ਮੁੱਠੀ ਜਿਹੜੇ ਸੁੱਕੇ ਔਲੇ ਹੁੰਦੇ ਆ ਉਹ ਪਾ ਲੈਣ ਅਤੇ 8-7 ਇੰਚ ਦਾ ਟੁਕੜਾ ਜਿਹੜਾ ਐਲੋਵੇਰਾ ਦਾ ਪਾ ਲੈਣ ਅਤੇ ਉਸ ਤੋਂ ਬਾਅਦ 'ਚ ਉਹ ਜਿਹੜਾ ਆਪਣਾ ਹੁੰਦਾ ਗਾ ਕੜੀ ਪੱਤਾ ਉਹਦੇ ਪੱਤੇ ਪਾ ਲੈਣ 10-15 ਹੈ ਨਾ। ਅਤੇ ਉਹਦੇ ਨਾਲ ਕੀ ਆ ਉਹਨੂੰ ਉਹ ਹੌਲੀ ਹੌਲੀ ਕਾੜ ਲੈਣ ਅੱਗ 'ਤੇ ਅਤੇ ਉਹ ਤੇਲ ਉਹ ਹਮੇਸ਼ਾ ਲਾਉਂਦੇ ਰਹਿਣ। ਉਹਨਾਂ ਦੇ ਵਾਲ ਝੜਨੋਂ ਵੀ ਹਟ ਜਾਣਗੇ, ਸਿੱਕਰੀ ਵੀ ਨਹੀਂ ਹੋਣੀ ਉਹਨਾਂ ਦੇ, ਅਤੇ ਪਰਮਾਨੈਂਟ ਠੀਕ ਹੋ ਜਾਣਗੇ ਉਹ। ਪਰ ਇਹ ਨਹੀਂ ਹੈਗਾ ਜੋ ਕਹਿਣ ਮੈਂ 2 ਵਾਰੀ ਲਾ ਲਿਆ ਜੀ ਮੈਨੂੰ ਤਾਂ ਫਰਕ ਨਹੀਂ ਪਿਆ, ਦੈਟਸ ਰੋਂਗ। ਉਹਨਾਂ ਨੂੰ ਲੰਬਾ ਟਾਈਮ ਕਰਨਾ ਪਊਗਾ ਜੀ। ਠੀਕ ਹੈ ਜੀ, ਓਕੇ ਦੀਦੀ, ਥੈਂਕ ਯੂ ਜੀ। ਥੈਂਕ ਯੂ। ਅੱਜ ਇਹਨਾਂ ਨੇ ਕਾਲ ਕੀਤੀ ਸੀਗੀ, ਉਹ ਮੈਨੂੰ ਲੱਗਦਾ ਕਿ ਉਹ ਹੋਰ ਸਟੇਟ ਦੇ ਵਿੱਚ ਰਹਿੰਦੇ ਆ। ਸਾਰੀਆਂ ਸਟੇਟਾਂ ਦੇ ਵਿੱਚ ਕੜੀ ਪੱਤਾ ਮਿਲਣਾ ਜਾਂ ਹੋਰ ਚੀਜ਼ਾਂ ਜਿਹੜੀਆਂ ਦੱਸੀਆਂ ਨਾ ਕਈ ਵਾਰੀ ਉਹ ਮੁਸ਼ਕਿਲ ਹੋ ਜਾਂਦੀਆਂ ਆ। ਉਹਨਾਂ ਨੂੰ ਕਈ ਚੀਜ਼ਾਂ ਤੁਸੀਂ ਸੁੱਕੀਆਂ ਕਿਤਿਓਂ ਲੈ ਸਕਦੇ ਆ ਜਿਹੜੀਆਂ ਮਿਲ ਗਈਆਂ, ਠੀਕ ਆ। ਨਹੀਂ ਮਿਲਦਾ ਤੁਹਾਨੂੰ, ਨਿੰਮ ਦੇ ਪੱਤੇ ਨਹੀਂ ਮਿਲਦੇ ਹੈਗੇ, ਨਿੰਮ ਨਹੀਂ ਮਿਲਦੀ। ਕਈ ਵਾਰ ਕਈ ਸਟੋਰਾਂ 'ਤੇ ਜਾਂਦੇ ਆ, ਤੁਸੀਂ ਇੰਡੀਅਨ ਸਟੋਰਾਂ 'ਤੇ ਜਾਂਦੇ ਆ ਨਾ, ਉੱਥੋਂ ਦੀ ਆਬਾਦੀ ਦੇ ਹਿਸਾਬ ਨਾਲ ਚੀਜ਼ਾਂ ਰੱਖੀਆਂ ਜਾਂਦੀਆਂ ਕਿ ਕੌਣ ਕਿਹੜੀ ਚੀਜ਼ ਜ਼ਿਆਦਾ ਪੁੱਛਦਾ ਆ, ਉਸ ਹਿਸਾਬ ਨਾਲ ਚੀਜ਼ਾਂ ਰੱਖਦੇ ਆ। ਜੇ ਤੁਹਾਨੂੰ ਬਿਲਕੁਲ ਉਹੀ ਨਹੀਂ ਮਿਲਦਾ ਤੁਸੀਂ ਔਨਲਾਈਨ ਨਿੰਮ ਦਾ ਤੇਲ ਵੀ ਮੰਗਵਾ ਸਕਦੇ ਆ। ਬਸ ਇਹ ਜਿਹੜਾ ਜੇ ਤੁਸੀਂ ਹੁਣ ਸਟੋਰ ਦੇ ਵਿੱਚ ਜਾਓਗੇ, ਤੁਸੀਂ ਜਿਹੜੇ 'ਚ ਵੀ ਮਰਜ਼ੀ ਜਾਂਦੇ ਆ ਜਿਹੜਾ ਤੁਹਾਡੇ ਲਾਗੇ ਹੈਗਾ ਆ, ਉੱਥੇ ਤੇਲ ਆਪਣੇ ਸ਼ੈਂਪੂ ਵੀ ਪਏ ਹੁੰਦੇ ਆ ਪੀਲੇ ਢੱਕਣ ਵਾਲਾ ਹੈਗਾ, ਮੇਰੇ ਖਿਆਲ 'ਚ ਉਹਦਾ ਹੈਡ ਐਂਡ ਸ਼ੋਲਡਰ ਹੀ ਹੈ ਸ਼ਾਇਦ ਉਹਦਾ ਨਾਮ, ਅਤੇ 2% ਵਾਲਾ ਆ। ਨਹੀਂ ਤਾਂ ਹੁਣ ਜਗਵੀਰ ਸਿੰਘ ਵੀਰਵਾਰ ਨੂੰ ਜ਼ਰੂਰ ਦੱਸਣਗੇ। ਵੀਰਵਾਰ ਨੂੰ ਵੀ ਤੁਸੀਂ ਸੁਣਿਓ 3:30 ਵਜੇ ਜਗਵੀਰ ਸਿੰਘ ਕੁਛ ਕੁ ਇਲਾਜ ਦੱਸਦੇ ਨੇ, ਅਤੇ ਉਹਦੇ ਨਾਲ ਵੀ ਬਹੁਤ ਸਾਰੇ ਲੋਕਾਂ ਨੂੰ ਡੈਂਡਰਪ ਤੋਂ ਜਿਹੜੀ ਕਰ ਪਈ ਹੁੰਦੀ ਚਿੱਟੀ ਚਿੱਟੀ ਨਿਕਲਦੀ ਉਹਨਾਂ ਆਰਾਮ ਆਉਂਦਾ ਆ। ਸਿਰਕਾ ਦੱਸਿਆ ਸੀ, ਵਾਕਿਆ ਹੀ ਅੱਖਾਂ ਦੇ ਵਿੱਚ ਬਹੁਤ ਲੱਗੂਗਾ, ਸਿਰ 'ਚ ਵੀ ਲੱਗਦਾ ਕਈਆਂ ਦੇ। ਉਹ 'ਚ ਪਾਣੀ ਪਾ ਕੇ ਤੁਸੀਂ ਉਹਨੂੰ ਥੋੜ੍ਹਾ ਜਿਹਾ ਜ਼ਰੂਰ ਲਾ ਲਓ, ਪਾ ਲਓ, ਉਹਦੇ ਨਾਲ ਵੀ ਉਹ ਜਿਹੜਾ ਕੀੜਾ ਜਿਹਾ ਹੁੰਦਾ ਸਿਰ ਦੇ ਵਿੱਚ ਉਹ ਵੀ ਮਰ ਜਾਂਦਾ ਹੈ। ਰਣਜੀਤ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਅਸਥਮੇ ਦਾ ਮੈਨੂੰ ਬਹੁਤ ਜ਼ਿਆਦਾ ਆ ਅਸਥਮਾ। ਮੈਂ ਹੁਣ ਵੀ ਹਾਂਜੀ ਹੁਣ ਵੀ ਮੈਂ ਨੈਬੂਲਾਈਜ਼ਰ ਮਸ਼ੀਨ ਲੈ ਰਹੀ ਹਾਂ। ਮੈਨੂੰ ਸੀਗਾ ਕਿ ਮੇਰੀਆਂ ਕਾਲਾਂ ਨਿਕਲ ਜਾਣ, ਮੇਰੀ ਵਾਰੀ ਲੇਟ ਆਵੇ, ਪਰ ਮੈਂ ਹੁਣ ਮੜ ਜਾ ਸਾਹ ਮੈਨੂੰ ਠੀਕ ਹੋਇਆ ਤਾਂ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਬਹੁਤ ਜ਼ਿਆਦਾ ਆ, ਥੋੜ੍ਹਾ ਵੀ ਨਹੀਂ। ਮੈਂ ਰਾਤ ਨੂੰ ਵੀ ਉੱਠ 2-3 ਵਾਰੀ ਮੈਂ ਲੈਂਦੀ ਹਾਂ ਮਸ਼ੀਨ। ਦਿਨੇ ਵੀ ਮੈਂ ਮਤਲਬ ਦਿਹਾੜੀ ਵਿੱਚ 5-7 ਵਾਰੀ ਤਾਂ ਲੈ ਲੈਂਦੀ ਹਾਂ। ਠੀਕ ਆ। ਗੱਡੀ ਦੇ ਵਿੱਚ ਵੀ ਮੈਂ ਰੱਖੀ ਹੋਆ, ਗੱਡੀ ਦੇ ਰਸਤੇ 'ਚ ਡਰਾਈਵ ਕਰਦੀ ਵੀ ਕਈ ਵਾਰੀ ਹੋ ਜਾਂਦਾ ਇੱਕਦਮ ਹੀ, ਫਿਰ ਮੈਨੂੰ ਖੜੀ ਕਰਕੇ ਮੈਂ ਇੱਕ ਪਲੱਗ ਲਿਆ ਹੋਇਆ ਅਤੇ ਉਹਦੇ ਨਾਲ ਫਿਰ ਮੈਂ ਲਾ ਕੇ ਅਤੇ ਫਿਰ ਮੈਂ ਸਾਹ ਲੈਂਦੀ ਹਾਂ। ਤੁਸੀਂ ਫਿਰ ਕੋਈ ਨਾਲ ਦੇਸੀ ਇਲਾਜ ਵੀ ਕਰਦੇ? ਦੇਸੀ ਇਲਾਜ ਮੈਂ ਉਹੀ ਜਿੱਦਾਂ ਹਲਦੀ ਦਾ ਤੇਲ ਆ, ਹਲਦੀ ਦੁੱਧ 'ਚ ਪਾ ਕੇ ਪੀ ਲੈਂਦੀ ਹਾਂ। ਜਿੱਦਾਂ ਉਹ ਦੱਸਿਆ ਸੁੰਡ, ਮਗਾ ਅਤੇ ਕਾਲੀ ਮਿਰਚ, ਉਹਦੀਆਂ ਮੈਂ ਗੋਲੀਆਂ ਬਣਾ ਕੇ ਰੱਖੀਆਂ, ਉਹ ਮੈਂ ਦੁੱਧ ਨਾਲ ਲੈਂਦੀ ਹੁੰਦੀ, ਪਰ ਮੈਨੂੰ ਫਰਕ ਨਹੀਂ ਪੈਂਦਾ। ਉਹ ਦਮੇ ਤੋਂ ਦੱਸੀਆਂ? ਦਮੇ ਤੋਂ ਸ਼ਾਇਦ ਨਹੀਂ ਦੱਸੀਆਂ। ਦਮੇ ਤੋਂ ਨਹੀਂ, ਲੇਕਿਨ ਕਹਿੰਦੇ ਨਾ ਗਰਮ ਚੀਜ਼ ਨਾਲ ਅੰਦਰ ਛਾਤੀ ਜਿਹੜੀ ਉਹ ਖੁੱਲ੍ਹ ਜਾਂਦੀ ਆ। ਹਾਂ, ਕੋਈ ਗੱਲ ਨਹੀਂ, ਫਿਰ ਆਪਾਂ ਹੁਣ ਹੋਰ ਵੀ ਪੁੱਛ ਲੈਂਦੇ ਹੈਗੇ ਆ, ਕਿਉਂਕਿ ਉਹ ਚੀਜ਼ਾਂ ਤਾਂ ਨਹੀਂ ਉਹਦੇ ਤੋਂ ਦੱਸੀਆਂ ਗਈਆਂ। ਬਸ ਲਸਣ ਸਭ ਤੋਂ ਵਧੀਆ ਕਹਿੰਦੇ ਹੁੰਦੇ ਆ। ਹਾਂਜੀ, ਜੇ ਮੈਂ ਲਸਣ ਖਾਂਦੀ ਮੇਰਾ ਗਲਾ ਇੱਕਦਮ ਫੜਿਆ ਜਾਂਦਾ, ਘੁੱਟਿਆ ਜਾਂਦਾ, ਲਸਣ ਮੈਂ ਖਾ ਨਹੀਂ ਸਕਦੀ। ਹਾਂ, ਉਹ 4 ਚੀਜ਼ਾਂ ਬਣਾ ਕੇ ਮੈਂ ਕੋਸ਼ਿਸ਼ ਕਰੂੰਗੀ, ਜੇ ਟਾਈਮ ਹੋਇਆ ਤਾਂ ਮੈਂ ਦੱਸ ਦਾਂਗੀ ਉਹ 4 ਚੀਜ਼ਾਂ। ਠੀਕ ਹੈ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ, ਟੇਕ ਕੇਅਰ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਸਾਡੇ ਕਾਲਰ ਨੇ ਹਰਬੰਸ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਹਰਬੰਸ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਦੱਸਾਂ ਜੀ ਭੈਣ ਜੀ, ਉਹ ਜਿਹੜਾ ਮੈਂ ਨਿੰਬੂ ਤੇ ਹਲਦੀ ਦੱਸੀ ਸੀ ਨਾ, ਹਾਂਜੀ, ਉਹ ਸਾਬਤ ਨਿੰਬੂ ਉਬਾਲਣਾ ਪਾਣੀ ਦੇ ਵਿੱਚ, ਚੰਗਾ ਕਾੜ ਦੇਣਾ ਉਹਨੂੰ, ਮੁੜ ਕੇ ਉਹਨੂੰ ਕੱਪੜੇ 'ਚ ਪਾ ਕੇ ਨਿਚੋੜ ਕੇ ਫਿਰ ਪਾਣੀ ਪੀਣਾ। ਠੀਕ ਆ। ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਜਗਵੀਰ ਸਿੰਘ ਜੀ। ਹੈਲੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਸਾਹ ਵਾਲੇ ਪੁੱਛਦੇ ਹੈਗੇ ਦਮੇ ਵਾਸਤੇ, ਹਾਂਜੀ, ਇਹ ਹਲਦੀ, ਸੁੰਡ ਤੇ ਕਾਲੀਆਂ ਮਿਰਚਾਂ। ਹਲਦੀ, ਸੁੰਡ, ਕਾਲੀਆਂ ਮਿਰਚਾਂ, ਠੀਕ ਹੈ। ਹਾਂਜੀ, ਇਹਨਾਂ ਬਰਾਬਰ ਦੇ ਕੇ ਅੱਧਾ ਚਮਚਾ ਕੋਸੇ ਜਿਹੇ ਪਾਣੀ ਨਾਲ ਲੈ ਲਓ। ਇਹਨਾਂ ਨੂੰ ਬ੍ਰੌਂਕਾਈਟਿਸ ਬਸ ਹੋ ਜੇ ਤਾਂ ਇਹਨਾਂ ਨੂੰ ਸਾਹ ਵਾਲਾ ਹੁੰਦਾ ਜੀ, ਉਹ ਤੁਸੀਂ ਲਓ ਤਾਂ ਆਪਣੇ 2-3 ਦਿਨ ਮੈਂ ਇਹਨਾਂ ਨੂੰ ਫਰਕ ਪੈ ਜਾਊਗਾ। ਕੀ ਕੰਟੀਨਿਊ ਰੱਖੇ। ਠੀਕ ਹੈ ਜੀ।
ਚਲੋ ਠੀਕ ਹੈ ਜੀ। ਬਾਕੀ ਥਰਸਡੇ ਨੂੰ ਹੋ ਦੱਸ ਦੂੰਗਾ ਜੀ ਮੈਂ ਦਵਾਈ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਤੁਸੀਂ ਸਾਰੇ ਇੱਕ ਦੂਜੇ ਲਈ ਬਹੁਤ ਫਿਕਰਮੰਦ ਹੁੰਦੇ ਹੋ। ਆਪਾਂ ਤਾਂ ਹੁਣ ਬ੍ਰੇਕ ਦਾ ਟਾਈਮ ਹੋ ਗਿਆ, ਇੱਕ ਬ੍ਰੇਕ ਲੈ ਕੇ ਆਪਾਂ ਵਾਪਸ ਆਉਂਦੇ ਹਾਂ। ਮੁੜ ਕੇ ਆਣ ਕੇ ਫਿਰ ਕੋਸ਼ਿਸ਼ ਕਰਦੇ ਹਾਂ ਜਿੰਨੀਆਂ ਕੁ ਕਾਲਸ ਅਸੀਂ ਲੈ ਸਕਾਂਗੇ। ਹੋਲਡ 'ਤੇ ਰਹਿਣਾ, ਤੁਹਾਨੂੰ ਹੋਲਡ ਕਰਨਾ ਪੈਂਦਾ, ਪਰ ਹੋਲਡ 'ਤੇ ਜ਼ਰੂਰ ਰਹਿਣਾ। 4082725200 ਸਟੂਡੀਓ ਦਾ ਫੋਨ ਨੰਬਰ ਆ। ਆਉਂਦੇ ਆ ਇੱਕ ਬ੍ਰੇਕ ਤੋਂ ਬਾਅਦ। ਇਹੀ ਪ੍ਰੋਗਰਾਮ ਤੁਸੀਂ ਐਤਵਾਰ ਵੀ ਸੁਣ ਰਹੇ ਹੋ। ਯਾਨੀ ਤੁਸੀਂ ਇਲਾਜ ਪੁੱਛਦੇ ਹੋ, ਤੁਸੀਂ ਦੱਸ ਦਿਓ 4082725200। ਇਹੀ ਪ੍ਰੋਗਰਾਮ ਤੁਸੀਂ ਐਤਵਾਰ ਨੂੰ ਸੁਣੋਗੇ। ਸਾਡੇ ਕੋਲ ਕੋਈ ਡਾਕਟਰ ਨੇ ਜਿਹੜਾ ਤੁਹਾਨੂੰ ਦਵਾਈ ਲਿਖ ਕੇ ਦੇ ਸਕੇ ਜਾਂ ਤੁਹਾਨੂੰ ਕੋਈ ਚੀਜ਼ ਭੇਜ ਸਕੇ। ਇਸ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਸਿਸਟਮ ਨਹੀਂ। ਸਾਡੇ ਸਰੋਤੇ ਹੀ ਡਾਕਟਰ ਆ ਅਤੇ ਸਰੋਤੇ ਹੀ ਸਾਡੇ ਮਰੀਜ਼ ਹੁੰਦੇ ਆ। ਚੱਲਦੇ ਤੁਹਾਡੀਆਂ ਕਾਲਸ ਵੱਲ। ਪਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਪੁੱਛਣਾ ਸੀ, ਲਾਸਟ ਵੀਕ ਨਾ ਕਿਸੇ ਲੇਡੀਜ਼ ਨੇ ਦੱਸਿਆ ਸੀ ਕਿ ਜਿਹੜਾ ਫੋੜਾ ਹੁੰਦਾ ਆ ਉਹਦੇ ਉੱਤੇ ਪੱਥਰ ਜਾਂ ਤੇ ਪੱਤੇ ਉੱਤੇ ਤੁੱਕ ਮਲੰਗਾ ਬੰਨਣਾ, ਪਰ ਉਹਨੇ ਡਿਟੇਲ 'ਚ ਨਹੀਂ ਦੱਸਿਆ ਤੁੱਕ ਮਲੰਗੇ ਨੂੰ ਤੱਤਾ ਕਰਨਾ ਆ, ਠੰਡਾ ਕਰਨਾ ਆ, ਕੁੱਟਣਾ ਆ, ਕੀ ਕਰਨਾ ਆ। ਤੇ ਉਹ ਪਲੀਜ਼ ਦੱਸਣ, ਕਿਉਂਕਿ ਇਹ ਤਾਂ ਹਰ ਚੌਥੇ ਡਰਾਈਵਰ ਨੂੰ ਹੈਗੀ ਆ ਪ੍ਰੋਬਲਮ, ਜਿੰਨੇ ਵੀ ਟਰੱਕ ਡਰਾਈਵਰ ਆ। ਤੇ ਪਲੀਜ਼ ਇਹ ਜ਼ਰੂਰ ਹੀ ਦੱਸਿਓ। ਜ਼ਰੂਰ ਜੀ ਜ਼ਰੂਰ, ਡਿਟੇਲ 'ਚ ਦੱਸ ਦੇਣ ਜੀ। ਠੀਕ ਹੈ। ਗਰਮ ਕਰਕੇ ਬੰਨਣਾ ਜਾਂ ਠੰਡਾ ਬੰਨਣਾ ਆ, ਪਰ ਉਹ ਮੈਦਾ ਤਾਂ ਵੱਜੇ ਨਹੀਂ ਸਕਦਾ ਕਿਉਂਕਿ ਉਹ ਬੀ ਜਿਹੜੇ ਆ ਚੀਆ ਸੀਡ ਵਰਗੇ ਆ। ਠੀਕ ਹੈ ਜੀ। ਹਾਂਜੀ, ਓਕੇ, ਥੈਂਕ ਯੂ ਜੀ। ਥੈਂਕ ਯੂ, ਥੈਂਕ ਯੂ। ਪਰ ਜਿੰਨਾ ਚਿਰ ਨਹੀਂ ਦੱਸਿਆ ਜਾਂਦਾ, ਕੋਸ਼ਿਸ਼ ਕਰਿਆ ਕਰੋ ਕਿ ਉਹ ਗਰਮ ਪਾਣੀ ਦੇ ਵਿੱਚ ਜ਼ਰੂਰ ਬੈਠਣ ਤਾਂ ਆਰਾਮ ਆ ਸਕੇ। ਪਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਇੱਕ ਭੈਣ ਜੀ ਪੁੱਛਦੇ ਸੀ ਸਾਹ ਦੀ ਪ੍ਰੋਬਲਮ ਆ। ਹਾਂਜੀ ਹਾਂਜੀ। ਉਹ 5 ਗ੍ਰਾਮ ਅਜਵੈਣ ਦਾ ਸੱਤ, 5 ਗ੍ਰਾਮ ਪੁਦੀਨੇ ਦਾ ਸੱਤ ਤੇ 5 ਗ੍ਰਾਮ ਖਾਣ ਵਾਲਾ ਕਫੂਰ, ਇਹਨਾਂ ਤਿੰਨਾਂ ਚੀਜ਼ਾਂ ਨੂੰ ਲੈ ਕੇ ਕੱਚ ਦੀ ਬੋਤਲ 'ਚ ਪਾ ਕੇ ਧੁੱਪੇ ਰੱਖ ਦੇਣ। ਇਹ ਪਿਘਲ ਕੇ ਇਹਦਾ ਪਾਣੀ ਜਿਹਾ ਬਣ ਜਾਊਗਾ। ਉਸ ਤੋਂ ਬਾਅਦ ਇਹਨੂੰ ਕਿਸੇ ਛੋਟੀ ਸ਼ੀਸ਼ੀ 'ਚ ਪਾ ਲੈਣ ਤੇ ਚਾਹ ਬਣਾਉਣੀ ਉਹਨਾਂ ਨੇ ਅਦਰਕ ਦੀ ਤੇ ਕਹਿ ਲਓ ਉਹਦੀ ਆਪਣੇ ਕੀ ਕਹਿੰਦੇ ਹੁੰਦੇ ਆ ਸਿਨਾਮਨ ਦੀ। ਉਹ ਚਾਹ ਬਣਾ ਕੇ ਉਹਦੇ ਵਿੱਚ 4-4 5-5 ਤੁੱਪ ਕੇ ਸਵੇਰੇ ਦੁਪਹਿਰੇ ਸ਼ਾਮ ਇਹਨਾਂ ਨੇ 3 ਵਾਰੀ ਚਾਹ ਬਣਾ ਕੇ ਉਹ 'ਚ ਪੀਣੇ ਆ। ਤੇ ਬਾਅਦ 'ਚ ਜਾਣੀ ਕਿ ਸ਼ਹਿਦ ਵੀ ਪਾਉਣਾ ਉਹਦੇ ਵਿੱਚ, ਜਾਣੀ ਉਬਾਲਣ ਵੇਲੇ ਨਹੀਂ ਪਾਉਣਾ, ਉਬਾਲਣ ਤੋਂ ਬਾਅਦ ਜਦੋਂ ਇਹਨਾਂ ਨੂੰ ਲਾ ਲੈਣਾ ਉਦੋਂ 'ਚ ਸ਼ਹਿਦ ਪਾਉਣਾ ਵਾ। ਤੇ ਉਮੀਦ ਆ ਵੀ ਉਹਨਾਂ ਨੂੰ ਇਸ ਚੀਜ਼ ਦੀ ਹੈਲਪ ਹੋ। ਤੇ ਸਤਿ ਸ੍ਰੀ ਅਕਾਲ ਭੈਣ ਜੀ। ਕੀ ਦੱਸਿਆ ਸੀ? ਇੱਕ ਅਜਵੈਣ ਦਾ 7, ਪੁਦੀਨੇ ਦਾ 7 ਤੇ ਖਾਣ ਵਾਲਾ ਕਫੂਰ ਜਿਹੜਾ ਹੁੰਦਾ ਉਹਦਾ ਉਹਦੀ ਟਿੱਕੀ ਮਿਲ ਜੂਗੀ। ਹਾਂਜੀ ਠੀਕ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਲਾਹਾ ਲਿਆ ਕਰੋ ਜੀ ਸਾਰੇ ਜਾਣੇ। ਬਲਜਿੰਦਰ। ਹਾਂਜੀ ਹਾਂਜੀ, ਦੱਸੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਜਿਹੜੇ ਪੁੱਛਦੇ ਸੀਗੇ ਦੱਸ ਕੇ ਗਏ ਸੀਗੇ, ਸੱਚ ਗਠੀਏ ਬਾਰੇ ਦੱਸ ਕੇ ਗਏ ਸੀਗੇ ਪਿਛਲੇ ਵੀਕ ਭੈਣ ਜੀ ਦੱਸ ਕੇ ਗਏ ਸੀਗੇ। ਉਹਨਾਂ ਨੇ ਵੀ ਸੇਮ ਹੀ ਚੀਜ਼ਾਂ ਦੱਸੀਆਂ ਸੀ, ਪਰ ਉਹਨਾਂ ਨੇ ਨਾਲ ਖਾਸ ਵੀ ਦੱਸੀ ਸੀਗੀ। ਹਾਂ, ਉਹ ਕੋਈ ਨਹੀਂ, ਜੇ ਤੁਸੀਂ ਪਾ ਸਕਦੇ ਹੋ ਤਾਂ ਪਾ ਸਕਦੇ ਆ। ਵੀ ਉਹ ਕਿਤੇ ਠੰਡੀ ਹੁੰਦੀ ਹੈ, ਵੀ ਖਰਾਬੀ ਤਾਂ ਨਹੀਂ ਕਰੂਗੀ? ਮੈਂ ਨਹੀਂ, ਉਹ ਬਾਕੀ ਚੀਜ਼ਾਂ ਗਰਮ ਹੁੰਦੀਆਂ, ਉਹ ਠੰਡੀ। ਉਹਨਾਂ ਨੇ ਇਹਨਾਂ ਨੇ ਸੁੰਡ ਵੀ ਦੱਸਿਆ, ਸੁੰਡ, ਮਗਾ, ਬਲੈਕ ਪੈਪਰ, ਮਨੱਕਾ, ਤੇ ਉਹਨਾਂ ਨੇ ਦਾਨ ਖਸਖਸ ਦੱਸੀ ਸੀ 100 ਗ੍ਰਾਮ, ਤੇ ਰੀਠੇ ਦੇ ਬਰਾਬਰ ਦੀਆਂ ਉਹਨਾਂ ਨੇ ਗੋਲੀਆਂ ਕਹੀਆਂ ਸੀਗੀਆਂ ਜੀ ਜੀ। ਤੇ ਉਹ ਵੀ ਪੁੱਛਿਆ ਸੀ ਵੀ ਡਾਈਟ ਕੀ ਆ, ਵੀ ਪਾ ਸਕਦੇ ਆ? ਫਿਰ ਖਸਖਸ ਪਾ ਸਕਦੇ ਆ ਤੁਸੀਂ, ਉਹ ਠੰਡੀ ਹੁੰਦੀ। ਹਾਂ, ਹਾਂਜੀ ਹਾਂਜੀ, ਠੀਕ ਹੈ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਵਤਾਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਟੋਰਾਂਟੋ ਤੋਂ ਕਾਲ ਕਰ ਰਿਹਾ ਜੀ। ਮੇਰੇ ਨਾ ਮਦਰ ਆ ਜੀ, ਅਰਾਊਂਡ 70 years old ਆ ਉਹ ਜੀ। ਹਾਂਜੀ। ਤੇ ਉਹਨਾਂ ਦੀ ਨਾ ਜਿਹੜੀ ਖੱਬੀ ਬਾਂਹ ਆ ਜੀ, ਉਹ ਕਾਫੀ ਸ਼ੇਕ ਕਰਦੀ ਆ। ਜਿੱਦਾਂ ਨਾ ਉਹ ਬੈਠੇ ਬੈਠੇ ਵੀ ਹੁੰਦੇ ਆ, ਉਦੋਂ ਵੀ ਉਹਨਾਂ ਦੀ ਉਹ ਜਿਹੜੀ ਖੱਬੀ ਬਾਂਹ ਆ ਉਹ ਕਾਫੀ ਹਿੱਲਣ ਲੱਗ ਪੈਂਦੀ ਆ ਜੀ। ਠੀਕ। ਹਾਂਜੀ, ਤੇ ਜੇ ਕੋਈ ਉਹਦੇ ਬਾਰੇ ਕਿਸੇ ਉਹ ਹਿਲਦੀ ਰਹਿੰਦੀ ਹੈ ਜਾਂ ਹਟ ਵੀ ਜਾਂਦੀ? ਨਹੀਂ, ਹਟ ਜਾਂਦੀ ਹੈ ਜੀ। ਜਦੋਂ ਉਸਨੂੰ ਹੋਲਡ ਕਰ ਲੈਂਦੇ ਆ ਕਿਸੇ ਚੀਜ਼ ਨਾਲ, ਫਿਰ ਹਟ ਜਾਂਦੀ ਹੈ ਜੀ। ਠੀਕ ਆ। ਤੇ ਜਦੋਂ ਫੇਰ ਛੱਡਦੇ ਆ, ਉਹ ਫੇਰ ਇੱਕਦਮ ਕਾਫੀ ਜ਼ਿਆਦਾ ਮੂਵਮੈਂਟ ਹੋਣ ਲੱਗ ਪੈਂਦੀ ਹੈ ਆਟੋਮੈਟਿਕ ਹੀ ਉਹਦੀ। ਠੀਕ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਪ੍ਰਗਟ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ 4 ਜੂਨ ਨੂੰ ਨਾ ਸਰਜਰੀ ਕਰਾਈ ਸੀ ਹਰਨੀਆਂ ਦੀ, ਤੇ ਉਹ ਮੇਰਾ ਨਾ ਇੱਕ ਤਾਂ ਮੈਨੂੰ ਭੁੱਖ ਨਹੀਂ ਲੱਗਦੀ, ਇੱਕ ਜੀ ਕੱਚਾ ਜਿਹਾ ਹੁੰਦਾ ਵਾ, ਤੇ ਬਿਲਕੁਲ ਹੀ ਵੀਕਨੈਸ ਬਹੁਤ ਆ ਗਈ ਆ। ਕੋਈ ਇਹੋ ਜਿਹੀ ਚੀਜ਼ ਜਿਹਦੇ ਵਿੱਚ ਥੋੜਾ ਬੜਾ ਕੁਝ ਖਾਵਾਂ, ਕੁਝ ਖਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ, ਨਾ ਫਰੂਟ ਨਾ ਰੋਟੀ, ਐਵੇਂ ਮਾੜਾ ਮੋਟਾ ਅੱਧਾ ਕੁ ਫੁਲਕਾ ਖਾਂਦਾ ਸਬਜ਼ੀ ਦੇ ਨਾਲ। ਤੇ ਕੋਈ ਮਤਲਬ ਕੋਈ ਇਹੋ ਜਿਹੀ ਚੀਜ਼ ਹੋਵੇ ਜਿਹਦੇ ਕਰਕੇ ਭੁੱਖ ਲੱਗੇ ਥੋੜੀ ਬਾਲੀ। ਤੇ ਡਾਕਟਰਾਂ ਨੂੰ ਮੈਂ ਕਿਹਾ ਸੀ ਕੱਲ, ਤੇ ਉਹ ਕਹਿੰਦੇ ਕੋਈ ਟੋਨਿੰਗ ਨਾਲ ਲਓ ਤੇ ਫਿਰ ਭੁੱਖ ਲੱਗੇ ਤੇ ਫਿਰ ਹੀ ਗੱਲ ਬਣਨੀ ਹੈ। ਠੀਕ ਹੈ ਜੀ।
ਹਾਂਜੀ ਕਿ ਭੈਣ ਤਾਂ ਪਤਾ ਹੋਵੇ ਤੇ ਦੱਸ ਦੇਣ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਜੇ ਸਰੀਰ ਵਿੱਚ ਜਾਨ ਆ ਤੇ ਤਾਂ ਹੀ ਤੁਸੀਂ ਸਹਾਰ ਸਕਦੇ ਆ। ਰਿਸ਼ਪਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਿਹੜੀਆਂ ਦੱਸਿਆ ਮਗਾਂ ਤੇ ਕਾਲੀਆਂ ਮਿਰਚਾਂ ਤੇ ਮਨੱਕਾ, ਹਨਾ, ਤਿੰਨੇ ਚੀਜ਼ਾਂ ਗਠੀਏ ਵਾਸਤੇ ਆ ਤੇ ਗੋਲੀਆਂ ਬਣਾਉਣੀਆਂ ਆ ਛੋਲਿਆਂ ਦੇ ਦਾਣੇ ਕਿੰਨੀਆਂ। ਠੀਕ ਆ। ਤੇ ਇਹੀ ਬਸ ਦੱਸਣਾ ਸੀਗਾ। ਕੋਈ ਕੁਛ ਇਹ ਵਧੀਆ ਚੀਜ਼ ਆ। ਠੀਕ ਹੈ। ਕਾਫੀ ਆਰਾਮ ਵੀ ਆਏ ਹਨ ਕਾਫੀ ਕੰਨਿਆਂ ਨੂੰ। ਤੇ ਇੱਕ ਮੈਂ ਹੋਰ ਦੱਸਣਾ ਸੀ, ਉਹ ਭੁੱਲ ਗਈ ਹੁਣ। ਫੇਰ ਸਹੀ ਜੀ, ਕੋਈ ਨਹੀਂ, ਵਾਪਸ ਆ ਜਾਓ, ਵਾਪਸ ਆ ਜਾਓ। ਥੈਂਕ ਬਹਾਦਰ ਸਿੰਘ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਦੁਆਰੇ ਆਉਣਾ ਪਿਆ ਜੀ। ਕੁਛ ਜ਼ਰੂਰੀ ਸੀਗੇ ਅਸਥਮੇ ਵਾਸਤੇ ਕੁਛ ਹੋਮਿਓਪੈਥੀ ਦੇ ਕੰਬੀਨੇਸ਼ਨ ਆਉਂਦੇ ਆ, ਬਹੁਤ ਵਧੀਆ ਕੰਮ ਕਰਦੇ ਆ। ਅਸਥਮੇ ਵਾਲਿਆਂ ਲਈ ਇੱਕ ਪ੍ਰੋਬਲਮ ਵੱਡੀ ਬਣ ਜਾਂਦੀ ਹੈ। ਜਿਹੜੇ ਪਫ ਲੈਂਦੇ ਨੇ ਨਾ, ਉਹ ਪਫ ਜ਼ਿਆਦਾ ਲੰਬਾ ਟਾਈਮ ਲੈਣ ਨਾਲ ਉਹਨਾਂ ਦੀ ਨਾ ਹਿੱਪ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ। ਜਿਹੜੀ ਹੱਡੀ ਹੁੰਦੀ ਆ ਆਪਣੇ ਗੋਲ ਜਿਹਾ ਗੋਲੂਆ ਘੁੰਮਦਾ ਆਪਣੇ ਹਿੱਪ ਦੇ ਵਿੱਚ, ਉਹ ਨਾ ਕਾਲਾ ਹੋਣਾ ਸ਼ੁਰੂ ਹੋ ਜਾਂਦਾ। ਤੇ ਹਾਂਜੀ, ਇਹ ਪਫ ਦੀ ਪ੍ਰੋਬਲਮ ਆ ਜੀ, ਹਰ ਇੱਕ ਨੂੰ ਤਕਰੀਬਨ ਇਹ ਹੋ ਸਕਦੀ ਆ। ਤੇ ਉਹਦੇ ਲਈ ਆਪਰੇਸ਼ਨ ਨਹੀਂ ਕਰਾਉਣਾ ਕਦੇ ਵੀ। ਹੋਮਿਓਪੈਥੀ ਵਾਲੇ ਨਾਲ ਗੱਲ ਕਰਨੀ ਹੈਗੀ ਆ, ਉਹਦੇ ਨਾਲ ਉਹਦੀ ਪ੍ਰੋਬਲਮ ਹੱਲ ਹੋ ਸਕਦੀ ਹੁੰਦੀ ਆ। ਤੇ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਵਾਸਤੇ ਦੇਖੋ, ਲੰਬੇ ਪੈ ਜਾਣਾ ਜੀ, ਫਲੋਰ ਤੇ ਲੰਬੇ ਪੈ ਜਾਓ, ਚਾਹੇ ਬੈੱਡ ਤੇ ਲੰਬੇ ਪੈ ਜਾਓ। ਜਿੱਧਰਲੇ ਪਾਸੇ ਦੀ ਆਪਾਂ ਬੈੱਡ ਤੇ ਆਪਾਂ ਚੜ੍ਹਦੇ ਹਾਂ, ਉਧਰਲੇ ਪਾਸੇ ਲੰਬੇ ਪੈ ਜਾਓ। ਪਰਨਾ ਗਿੱਚੀ ਦੇ ਵਿੱਚ ਪਾ ਲਓ ਜੀ, ਥੋੜੀ ਜਿਹੀ ਤਾਂ ਨੂੰ ਚੱਕ ਲਓ ਤੇ ਇੱਕ ਜਾਣਾ ਉਹ ਗਿੱਚੀ ਦੇ ਵਿੱਚ ਪਰਨਾ ਪਾ ਕੇ ਆਪਦਾ ਭਾਰ ਪਿੱਛੇ ਨੂੰ ਪਾਉਣਾ ਜੀ। ਅੱਛਾ, ਆਪੋਜੀਟ। ਉਹ ਓਨਾ ਕੁ ਖਿੱਚਣਾ ਜਿੰਨਾ ਕੁ ਮਤਲਬ ਕਿ ਸਹਿੰਦਾ ਆਪਦੇ ਭਾਰ ਦੇ ਮੁਤਾਬਕ ਹੀ ਭਾਰ ਪਿੱਛੇ ਨੂੰ ਖਿੱਚਣਾ। ਥੋੜੇ ਦਿਨਾਂ ਦੇ ਵਿੱਚ ਉਹ ਸਰਵਾਈਕਲ ਪ੍ਰੋਬਲਮ ਬਿਲਕੁਲ ਠੀਕ ਹੋ ਸਕਦੀ ਆ ਜੀ। ਤੇ ਨਿਗਾਹ ਜਿਹੜੀ ਇੱਕ ਦਮ ਚਲੀ ਗਈ ਜੀ, ਅਗਰ ਤਾਂ ਸੱਟ ਲੱਗਣ ਨਾਲ ਚਲੀ ਗਈ ਆ ਭੈਣ ਜੀ, ਕਈ ਵਾਰੀ ਐਕਸੀਡੈਂਟ ਹੋ ਜਾਂਦੇ ਨੇ, ਉਹਦੇ ਨਾਲ ਪ੍ਰੋਬਲਮਾਂ ਆਉਂਦੀਆਂ ਨੇ। ਤੇ ਉਹਦੇ ਲਈ ਆਰਨਿਕਾ ਤੇ ਨੈਟਰਮ ਸਲਫ ਕੰਮ ਕਰ ਸਕਦੀ ਆ ਉਹਦੇ ਅੰਦਰੋਂ। ਉਸ ਚੀਜ਼ ਨੂੰ ਜਿਹੜਾ ਆਪਣੇ ਲਹੂ ਜੰਮ ਜਾਂਦਾ ਉਹਨੂੰ ਕਲੀਅਰ ਕਰ ਸਕਦੀ ਆ। ਕਈ ਵਾਰੀ ਸਾਡੇ ਸਿਰ ਦੇ ਵਿੱਚ ਸੱਟ ਲੱਗਦੀ ਆ ਤਾਂ ਸਾਨੂੰ ਕੁਛ ਟਾਈਮ ਤੋਂ ਬਾਅਦ ਐਪਲੈਪਸੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਮਿਰਗੀ ਦੇ ਦੌਰੇ ਕਹਿ ਦਿੰਦੇ ਆ। ਇਹ ਚੀਜ਼ ਉਹਨੂੰ ਵੀ ਕਲੀਅਰ ਕਰ ਦਿੰਦੀ ਆ ਜੀ। ਮਿਰਗੀ ਡਿਫਰੈਂਟ ਤਰੀਕਿਆਂ ਨਾਲ ਪੈਂਦੀ ਆ, ਪਰ ਇਹ ਇੱਕ ਕਾਰਨ ਆ ਜੀ। ਤੇ ਇਹਦੇ ਨਾਲ ਉਹ ਠੀਕ ਹੋ ਸਕਦੇ ਆ ਬੰਦੇ ਜਿਨ੍ਹਾਂ ਨੂੰ ਮਿਰਗੀ ਪੈਂਦੀ ਆ ਐਕਸੀਡੈਂਟ ਹੋਣ ਤੋਂ ਬਾਅਦ। ਹੁਣੇ ਇੱਕ ਟੋਰਾਂਟੋ ਤੋਂ ਵੀਰ ਨੇ ਕਾਲ ਕੀਤੀ ਸੀਗੀ, ਹੱਥ ਹਿਲਦੇ ਨੇ। ਇਸ ਤੋਂ ਪਹਿਲਾਂ ਵੀ ਕਾਲ ਆਈ ਸੀਗੀ ਨਾ, ਬਾਂਹ ਹਿਲਦੀ ਆ। ਉਹਨਾਂ ਨੂੰ ਪਾਰਕਿੰਸਨ ਨਾ ਭੈਣ ਜੀ, ਪਾਰਕਿੰਸਨ ਸਟਾਰਟ ਹੋ ਰਹੀ ਆ। ਤੇ ਇਹਦੇ ਲਈ ਪਲਮਮ ਮੈਟ, ਅਗੈਰੀਕਸ ਤੇ ਜਲਸੀਮੀਅਮ ਕੰਮ ਕਰਦੇ ਆ। ਹੋਰ ਵੀ ਹੈਗੀਆਂ ਨੇ ਦਵਾਈਆਂ, ਇੱਕ ਕੰਬੀਨੇਸ਼ਨ ਬਣਦੇ ਨੇ ਇਹਨਾਂ ਦੇ, ਜਿਹੜੀਆਂ ਹੋਮਿਓਪੈਥੀ ਦੀਆਂ ਦਵਾਈਆਂ ਨੇ ਭੈਣ ਜੀ। ਇਹਦੇ ਨਾਲ ਰਾਹਤ ਮਿਲ ਸਕਦੀ ਆ, ਪਰ ਉਹਦਾ ਪੂਰੇ ਸਿੰਪਟਮ ਦੇ ਆਧਾਰ ਤੇ ਹੀ ਇਹ ਸਾਰਾ ਕੁਝ ਤਿਆਰ ਕੀਤਾ ਜਾ ਸਕਦਾ। ਆ ਭੈਣਾਂ ਨੇ ਹੁਣੇ ਕਾਲ ਕੀਤੀ ਸੀ, ਫੋੜਾ ਕਹਿੰਦੇ ਸੀ ਉਹਨਾਂ ਦੇ ਹਸਬੈਂਡ ਦੇ ਹੈਗਾ, ਉਹ ਟਰੱਕ ਚਲਾਉਂਦੇ ਨੇ, ਉਹ ਕਿਵੇਂ ਬੰਨਣਗੇ। ਫੋੜੇ ਵਾਸਤੇ ਹੋਮਿਓਪੈਥੀ ਦੀਆਂ ਦਵਾਈਆਂ ਆਉਂਦੀਆਂ ਨੇ, ਕੁਛ ਫੋੜਾ ਕਿਸ ਤਰ੍ਹਾਂ ਦਾ ਕਿੱਥੇ ਹੋਇਆ ਉਹਦੇ ਆਧਾਰ ਤੇ ਦਵਾਈ ਬਣ ਸਕਦੀ ਆ। ਭਾਈ ਸਾਹਿਬ ਨੇ ਕਾਲ ਕੀਤੀ ਸੀ, ਕਹਿੰਦੇ ਭੁੱਖ ਨਹੀਂ ਲੱਗਦੀ, ਕੁਛ ਉਹਨਾਂ ਦੇ ਆਪਣੀ ਟਰੀਟਮੈਂਟ ਕੀਤਾ ਸੀ ਉਹਨਾਂ ਨੇ। ਅਲਫਾ 9 ਦਾ ਇੱਕ ਟੋਨਿਕ ਆਉਂਦਾ ਜੀ, ਉਹ ਕਿਸੇ ਵੀ ਜਿਵੇਂ ਹੈਗੇ ਆ ਹੋਲ ਫੂਡ, ਉਹਨਾਂ ਦੇ ਕੋਲੋਂ ਮਿਲ ਸਕਦਾ ਜੀ, ਜਿੱਥੇ ਹੋਮਿਓਪੈਥੀ ਦੀਆਂ ਦਵਾਈਆਂ ਪਈਆਂ ਹੁੰਦੀਆਂ ਨੇ, ਉੱਥੋਂ ਮਿਲ ਸਕਦਾ। ਉਹ ਲੈਣਾ ਸ਼ੁਰੂ ਕਰ ਲੈਣ, ਉਹਨੂੰ ਭੁੱਖ ਵੀ ਲੱਗੂਗੀ, ਤਕੜੇ ਵੀ ਹੋ ਜਾਣਗੇ, ਮੁੱਠੀਆਂ ਛਾਲਾਂ ਮਾਰਨਗੇ ਜੀ। ਓਕੇ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਦਸਰੋ ਤੇ ਜਿਹੜੀਆਂ ਚੀਜ਼ਾਂ ਬਹੁਤੀਆਂ ਦੱਸੀਆਂ ਜਾਂਦੀਆਂ ਹੈ ਨਾ, ਉਹਨਾਂ ਨੂੰ ਤੁਸੀਂ ਆਪ ਲੈ ਸਕਦੇ ਆ। ਉਹਨਾਂ ਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦੇ। ਅਤੇ ਸਦਾ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਐਲੋਪੈਥੀ ਦੀਆਂ ਦਵਾਈਆਂ ਤੁਹਾਨੂੰ ਨਾ ਦੱਸੀਏ, ਕਿਉਂਕਿ ਉਦੋਂ ਡਾਕਟਰ ਤੋਂ ਲਿਖਾਉਣੀਆਂ ਪੈਂਦੀਆਂ। ਚਲੋ ਫਿਰ ਵੀ ਕਿਤੇ ਨਾ ਕਿਤੇ ਦਰਦ ਹੁੰਦੀ ਆ ਤੁਹਾਡੇ ਸਰੀਰ ਦੇ ਵਿੱਚ, ਅਤੇ ਉਹ ਤੁਸੀਂ ਡਾਕਟਰ ਤੋਂ ਨਾ ਦਿਖਾ ਜ਼ਰੂਰ ਲਿਆ ਕਰੋ। ਉਹਦੇ ਲਈ ਬਹੁਤੀ ਜ਼ਿਆਦਾ ਵੇਟ ਨਾ ਕਰਿਆ ਕਰੋ। ਵੈਸੇ ਤਾਂ ਹੁਣ ਡਾਕਟਰ ਵੀ ਨਹੀਂ ਦੇਖਦੇ, ਕਹਿੰਦੇ ਫੋਟੋ ਹੀ ਦਿਖਾ ਦਿਓ ਆਪਣੀ ਕੰਪਿਊਟਰ 'ਤੇ, ਅਤੇ ਉੱਥੋਂ ਹੀ ਪਤਾ ਨਹੀਂ ਕਿਵੇਂ ਡਾਇਗਨੋਸ ਕਰਦੇ ਆ, ਇਹ ਤਾਂ ਰੱਬ ਹੀ ਜਾਣੇ। ਅਤੇ ਉੱਥੋਂ ਹੀ ਤੁਹਾਨੂੰ ਦਵਾਈ ਆ ਉਹ ਲਿਖ ਦਿੱਤੀ ਜਾਂਦੀ ਆ। ਸੋ ਬਹੁਤਿਆਂ ਨੂੰ ਮੈਨੂੰ ਇੱਕ ਵਾਰੀ ਫੀਡਬੈਕ ਆਈ ਸੀਗੀ ਕਿ ਉਹਨਾਂ ਦੇ ਦਮਾ ਸੀ ਕਿਸੇ ਨੂੰ, ਤਾਂ ਦੂਸਰੇ ਬੰਦੇ ਦੇ ਹੱਥ ਪੈਰ ਹਿਲਦੇ ਸੀਗੇ, ਉਹਨਾਂ ਨੂੰ ਆਰਾਮ ਆਇਆ ਸੀ।
ਹੱਥ ਪੈਰ ਹਿਲਦਿਆਂ ਦੀ ਤਾਂ ਇੱਕ ਮੈਨੂੰ ਕਾਲ ਆਈ ਸੀਗੀ ਕਿ ਜਿਹਦੇ ਨਾਲ ਆਰਾਮ ਆਇਆ ਸੀਗਾ। ਉਹ ਜਿਹੜੀਆਂ 4 ਚੀਜ਼ਾਂ ਦੱਸਦੇ ਆ ਨਾ ਆਪਾਂ, ਐਪਲ ਸਾਈਡਰ ਵਿਨੇਗਰ ਦਾ 1 ਕੱਪ, ਅਦਰਕ ਦਾ ਰਸ 1 ਕੱਪ, ਨਿੰਬੂ ਦਾ ਰਸ 1 ਕੱਪ ਅਤੇ ਲਸਣ ਦਾ ਰਸ 1 ਕੱਪ ਹਨ ਜਿਹੜੀਆਂ ਇਹ ਚੀਜ਼ਾਂ ਆ। ਇਹ 4 ਚੀਜ਼ਾਂ ਜਿਹੜੀਆਂ ਇਹਨਾਂ ਨੂੰ 4 ਕੱਪ ਲੈ ਕੇ, ਹੋ ਸਕਦਾ ਮੇਰਾ ਕੋਈ ਚੀਜ਼ ਰਹਿ ਨਾ ਗਈ ਹੋਵੇ, ਇਹ 4 ਚੀਜ਼ਾਂ ਲੈ ਕੇ ਤਾਂ ਤੁਸੀਂ ਉਹਨਾਂ ਨੂੰ ਉਬਾਲਣਾ ਆ, ਸਲੋ ਜਿਹੀ ਅੱਗ 'ਤੇ ਉਬਾਲਣਾ ਆ। ਜਦੋਂ ਅੱਧੀਆਂ ਰਹਿ ਜਾਣ ਨਾ, 4 ਕੱਪ ਪਾ ਲੈਣੇ, ਜਦੋਂ ਅੱਧਾ ਰਹਿ ਜਾਏ, 2 ਕੱਪ ਰਹਿ ਜਾਏ ਐਸਟੀਮੇਟਡ ਤੁਹਾਡਾ, ਅਤੇ ਉਹਨੂੰ ਠੰਡਾ ਕਰ ਲਓ। 1 ਕੱਪ 'ਚ ਸ਼ਹਿਦ ਰਲਾ ਕੇ ਰੱਖ ਲਓ ਅਤੇ ਉਹਨੂੰ ਰੋਜ਼ ਲਵੋ। ਤੁਹਾਡੀ STD ਬਣਦੀ ਆ, ਤੁਹਾਡਾ ਮੋਟਾਪਾ ਆ, ਤੁਹਾਨੂੰ ਹੋਰ ਬਹੁਤ ਸਾਰੀਆਂ ਜਿਸ ਤਰ੍ਹਾਂ ਦਮੇ ਵਾਲੇ ਆ ਉਹਨਾਂ ਨੂੰ ਵੀ ਆਰਾਮ ਆਉਂਦਾ। ਬਹੁਤ ਸਾਰੀਆਂ ਬਿਮਾਰੀਆਂ ਤੋਂ ਇਹਨਾਂ ਚੀਜ਼ਾਂ ਦੇ ਨਾਲ ਆਰਾਮ ਆਉਂਦਾ ਆ। ਇਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਜਿਹੜੀ ਸਾਡੇ ਕੋਲ ਫੀਡਬੈਕ ਆਉਂਦੀ ਆ ਜਿਹੜੀਆਂ ਚੀਜ਼ਾਂ ਦੀ, ਉਹੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ, ਉਹੀ ਉਹਨਾਂ ਚੀਜ਼ਾਂ ਨੂੰ ਅਸੀਂ ਰਿਪੀਟ ਕਰਦੇ ਹਾਂ ਕਿ ਇਹ ਰਿਪੀਟ ਉਹੀ ਕੀਤੀਆਂ ਜਾਂਦੀਆਂ ਆ। ਜਿਹਦੀ ਫੀਡਬੈਕ ਬਹੁਤੀ ਤੁਸੀਂ ਨਹੀਂ ਦਿੰਦੇ ਫਿਰ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਤੁਹਾਨੂੰ ਕਿਹੜੀ ਚੀਜ਼ ਤੋਂ ਆਰਾਮ ਆਇਆ ਸੀ। ਹਾਂ, ਗਠੀਏ ਦਾ ਜਿਹੜੀ ਫੀਡਬੈਕ ਆਈ ਆ, ਬਹੁਤ ਸਾਰੇ ਲੋਕ ਆ ਜਿਹੜੇ ਉਹ ਗਠੀਏ ਤੋਂ ਤੰਗ ਆ। ਸੋ ਬਹੁਤ ਸਾਰੀ ਜਿਹੜੀ ਫੀਡਬੈਕ ਸਾਨੂੰ ਉਹੀ ਆਈ ਆ। ਕਾਲੀਆਂ ਮਿਰਚਾਂ, ਮਗਾਂ, ਖਸਖਸ ਅਤੇ ਮਣੱਕਾ, ਜਿਹਨੂੰ ਖਸਖਸ ਜਿਹਨੇ ਨਹੀਂ ਵੀ ਪਾਉਣੀ ਉਹਨੇ ਸੁੰਡ ਦੱਸ ਦਿੱਤਾ। ਬਾਕੀ ਸਾਰੀਆਂ ਜੇ ਸੁੰਡ ਦੇ ਨਾਲ, ਸੁੰਡ ਵੀ ਪਾਉਣੀ ਆ ਖਸਖਸ ਦੇ ਨਾਲ, ਤੁਸੀਂ 4 ਚੀਜ਼ਾਂ ਵੀ ਕਰਨੀਆਂ ਹੈ ਨਾ, ਠੀਕ ਹੈ। ਪਰ ਉਹਨਾਂ ਚੀਜ਼ਾਂ ਦਾ ਬਾਏ ਗਰਮੀ ਵਾਲਾ ਹਿਸਾਬ ਜ਼ਰੂਰ ਦੇਖਿਓ ਕਿ ਤੁਹਾਨੂੰ ਬਾਏ ਗਰਮੀ ਤਾਂ ਨਹੀਂ ਹੈਗੀ। ਉਸ ਹਿਸਾਬ ਦੇ ਨਾਲ ਉਹਨਾਂ ਚੀਜ਼ਾਂ ਨੂੰ ਤੁਸੀਂ ਐਡਜਸਟ ਕਰ ਸਕਦੇ ਆ। ਅਤੇ ਪਤਾ ਹੀ ਆ ਤੁਹਾਨੂੰ, ਜੇ ਬਾਏ ਹੋ ਗਈ ਆ ਤਾਂ ਫਿਰ ਤੁਸੀਂ ਕੋਈ ਗਰਮ ਚੀਜ਼ ਲੈ ਲਓ, ਜੇ ਗਰਮੀ ਹੋ ਗਈ ਆ ਤਾਂ ਫਿਰ ਤੁਸੀਂ ਕੋਈ ਠੰਡੀ ਚੀਜ਼ ਲੈ ਲਓ। ਉਹਨੂੰ ਬੈਲੈਂਸ ਰੱਖਣ ਦੀ ਕੋਸ਼ਿਸ਼ ਆਪ ਵੀ ਕਰੋ। ਇਹਦੇ ਵਿੱਚ ਇਹ ਨਹੀਂ ਹੈਗਾ, ਉਹਦੀ ਦਵਾਈ ਨਹੀਂ ਹੁੰਦੀ ਬਾਏ ਗਰਮੀ ਦੀ ਕੋਈ ਵੀ, ਸਿਰਫ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਖਾਣ ਵਾਲੀਆਂ ਨਾ, ਇਹੀ ਹੁੰਦੀਆਂ। ਇਹਦਾ ਬੈਲੈਂਸ ਤੁਸੀਂ ਬਣਾ ਕੇ ਆਪ ਰੱਖਣਾ। ਅਤੇ ਹੁਣ ਜੀ ਆ ਪ੍ਰੋਗਰਾਮ ਦੀ ਸਮਾਪਤੀ। ਇਹ ਪ੍ਰੋਗਰਾਮ ਤੁਸੀਂ ਐਤਵਾਰ 4 ਤੋਂ 6 ਵਜੇ ਦੇ ਵਿੱਚ ਸੁਣੋਗੇ। ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਜੀ ਹੁੰਦੇ ਨੇ, 3:30 ਵਜੇ ਤੁਸੀਂ ਉਹਨਾਂ ਦਾ ਪ੍ਰੋਗਰਾਮ ਸੁਣਦੇ ਹੋ। ਜਿਹੜੀਆਂ ਇਲਾਜ ਨਹੀਂ ਦੱਸੇ ਗਏ ਜਾਂ ਵਾਧੂ ਇਲਾਜ ਹੁੰਦੇ ਆ ਉਹ ਸਾਨੂੰ ਦੱਸਦੇ ਹੁਣ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ